वाहिगुरू जी का खालसा वाहिगुरू जी की फतेह अस्सलाम वालेकुम आदाब और जमां ਤੁਹਾਡੀ ਹੋਸਟ ਅਨਿਲ ਮੁਖਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब अज 25 अप्रैल 2022 12 विसाख नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਗਮ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਜੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਗੱਲਬਾਤ ਕਰਦੇ ਹਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਵੀਰ ਭੁਪਿੰਦਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਔਰ ਟੀਵੀ 84 ਦਾ ਧੰਨਵਾਦ ਵੀ ਕੀਤਾ ਹੈ ਕਿ ਟੀਵੀ 84 ਚ ਜਿਹੜੇ ਪੰਥਕ ਮੀਡੀਆ ਦੀ ਸਾਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਕਿਸੇ ਵੀ ਪ੍ਰਭਾਵ ਤੋਂ ਮੁਕਤ ਹੋ ਕੇ ਗੱਲ ਕਰਨੀ ਔਖੀ ਹੈ ਅਤੇ ਇਹ ਸਾਡੀ ਸਾਰਿਆਂ ਦੀ ਸਹਾਇਤਾ ਨਾਲ ਹੀ ਸੰਭਵ ਹੋ ਸਕਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਭੁਪਿੰਦਰ ਸਿੰਘ ਜੁਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਹਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪਿਛਲੇ ਵੀਕਐਂਡ ਜਾਨੀ ਕਿ ਜਿਹੜਾ ਸੈਟਰਡੇ ਜਿਹੜਾ ਲੰਘਿਆ ਉਸ ਦੇ ਵਿੱਚ 34ਵੀਂ ਜਿਹੜੀ ਸਿੱਖ ਡੇ ਪਰੇਡ ਸੀ ਮੈਨਹੈਟਨ ਨਿਊਯਾਰਕ ਦੇ ਵਿੱਚ ਬੜੀ ਸ਼ਰਧਾ ਅਤੇ ਸ਼ਾਨੋ ਸ਼ੌਕਤ ਨਾਲ ਜਿਹੜੀ ਉਹ ਕੱਢੀ ਗਈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਕੇਸਰੀ ਰੰਗ ਵਿੱਚ ਜਿਹੜਾ ਰੰਗਿਆ ਸਮੁੱਚਾ ਮੈਨਹੈਟਨ ਸਿੱਖ ਤਾਕਤ ਦੀ ਜਿਹੜੀ ਅਗਵਾਈ ਵੀ ਦੇ ਰਿਹਾ ਸੀ ਜਦੋਂ ਕਿ ਖਾਲਿਸਤਾਨ ਦੇ ਜਿਹੜੇ ਜ਼ਿੰਦਾਬਾਦ ਅਸਮਾਨ ਗੁੰਜਾਊ ਨਾਰੇ ਸਨ ਇਹ ਦੱਸ ਰਹੇ ਸਨ ਕਿ ਸਿੱਖ ਕੌਮ ਆਪਣਾ ਜਿਹੜਾ ਆਜ਼ਾਦ ਘਰ ਖਾਲਿਸਤਾਨ ਹਾਸਲ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਹੈ। ਸੋ ਇਸ ਨੂੰ ਟੀਵੀ 84 ਨੇ ਲਾਈਵ ਟੈਲੀਕਾਸਟ ਵੀ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਭੁਪਿੰਦਰ ਸਿੰਘ ਟੋਰਾਂਟੋ ਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਵਿਊਅਰਸ ਨੂੰ ਵੀ ਇਹ ਕਾਲ ਦਿੱਤੀ ਹੈ ਕਿ ਟੀਵੀ 84 ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਏ ਔਰ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਬੇਸ਼ੱਕ ਸਾਡੇ ਵਿਊਅਰਸ ਦੀ ਇਹ ਚਾਹਨਾ ਹੁੰਦੀ ਹੈ ਕਿ ਗਲੋਬਲ ਸਾਡੇ ਰਿਪੋਰਟਰਸ ਹੋਣ ਇਹ ਸਾਰੇ ਜੋ ਵੀ ਦੁਨੀਆ 'ਚ ਚੱਲ ਰਿਹਾ ਵੱਖ-ਵੱਖ ਥਾਵਾਂ ਤੋਂ ਉਸ ਦੀ ਰਿਪੋਰਟਿੰਗ ਹੋਏ। ਅਸੀਂ ਇੱਕ ਕਦਮ ਅੱਗੇ ਜਾਂਦੇ ਹਾਂ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਆਪਣੀ ਪੂਰੀਆਂ ਰਿਪੋਰਟਰ ਟੀਮਸ ਬਣਾਈਆਂ ਨੇ ਜੀ। ਅਸੀਂ ਇਹ ਵੀ ਦੇਖ ਰਹੇ ਹਾਂ ਵੀ ਇੱਕ ਪਾਸੇ ਤਾਂ ਉੱਥੇ ਪਾਬੰਦੀ ਹੈ ਹੀ ਹੈ ਉਹਨਾਂ ਨੇ ਹੁਣ YouTube ਦੇ ਉੱਤੇ ਵੀ ਸਾਡੇ ਬਹੁਤ ਸਾਰੀਆਂ ਪਾਬੰਦੀਆਂ ਨੇ ਉੱਥੇ ਵੀ ਔਰ ਇੱਥੇ ਵੀ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ YouTube ਔਰ Facebook ਦੋਨੋਂ ਹੀ ਜਿਹੜੇ ਨੇ ਉਹ ਭਾਰਤੀ ਪ੍ਰਭਾਵ ਥੱਲੇ ਨੇ ਔਰ ਕੱਲ੍ਹ ਦੀਆਂ ਜਿਵੇਂ ਖਬਰਾਂ 'ਚ ਹੈ ਕਿ YouTube ਦੇ 34 ਹੋਰ ਚੈਨਲ ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਚੈਨਲ ਵੀ ਨੇ ਔਰ ਵਿਦਨ ਇੰਡੀਆ ਆਪਰੇਟ ਕਰਨ ਵਾਲੇ ਉਹਨਾਂ ਦੇ ਉੱਤੇ ਜਿਹੜੀ ਹੈ ਉਹ ਪਾਬੰਦੀ ਲਾਈ ਹੈ ਉਹਨਾਂ ਦੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਨੇ ਔਰ ਟੀਵੀ 84 ਦਾ ਇੰਡੀਆ ਪੇਜ ਜਿਹਦੇ ਤੇ ਹਾਲਾਂ ਜਿਹਦਾ ਕੋਈ ਬਾਹਰਲੇ ਕੰਟੈਂਟ ਨਾਲ ਕੋਈ ਸਬੰਧ ਨਹੀਂ ਹੈ ਔਰ ਸਿਰਫ ਲੋਕਲ ਜਨਰੇਟਡ ਖਬਰਾਂ ਸੀ ਉਸ ਨੂੰ ਉੱਥੋਂ ਗਾਇਬ ਕਰ ਦਿੱਤਾ ਗਿਆ ਕਿਉਂਕਿ ਜਦੋਂ ਵੀ ਕੋਈ ਰੀਚ ਆਊਟ ਕਰਨਾ ਚਾਹੁੰਦਾ ਹੈ ਤੇ ਉਹ ਬਲੈਂਕ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਓਵਰਆਲ ਫੇਸਬੁੱਕ ਨੇ ਕੋਈ ਬਾਹਰ ਬੈਠਿਆਂ ਨੇ ਉਹਨੂੰ ਬੰਦ ਨਹੀਂ ਕੀਤਾ ਬਾਹਰ ਉਹ ਵਿਜ਼ੀਬਲ ਹੈ ਪਰ ਉੱਥੇ ਜਿਹੜਾ ਹੈ ਉਹ ਨਹੀਂ ਹੈ। ਸੋ ਇਸ ਸਭ ਦੇ ਚੱਲਦੇ ਆ ਸਾਡਾ ਐਕਸਪੈਂਡੀਚਰ ਤਾਂ ਜਿਹੜਾ ਉਹ ਕਾਫੀ ਜ਼ਿਆਦਾ ਵਧਿਆ ਅੱਗੇ ਨਾਲੋਂ ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਆਪਣੇ ਵਿਊਅਰਸ ਨੂੰ ਇਹ ਕਹੀਏ
कि भाई जी तुसी साडी खुल के मदद करोगे, फाइनैशियल सपोर्ट होएगी तो असी बेशक 10 साल का सफ़र तुहाडी मदद दे नाल ही इस सफ़र नूं असी तय कर पाए। पर जे असी इस नूं अगे वधाउण दी गल भी करदे हैं बट एट द सेम टाइम साडे रिसोर्स जिहड़े ने वो वधणगे नहीं जां ईवन अगे नालों भी थल्ले वल जाणगे तो फिर साडे लई इस सारे ऑपरेशन नूं कंटिन्यू करना बहुत मुश्किल होएगा। असी करजाई भी नहीं होना चाहुंदे, जिहड़े साडे टीम्स नाल जुड़े हुए ने मेहनत करते ने असी उन्होंने जे प्रॉपर टाइम के उत्ते पे भी ना कर सकीए और कर्जदारी ये साडे लई जिहड़ा जां साडे ईवन कॉज लई भी ये कोई चंगी गल नहीं होएगी। इसलिए असी कदे कदे ही अपना दिल खोलते हैं, बाकी तो सानू हुंदा है कि भाई चलो जिन्नी साडे व्यूअर्स बड़े सेंसिटिव भी ने और साडे नाल खलोते ने ਤਾਂ ਹੀ ਅਸੀਂ ਇੰਨੇ ਵਰੇ ਇਸ ਨੂੰ ਜਾਰੀ ਰੱਖ ਸਕੇ। ਪਰ ਹੁਣ ਜਦੋਂ ਕਿ ਹਿੰਦੂਤਵਾ ਦਾ ਪ੍ਰਭਾਵ ਉਹਨਾਂ ਦੀਆਂ ਬਰੂਟਲ ਨੀਤੀਆਂ ਬੜੀ ਤੇਜ਼ੀ ਨਾਲ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਨੇ ਔਰ ਜਿਸ ਅੰਦਾਜ਼ ਦੇ ਵਿੱਚ ਜੇ ਬੋਰਿਸ ਜੌਨਸਨ ਹੁਣ ਭਾਰਤ ਗਿਆ ਤੇ ਕਿਵੇਂ ਉਸਨੇ ਵੀ ਅੱਖਾਂ ਬੰਦ ਰੱਖੀਆਂ, ਕੋਈ ਜਿਹੜੀ ਹੈ ਗੱਲ ਤੱਕ ਨਹੀਂ ਕੀਤੀ ਹੈ ਕਿ ਭਾਈ ਹਿਊਮਨ ਰਾਈਟ ਵਾਇਲੇਟ ਹੋ ਰਹੇ ਨੇ ਜਾਂ ਕੀ ਰਾਦਰ ਇਸ ਦੇ ਉਲਟ ਉਹਦੇ ਤੋਂ ਮੋਦੀ ਸਰਕਾਰ ਇਹ ਮੰਗ ਕਰਦੀ ਹੈ ਕਿ ਜੀ ਤੁਹਾਡੇ ਮੁਲਕ 'ਚ ਬੈਠੇ ਖਾਲਿਸਤਾਨੀ ਐਕਟਿਵਿਸਟ ਉਹਨਾਂ ਦੇ ਉੱਤੇ ਪਾਬੰਦੀਆਂ ਲਾਓ ਔਰ ਇਹ ਉੱਥੇ ਕਹਿ ਕੇ ਆਂਦਾ ਹੈ ਕਿ ਜੀ ਅਸੀਂ ਮੈਂ ਜਿਹੜਾ ਐਂਟੀ ਐਕਸਟ੍ਰੀਮਿਜ਼ਮ ਟਾਸਕ ਫੋਰਸ ਬਣਾਵਾਂਗਾ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾਈਏ ਕਿ ਬਾਹਰ ਵੀ ਸਾਡੇ ਉੱਤੇ ਜਿਹੜੀਆਂ ਪਾਬੰਦੀਆਂ ਕਰਬਸ ਜਾਂ ਹਰਾਸਮੈਂਟ ਦੀ ਲਾਈਨ ਬਰਾਬਰ ਜਾਰੀ ਹੈ और इस सब दे चलदे हैं हालां कुछ साडे वीर जिहड़े शायद वड्डी पिक्चर नूं नहीं समझदे उन्होंने सुझाव भी दिते ने कि इस नूं जस्ट एक IP चैनल रख के घरों शुरू कर लिया जाए, इत्थों हो जाए उत्थों हो जाए और इन्ने वड्डे खर्चे वाली गल नूं घटाया जाए। पर मेरा ये कहना भी जे तां असीं मुल्क बनाउण चले हैं, खालिस्तान की असीं गल करदे हैं और जिवें कल दी पैरेड का भी असीं जिक्र करांगे उस दे मंच तो भी भाई हिम्मत सिंह सिख कोआर्डीनेशन कमेटी ने जदों ये ऐलानिया कि TV 84 साडा पंथक चैनल है इसनूं असीं कॉमन जिहड़ा कौमी चैनल ऐलानिया होया सो ये साडे लई फखर दी गल हुंदी है। पर गल ये भी है कि सिर्फ गल्लां बातां 'च जे असीं कौमी चैनल रहे और सानूं कोई जिहड़ी है वो एक्टिव मदद ना मिली तो फिर असीं इसनूं जारी नहीं रख सकांगे। सो ये एक प्रॉपर रिप्यूटेड थां तो चल रहा चैनल है, 10 साल की सर्वाइवल बिना किसी धनाड़ बिना किसी जिहड़ा हैंकड़ नाल अपनियां फिर शर्तां मनवाउंदे ने उन्हां दी मदद दे और दूसरे पासे गुरमत पंथक सिद्धांतां दे उत्ते फोकस रखते हैं जिस दे विच किसी मंत्री जंतरी तंतरी दी कोई ऐड नहीं है, कोई खालिस्तान दे कॉज नाल समझौता नहीं है। ये वक्री गल है कि जिन्हां दी असीं अपने पंथक वीरां दे भी कुछ दी गल करदे हैं जिहड़े बाहर मुखी तौर दे उत्ते जदों अपनी ब्रीफिंग दिंदे ने जां TV 84 दा माइक उन्हां दे सामने हुंदा है ते फिर वो पूरा दिल भर के मूँह भर के सिफत कर रहे हुंदे ने कि ये ना झुकण वाला है, ये सारे प्रोग्राम कवर करदा है जिथे सिखां दा कोई होए पंथक हित दूजे तीजे। पर जो ही अखों ओले हुंदे तो फिर जिहड़े दूसरे ने जिहड़े बिल्कुल पंथ विरोधी ने उन्हां दे भी गुण गायन कर रहे हुंदे ने और असल मदद उन्हां दी कर रहे ने जदों असीं अपनी जिहड़ा क्योंकि जदों तुसीं एक वकारी और अणखी और खुददारी दी गल करदे हो तो ज़ाहिर है कि जे असीं सरकारां नाल टक्कर लैण दी गुरु ने सानूं हिम्मत दित्ती है वो खुददारी चों निकली है फिर असीं किसी इस किस्म दे जिहड़े चापलूसी और दूसरी पसंद करदे ने असीं उन्हां दी कैटेगरी च खलोण वाले नहीं है। सो जे सानू इस गल दे उत्ते फखर है और असीं टेक भी जिहड़ी है वो अपने किरती वीरां भैणां ते रखी है, अपने गुरसिख वीरां भैणां ते जिन्हां नूं जिहड़े पंथ नूं प्यार करदे ने और उन्हां दे प्यार दा जिहड़ा समंदर है वो नज़र आंदा है जदों असीं पैरेड्स दे उत्ते जां संगत दे विच जांदे और असीं वीर भुपिंदर सिंह जी दा शुक्रिया अदा करदे हैं कि उन्होंने ये अपील की है, उन्होंने होर कोई मैसेज देने की थां कि भाई TV 84 दे नाल खलोवो क्योंकि असीं न्यूयॉर्क सिख डे पैरेड 34वीं
ਉਸ ਦੀ ਲਾਈਵ ਕਵਰੇਜ ਕੀਤੀ ਹੈ। ਬਹੁਤ ਸਾਰੇ ਸਾਡੇ ਵਿਊਅਰਸ ਨੇ ਲਾਈਵ 2 ਪਾਰਟਸ ਦੇ ਵਿੱਚ ਦੇਖਿਆ। ਇੱਕ ਪੈਰੇਡ ਜਦੋਂ ਸ਼ੁਰੂ ਹੁੰਦੀ ਹੈ ਉਦੋਂ ਜਿੱਥੇ ਆ ਕੇ ਮੁੱਕਦੀ ਹੈ, ਇੱਕ ਸੈਗਮੈਂਟ ਉਹ ਸੀ, ਔਰ ਦੂਸਰਾ ਜਿਹੜੀ ਸਟੇਜ ਦੀ ਕਾਰਵਾਈ ਹੁੰਦੀ ਹੈ। ਔਰ ਇਹ ਵੀ ਜਿਹਨੇ ਬਹੁਤ ਸਾਰੀਆਂ ਆਪਣੇ ਸਪਾਂਸਰ ਦੇਣ ਵਾਲੇ ਨੇ ਦੂਜਿਆਂ ਨੂੰ, ਦੂਜੇ ਚੈਨਲਾਂ ਨੂੰ, ਉਹ ਤੁਹਾਨੂੰ ਰਾਹ 'ਚ ਤਾਂ ਦਿਖਣਗੇ, ਔਰ ਉਹ ਵੀ ਉਹਨਾਂ ਦਾ ਯਤਨ ਹੁੰਦਾ ਹੈ ਕਿ ਜਿੱਥੇ ਖਾਲਿਸਤਾਨ ਦੀ ਗੱਲ ਫਲੋਟ ਉਹਨੂੰ ਇਗਨੋਰ ਕਰੋ। ਪਰ ਜਦੋਂ ਤੱਕ ਅਸੀਂ ਸਟੇਜ ਦੇ ਉੱਤੇ ਪਹੁੰਚਦੇ ਹਾਂ, ਸਿਰਫ ਕੱਲਾ TV 84 ਚੈਨਲ ਸੀ ਜਿਹੜਾ ਉਹਨੂੰ ਉੱਥੋਂ ਲਾਈਵ ਕਵਰ ਕਰ ਰਿਹਾ ਸੀ, ਕਿਉਂਕਿ ਉਹਨਾਂ ਦੇ ਜਿਹੜੇ ਆਕਾ ਨੇ, ਜਿਨ੍ਹਾਂ ਨੇ ਅੱਗੋਂ ਆਪਣੇ ਆਕਾਵਾਂ ਨੂੰ ਜਿਹੜਾ ਹਾਜ਼ਰੀ ਦੇਣੀ ਹੈ, ਉਹਨਾਂ ਨੂੰ ਇਹ ਸ਼ੂਟ ਨਹੀਂ ਕਰਦਾ ਹੁੰਦਾ ਕਿ ਭਾਈ ਉਹਨਾਂ ਨੇ ਖਾਲਿਸਤਾਨ ਦੀ ਗੱਲ ਦਿਖਾਣੀ ਹੈ ਰਾਹ 'ਚੋਂ ਵੀ, ਕਿਉਂਕਿ ਕਈ ਵਾਰ ਉਹਨਾਂ ਦੀ ਮਜਬੂਰੀ ਤਾਂ ਬਣ ਜਾਂਦਾ ਹੈ। ਇਸ ਵਾਰ ਦੀ ਪੈਰੇਡ 'ਚ ਸ਼ੁਰੂ ਤੋਂ ਅਖੀਰ ਤੱਕ ਇੰਨੇ ਕੁ ਖਾਲਿਸਤਾਨ ਦੇ ਝੰਡੇ ਸੀ ਕਿ ਉਹਨਾਂ ਨੂੰ ਖੱਬਿਓਂ ਦਿਖਾਓ, ਸੱਜਿਓਂ ਦਿਖਾਓ, ਪਿੱਛੋਂ ਦਿਖਾਓ, ਅੱਗੋਂ ਦਿਖਾਓ, ਉਹ ਝੰਡੇ ਤਾਂ ਨਜ਼ਰ ਆਉਣੇ ਹੀ ਨੇ। ਪਰ ਉਹਨੂੰ ਵੀ ਫਰਦਰ ਕਿਵੇਂ ਉਹ ਐਡਿਟ ਕਰਦੇ ਨੇ, ਕਿਵੇਂ ਕਾਰਨਰ ਮਾਰਦੇ ਨੇ, ਕਿਵੇਂ, ਮੈਂ ਉਹਨਾਂ ਚੈਨਲ ਦੇ ਨਾਂ ਨਹੀਂ ਲੈਣਾ ਚਾਹੁੰਦਾ, 3-4 ਪ੍ਰੋਮੀਨੈਂਟਲੀ ਜਿਹੜੇ ਸਿੱਖਾਂ ਦੇ ਵਿੱਚ ਵੜੇ ਹੋਏ ਨੇ, ਉਹ ਸਾਨੂੰ ਦੇਖਦੇ ਹੀ ਜਿਵੇਂ ਉਹ ਐ ਘੁੰਮ ਜਾਂਦੇ ਨੇ ਜਿਵੇਂ ਉਹਨਾਂ ਨੇ ਅੰਨੇ ਹੋ ਜਾਣਾ ਜੇ ਕਿਤੇ ਸਾਹਮਣੇ ਅੱਖਾਂ 'ਚ ਅੱਖਾਂ ਪੈ ਗਈਆਂ। ਬਾਈਟ ਲੈਣੀ ਜਾਂ ਦੂਜੀ ਤਾਂ ਦੂਰ ਦੀ ਗੱਲ ਹੈ। ਔਰ ਉਹਨਾਂ ਕੋਲ ਜਾ ਕੇ ਉਹ ਜਿਸ ਕਿਸਮ ਦੇ ਲੋਕ ਉਹਨਾਂ ਨੂੰ ਸ਼ੂਟ ਕਰਦੇ ਨੇ, ਉਸ ਕਿਸਮ ਦੀਆਂ ਹੀ ਉਹ ਗੱਲਾਂ ਕਰਦੇ ਨੇ, ਔਰ ਉਸ ਕਿਸਮ ਦਾ ਹੀ ਉਹਨਾਂ ਦਾ ਪ੍ਰੋਪੇਗੈਂਡਾ ਹੁੰਦਾ। ਪਰ ਅਗੇਨ, ਜਿਵੇਂ ਅਸੀਂ ਰਿਪੀਟਡਲੀ ਕੱਲ੍ਹ ਦੀਆਂ ਆਪਣੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਵੀ ਕਿਹਾ, ਔਰ ਇੱਕ ਹਕੀਕਤ ਹੈ ਕਿ ਇਹ ਨਿਊਯਾਰਕ ਦੀ ਸਿੱਖ ਡੇ ਪੈਰੇਡ 34th, ਔਰ ਇਸ ਦੀ ਹਿਸਟਰੀ ਅਨਮੋਸਟ ਨੋਨ ਹੈ ਹੁਣ, ਕਿ ਜੂਨ 84 'ਚ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਹੁੰਦਾ। ਉਸ ਤੋਂ ਫੌਰਨ ਬਾਅਦ, ਕਿਉਂਕਿ ਜਿਹੜਾ 15 ਅਗਸਤ ਦਾ ਦਿਨ ਹੈ ਉਹ ਇੰਡੀਆ ਡੇ ਪੈਰੇਡ ਦਾ ਦਿਨ ਹੁੰਦਾ, ਔਰ ਕਾਫੀ ਦੇਰ ਤੋਂ, ਸ਼ਾਇਦ 70s ਤੋਂ ਹੀ ਉਹ ਪੈਰੇਡ ਚੱਲਦੀ ਹੋਏਗੀ। ਔਰ 15 ਅਗਸਤ 1984 ਉਸ ਤੋਂ ਆਲਮੋਸਟ 2 ਮਹੀਨੇ ਬਾਅਦ ਆਇਆ। ਔਰ ਪਹਿਲਾਂ ਜਦੋਂ ਤੱਕ ਇਹ ਹਮਲਾ ਨਹੀਂ ਸੀ ਹੋਇਆ, 83 ਤੱਕ ਸਿੱਖ ਤਾਂ ਸਭ ਤੋਂ ਅੱਗੇ ਪੈਰੇਡ ਤੇ ਭੰਗੜੇ ਪਾਉਂਦੇ ਜਾਂਦੇ ਹੋਣੇ ਨੇ, ਕਿਉਂਕਿ ਭਾਰਤ ਉਹਨਾਂ ਨੂੰ ਆਪਣਾ ਮੁਲਕ ਲੱਗਦਾ ਸੀ। ਔਰ ਦੂਸਰਾ, ਔਰ ਉਹ ਇਹ ਪੀਰੀਅਡ ਸੀ ਕਿ ਈਵਨ ਇੰਦਰਾ ਗਾਂਧੀ 1982 ਜਾਂ 83 ਦੇ ਵਿੱਚ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਆਈ, ਉਹਨੂੰ ਆਨਰ ਕੀਤਾ ਗਿਆ ਸੀ। ਇਹ ਇੱਕ ਆਮ, ਜਦੋਂ ਤੱਕ ਜੂਨ 84 ਤੋਂ ਪਹਿਲਾਂ ਕਿਸ ਕਿਸਮ ਦੇ ਰਿਲੇਸ਼ਨ ਸੀ ਬਹੁਤੇ ਸਮਝ ਵੀ ਨਹੀਂ ਸਕਦੇ। ਜਿਹੜਾ ਵੀ ਐਂਬੈਸਡਰ ਆ ਕੇ ਜੁਆਇਨ ਕਰਦਾ ਸੀ ਅਮਰੀਕਾ ਜਾਂ ਕਿਸੇ ਮੁਲਕ 'ਚ, ਪਹਿਲੀ ਵਿਜ਼ਿਟ ਉਹਦੀ ਗੁਰਦੁਆਰੇ 'ਚ ਹੁੰਦੀ ਸੀ, ਔਰ ਗੁਰਦੁਆਰੇ ਵੈਲਕਮਿੰਗ ਸੀ, ਕਿਉਂਕਿ ਉਦੋਂ ਸਿੱਖਾਂ ਨੂੰ ਕਦੇ ਇਹ ਥੋੜੀ ਲੱਗਾ ਸੀ ਕਿ ਵੀ ਇਹ ਭਾਰਤ ਦੇ ਜਿਹੜਾ ਉਹ ਅਲਟੀਮੇਟਲੀ ਸਾਡੀ ਜਿਹੜੀ ਮੁਲਕ ਦੇ ਨਾਲ ਵਫਾਦਾਰੀ ਹੈ, ਉਸ ਦਾ ਮੁੱਲ ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਹੀ ਦੇਣਾ। ਸੋ ਸਿੱਖ ਨੌਜਵਾਨ, ਕਿਉਂਕਿ 84 ਤੋਂ ਬਾਅਦ ਤਾਂ ਹੁਣ ਬਹੁਤ ਸਾਰਿਆਂ ਦੇ ਲਈ ਅਸਾਈਲਮ ਰਾਹੀਂ ਇੱਥੇ ਪੱਕੇ ਹੋਣਾ ਸੌਖਾ ਹੋ ਗਿਆ। ਬਹੁਤ ਸਾਰੇ ਜਿਹੜੇ ਨੇ ਉਹ ਸਮਝਦੇ ਹੀ ਨਹੀਂ ਨੇ ਕਿ ਇਹ ਜਿਹੜੀ ਅੱਜ ਅਸਾਈਲਮ ਵਕੀਲ ਨੂੰ 5-10 ਹਜ਼ਾਰ ਡਾਲਰ ਦੇ ਕੇ ਮਿਲ ਜਾਂਦੀ ਹੈ, ਇਹਦੇ ਥੱਲੇ ਕਿੰਨੇ ਹਜ਼ਾਰਾਂ ਦਾ ਖੂਨ ਡੁੱਲਿਆ ਹੋਇਆ। ਪਰ 84 ਤੱਕ ਦਾ ਪੀਰੀਅਡ ਉਹ ਸੀ ਜਿਹੜੇ ਇੱਥੇ ਬਹੁਤ ਸਾਰੇ ਆਏ ਵੀ ਸਾਨੂੰ ਇਲੀਗਲ ਸਨ, ਔਰ ਦੂਸਰੇ ਤੌਰ ਤਰੀਕੇ ਕਈ ਸਾਲ ਜਿੱਥੇ ਇਕੱਠੇ ਵੀ ਰਹਿੰਦੇ ਸੀ, 20 25 ਪਤਾ ਨਹੀਂ ਇਮੀਗ੍ਰੇਸ਼ਨ ਨੇ ਕਦੋਂ ਰਾਤ ਨੂੰ ਰੇਡ ਕਰਨਾ, ਬਹੁਤਿਆਂ ਨੇ ਦੌੜ ਜਾਣਾ, ਕੋਈ ਸਰਵਾਈਵ ਕਰਨਾ। ਸੋ ਉਸ ਕਿਸਮ ਦੇ ਨੌਜਵਾਨ ਜਿਹੜੇ ਨੇ, ਜਿਨ੍ਹਾਂ ਦਾ ਆਪਣਾ ਫਿਊਚਰ ਨਹੀਂ ਸੀ, ਬਹੁਤ ਸਾਰੇ ਜਿਹੜੇ ਨੇ ਉਹਨਾਂ ਹਾਲਾਤਾਂ 'ਚ ਸੀ, ਉਹ ਅੰਦਰੋਂ ਅੰਦਰ ਉਹਨਾਂ ਦੇ ਅੰਦਰ ਅੱਗ ਦੇ ਭਾਂਬੜ ਮਚੇ ਹੋਏ ਸੀ ਕਿ ਵੀ ਇਹ ਜੋ ਇਹਨਾਂ ਨੇ ਸਾਡੇ ਨਾਲ ਕੀਤਾ ਇਸ ਦਾ ਅਸੀਂ ਕਿਵੇਂ ਜਵਾਬ ਦਈਏ। ਔਰ ਉਹਨਾਂ ਨੇ ਜਿਹੜਾ ਇਹ ਮਨ ਬਣਾ ਲਿਆ ਕਿ ਬਿਨਾਂ ਕਿਸੇ ਨਾਲ ਇਹ ਗੱਲ ਨੂੰ ਪਬਲਿਕ ਨਹੀਂ ਕੀਤਾ ਗਿਆ, ਬਹੁਤ ਸਾਰੇ ਨੌਜਵਾਨਾਂ ਨੇ ਆਪਣੇ ਤੌਰ ਤੇ, ਕਿ ਇਹਦਾ ਜਵਾਬ ਅਸੀਂ 15 ਅਗਸਤ 1984 ਨੂੰ ਦਿਆਂਗੇ ਨਿਊਯਾਰਕ ਦੇ ਇੰਡੀਆ ਡੇ ਪੈਰੇਡ ਦੇ ਮੌਕੇ। ਤਾਂ ਉਹਨਾਂ ਨੇ ਬੜੇ ਹੀ ਪਲਾਨਡ ਤਰੀਕੇ ਦੇ ਨਾਲ ਜਿਹੜਾ ਜੋ ਹੀ ਪੈਰੇਡ ਉੱਥੋਂ ਨਿਕਲ ਕੇ ਐਨ ਹਾਰਟ ਆਫ ਦਾ ਸਿਟੀ ਆਈ, ਨੌਜਵਾਨਾਂ ਨੇ ਉਵੇਂ ਹੀ ਜਿਵੇਂ ਜਦੋਂ ਅਸੀਂ ਸਿੰਘੂ ਤੋਂ ਸ਼ੰਭੂ ਤੱਕ ਕਹਿੰਦੇ ਹਾਂ ਕਿ ਕਿਵੇਂ ਸਰਕਾਰਾਂ ਦੇ ਰੱਖੇ ਹੋਏ ਜਿਹੜੇ ਕਰੇਨਾਂ ਨਾਲ ਰੱਖੇ ਪੱਥਰ ਸੀ ਹੱਥਾਂ ਨਾਲ ਚੁੱਕੇ, ਜਿਵੇਂ ਉਹਨਾਂ ਨੇ ਸਾਰੇ ਫਲੋਟ ਉਲਟਾਏ, ਕਿਤੇ ਭਾਰਤ ਮਾਤਾ ਕਿਤੇ ਹੈ ਤੇ ਉਹਨਾਂ ਦੇ ਦੂਜੇ ਕਿਤੇ ਨੇ ਹਾਹਾਕਾਰ ਮਚੀ, ਉਹਨਾਂ ਦੇ ਚੀਕਾਂ ਮਾਰਦੇ, ਉਹਨਾਂ ਦੇ ਗੁਜਰਾਤੀ ਆਂਧਰਾਈਟ ਕੋ ਲੁਕ ਰਹੇ ਨੇ, ਕੋ ਛੁਪ ਰਹੇ ਨੇ, ਕੋ ਥੱਲੇ ਵੜ ਰਹੇ ਨੇ, ਸਾਰੇ ਉਲਟਾ ਕਰ ਫੌਰਨ, ਮਤਲਬ ਈਵਨ ਨਿਊਯਾਰਕ ਪੁਲਿਸ ਉਹਦੇ ਲਈ ਤਿਆਰ ਨਹੀਂ ਸੀ। ਹੈਲੀਕਾਪਟਰ ਆ ਗਏ ਉੱਪਰ, ਔਰ ਦੂਜੀ ਸਵੇਰ ਮਿਸ਼ਨ ਸ਼ੁਰੂ ਹੋ ਗਿਆ, ਔਰ
उन्होंने अगे तो पिछे तक वॉकी टॉकीज भी उन्होंने नौजवानों को कि किहड़ा उल्टिया फरोड की वो विच ही उन्होंने सारा काम मुकाता। हालांकि उस तो बेचारे बहुतिया ने सफर किया और बाद दे विच एक उन्होंने विच एजुकेटेड डॉक्टर गुरप्रताप सिंह विरक जिहड़े बेशक यूके के सिटीजन सी उन्होंने भी उहदे च हिस्सा लिया सी। बाद तो एक दो एक्शन होर भी होए उन्होंने एक्सट्राडाइट करके वापस भेज दिता गया सी। होर भी नौजवान कुछ ने जिहड़ा है वो शायद सजावां भी हुई कोई बहुते जिहड़े ने वो निकल गए क्योंकि आइडेंटिटी आईडी तो है ही नहीं सी किसी दी। उन्होंने भी अपना पूरा रखा सी भी बच के किवें निकलना भाई कागज पत्तर तो कोई नहीं। सो एक बड़ा मेजर पार्ट सी और मैसेज ये सी कि भी असी नो मोर विद हिंदू इंडिया हुण साडा अपना मुल्क होएगा। सो उस सारे तो निकल के एक अद्धा साल 85 का लंघ गया जदों कि परमिट्स दूजे तीजे लैने क्योंकि रिचमंड हिल च भी फिर जिहड़े इंडिया पक्षी सी उन्हां दी सफाई हुई 1986 तक पहुंचदे हैं फिर सिख डे पैरेड का आगाज होया उसकी शुरुआत हुई और अदरवाइज तो 36वीं होनी चाहिए है पैरेड पर क्योंकि 2 वरे कोविड के चलते हैं पैरेड नहीं हुई इसलिए 34वीं और इन बिटवीन इंडियन सिस्टम क्योंकि न्यूयॉर्क की जो असीं गल करते हैं फिर मैनहट्टन की गल करते हैं इस गल का ध्यान रहे कि बहुत सारिया पैरेड्स इत्थे नेशनस वालों स्पॉन्सर होंदियां ने जां वड्डे वड्डे कोई जिहड़े वड्डे कारपोरेट घराने जां दूजे जिहड़ी एक शायद किहड़े कपड़ियां एक है अदारा जिन्हां दी खास पैरेड हुंदी है बट मोस्टली नेशनस दी और इंडिया पाकिस्तान डे पैरेड भी हुंदी है पाकिस्तान डे 14 नूं हुंदी है। सो सिखां दा अपना जिहड़ी है सिख डे पैरेड का मतलब एक ज़ाहिर सी कि बिना जिहड़ा किसी नेशन की सपोर्ट दे और यही नहीं भी पैरेड सब तो एक्सपेंसिव पैरेड हुंदी है। एक्सपेंसिव इसलिए कि $1 लाख के करीब तो सिक्योरिटी और दूसरिਆਂ ਦੇ खर्चे हुंदे ने और ये ईजी नहीं है कि भी तुसीं किवें जदों हुण तां चलो गिणती आबादी बहुत वध गई जे असीं उस पीरीयड की गल करते हैं कि किवें उन्होंने उसकी शुरुआत की और उस दी जिहड़ी हब है वो खालिस्तान दे दुआले जिहड़ी है वो रही विच विचाले यतन रहे 1-2 बार 92-93 च एक इस किस्म की टीम रिचमंड च आई नहीं जी साडा कल्चर भी होना चाहिए साडा फलाना भी होना चाहिए और उदों भंगड़े गिद्धे दे फ्लोट भी उन्होंने 1-2 नाल ला ले और मैं कल ही डॉक्टर रंजीत सिंह नाल गल कर रहे सी वो डैलस गए हुए ने मैं क्या याद है भी हुण एक पासे प्रैशर सी इत्थे कि जिहड़ा 92-93 पीरीयड की गल है कि उत्थे पंजाब दे विच किलिंग्स हो रही सी बहुत ज्यादा और भंगड़े गिद्धे का भी जिहड़ी भी कमेटी इत्थे आई उन्होंने वो भी फ्लोट पूरा जिद करके जी ये भी साडा कल्चर है होना चाहिए पर दूजा प्रैशर होया जी चलो असीं ये परेड जिहड़ी है ये ह्यूमन राइट्स नूं एट्रीब्यूट करदे हैं। हुण तुसीं देखो भी जदों तुसीं अपने कॉज तो हटदे हो जां कोई दुविधा क्रिएट करने की कोशिश करते हो हुण न्यूयॉर्क टाइम्स क्योंकि वो पीरीयड सी पंजाब हॉट न्यूज़ दे विच सी न्यूयॉर्क टाइम्स वाले भी कवर करन आए हुण ज़ाहिर है भी ये जिहड़े भंगड़े गिद्धे दे कलरफुल जे कपड़े इधर उधर वो इन्हां नूं ज़्यादा जिहड़े ने अपील करदे ने। सो उन्होंने नैक्सट डे न्यूयॉर्क टाइम्स दे विच एक वो जिहड़ी भंगड़े वाले फ्लोट की पिक्चर ला के ते उन्हां दे कोल प्रैस रिलीज़ भी सी कि भी ये जिहड़ी पैरेड है ह्यूमन राइट्स नूं एट्रीब्यूटेड है। सो उन्होंने हैडलाइन लाई 6 डांसिंग फॉर ह्यूमन राइट्स सो वो चंगा जलूस निकलिया और उस तो बाद फिर इन्हां नूं जिहड़े इस किस्म दे सी मकसद यही सी कल्चर दे नां थल्ले तुसीं खालिस्तान दे मैसेज नूं डिल्यूट करो पर वो हौली हौली निकलदे आ फिर मैं समझदा कि भी ਇਹਦੇ ਬਾਵਜੂਦ कि रिचमंड हिल च अपनी किस्म की धड़ेबाजी हुंदी है चोणां भी हुंदियां ने प्रॉपर वोटां दा जां दूसरा सिस्टम है पर उत्थे कोई भी सैटअप आए और कल्ला रिचमंड हिल नहीं क्योंकि ये पैरेड जदों शुरू हुई तो ट्राई स्टेट दे सिख इनवॉल्व सी रादर इस परेड शामिल होने लई अमरीका दे विच 80 किन्ने क गुरुद्वारे सी सारे ही वो दूर तक मैसाचुसेट्स बॉस्टन तो लैके वैस्ट कोस्ट दे भी कुछ लोग आंदे होणगे और ये जिहड़ा ट्राई स्टेट दीयां कमेटियां दी इनवॉल्वमेंट का यह नतीजा रहा भी ये पैरेड होने तो पहला 2-3 महीने पहला सारे गुरुद्वारियां दीयां मीटिंग्स हुंदियां ने एक डेकोरम तय किया जाता है फ्लोट जिहड़े कि हज़ारां डॉलरां दे खर्च दे उत्ते बनाए जाते हैं हर एक नूं उहदा स्पेस दिता जाता है। सो ये आलमोस्ट जे असीं हुण 34 सालां बाद गल कर रहे हैं और एक ऑर्डर नज़र आता है कि भाई फिर क्योंकि अमरीका दे विचों स्कूली बच्चे होण इन्हां दी पुलिस दूजे तीजे होए
ਉਹਨਾਂ ਨੂੰ ਵੀ ਇਹ ਆਨਰ ਹੁੰਦਾ ਹੈ ਕਿ ਜੀ ਅਸੀਂ ਆਪਣੇ ਬੈਂਡ ਲੈ ਕੇ ਆਵਾਂਗੇ। ਸੋ ਇਸ ਵਾਰ ਵੀ ਬੈਂਡਸ ਦਾ ਜਲਵਾ ਸੀ ਐਤਕੀ, ਹਾਲਾਂ ਸਕੂਲੀ ਬੈਂਡ ਘੱਟ ਸੀ ਕਿਉਂਕਿ ਅਜੇ ਕੋਵਿਡ ਦੇ ਚੱਲਦੇ ਆ, ਉਸ ਨਹੀਂ ਤਾਂ 6-6 7-7 ਬੈਂਡ। ਔਰ ਇਸ ਵਾਰ ਦੀ ਪੈਰੇਡ ਦੇ ਵਿੱਚ ਈਵਨ ਫੈਡਰਲ ਏਜੰਸੀਆਂ ਵੀ ਇਨਵੋਲਵ ਹੋਈਆਂ ਔਰ ਪਿਛਲੇ ਬਿਲ ਬਲੈਸੀਓ ਮੇਅਰ ਦੇ ਚੱਲਦੇ ਆ ਜਿਹੜਾ ਇਹ ਸਿੱਖ ਪੁਲਿਸਮੈਨ ਜਿਹੜੇ ਨਿਊਯਾਰਕ ਪੁਲਿਸ 'ਚ ਨੇ ਉਹਨਾਂ ਨੂੰ ਦਸਤਾਰ ਔਰ ਦਾੜੀ ਦੇ ਨਾਲ ਸਰਵ ਕਰਨ ਦਾ ਹੱਕ ਮਿਲਿਆ। ਉਹਦਾ ਨਤੀਜਾ ਇਸ ਵੇਲੇ ਜੇ ਮੈਂ ਗਲਤ ਨਾ ਹੋਵਾਂ ਤੇ 200-300 ਦੇ ਕਰੀਬ ਸਿੱਖ ਨੌਜਵਾਨ ਨਿਊਯਾਰਕ ਪੁਲਿਸ 'ਚ ਨੇ। ਇੱਥੇ ਵੀ ਅਸੀਂ ਉਹਨਾਂ ਦੀ ਪ੍ਰੈਜ਼ੈਂਸ ਦੇਖੀ ਔਰ ਉਹਨਾਂ ਦਾ ਜਿਹੜਾ ਇਹ ਆਪਣੇ ਆਪ ਦੇ ਵਿੱਚ, ਸੋ ਇਸ ਸਾਰੇ ਦਾ ਜਿਹੜਾ ਪ੍ਰਭਾਵ ਅਸੀਂ ਔਰ ਇਸ ਗੱਲ ਦਾ 2 ਸਾਲ ਕੋਵਿਡ ਦੇ ਚੱਲਦੇ ਆ ਪੈਰੇਡ ਨਹੀਂ ਸੀ ਔਰ ਇਹ ਜੱਕੋ ਤੱਕੀ ਸੀ ਵੀ ਕੀ ਹੋਏਗਾ। ਲੇਕਿਨ ਇਸ ਵਾਰ ਮੈਂ ਸਮਝਦਾ ਹਾਂ ਪਿਛਲੇ ਆਲਮੋਸਟ 30-32 ਸਾਲ ਤੋਂ ਮੈਂ ਲਗਾਤਾਰਤਾ ਨਾਲ ਹਰ ਪੈਰੇਡ ਦੇ ਵਿੱਚ ਸ਼ਮੂਲੀਅਤ ਵੀ ਕੀਤੀ ਹੈ, ਉਹਨੂੰ ਐਡਰੈਸ ਵੀ ਕੀਤਾ। ਇਸ ਵਾਰ ਜਿੰਨਾ ਬੋਲਡਲੀ ਖਾਲਿਸਤਾਨ ਦਾ ਮੈਸੇਜ ਸੀ ਉਹ ਆਪਣੇ ਆਪ ਦੇ ਵਿੱਚ ਬੜੀ ਯੂਨੀਕ ਗੱਲ ਸੀ। ਖਾਲਿਸਤਾਨ ਦੇ ਝੰਡੇ ਬਿਗਨਿੰਗ ਤੋਂ ਐਂਡ ਤੱਕ ਔਰ ਪਾਰਟਿਸਿਪੇਸ਼ਨ ਕਿੱਥੇ ਇੱਕ ਪੀਰੀਅਡ ਸੀ ਸ਼ੁਰੂਆਤੀ ਪੀਰੀਅਡ ਦੇ ਵਿੱਚ ਜੇ ਕੋਈ ਕੌਂਸਲਮੈਨ ਵੀ ਇਲਾਕੇ ਦਾ ਆ ਜਾਏ ਤਾਂ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ। ਕੱਲ ਦੀ ਪੈਰੇਡ 'ਚ ਜਿੱਥੇ ਸਿੱਖ ਸੰਗਤਾਂ ਤਾਂ ਚਾਰ ਚੁਫੇਰੇ ਔਰ ਇਸ ਪੈਰੇਡ ਦਾ ਹੁਣ ਰੈਪੂਟੇਸ਼ਨ ਹੈ ਕਿ ਈਵਨ ਕੁਝ ਲੋਕ ਜਿਵੇਂ ਇਟਲੀ ਤੋਂ UK ਤੋਂ ਔਰ ਯੂਰਪ ਦੇ ਬਾਕੀ ਮੁਲਕਾਂ ਤੋਂ ਵੀ ਤੁਹਾਨੂੰ ਕੁਝ ਪਰਿਵਾਰ ਮਿਲੇ। ਈਵਨ ਜਿਹੜੇ ਨੇ ਨਾਈਜੀਰੀਆ ਤੋਂ ਇੱਕ ਫੈਮਿਲੀ ਸਾਡੇ ਨਾਲ ਸੀ ਸਰਦਾਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਦੇ ਪਰਿਵਾਰ ਨਾਲ ਸੰਬੰਧਿਤ, ਸੋ ਉਹਨਾਂ ਲਈ ਵੀ ਪਹਿਲੀ ਵਾਰ ਸੀ ਇਸ ਪੈਰੇਡ। ਸੋ ਇਹ ਇੱਕ ਉਸ ਕਿਸਮ ਦੀ ਇੱਕ ਪੈਰੇਡ ਹੈ ਜਿਹੜੀ ਸੱਚਮੁੱਚ ਦੇਖਣ ਲਈ ਲੋਕ ਆਉਂਦੇ ਨੇ ਔਰ ਇਸ ਦਾ ਜਲਵਾ ਉਹ ਤੁਸੀਂ ਨਾਲ ਨਾਲ ਸਕਰੀਨ ਤੇ ਦੇਖ ਵੀ ਰਹੇ ਹੋ। ਜਿਨ੍ਹਾਂ ਨੇ ਉਹਨੂੰ ਲਾਈਵ ਦੇਖਣਾ ਹੈ ਸੁਣਨਾ ਹੈ ਉਹ ਵਾਪਸ ਕੱਲ ਦੇ ਪੇਜ ਤੇ ਜਾ ਸਕਦੇ ਨੇ। ਔਰ ਇਸ ਸਾਰੇ ਚ ਪੋਲੀਟੀਕਲ ਪ੍ਰੈਜ਼ੈਂਸ ਹੁਣ ਨਿਊਯਾਰਕ ਤੋਂ ਸੈਨੇਟਰ ਚੱਕ ਸ਼ੂਮਰ ਬੜੇ ਪਾਵਰਫੁਲ ਸੈਨੇਟਰ ਨੇ। ਇਕੱਲੇ ਉਹ ਸੈਨੇਟਰ ਹੀ ਨਹੀਂ, ਨਿਊਯਾਰਕ ਦੇ ਸੈਨੇਟ ਦੇ ਵਿੱਚ ਮੈਜੋਰਿਟੀ ਲੀਡਰ ਨੇ। ਹੁਣ ਸੈਨੇਟ ਮੈਜੋਰਿਟੀ ਲੀਡਰ ਦਾ ਮਤਲਬ ਹੈ ਕਿ ਜੇ ਅਮਰੀਕਾ 'ਚ ਤੁਸੀਂ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਪਾਵਰ ਦੇਖੋ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਔਰ ਸਪੀਕਰ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਤੋਂ ਬਾਅਦ ਜਿਹੜਾ ਉਹ ਸੈਨੇਟ ਮੈਜੋਰਿਟੀ ਲੀਡਰ ਦਾ ਰੁਤਬਾ ਹੈ। ਹੁਣ ਚੱਕ ਸ਼ੂਮਰ ਜਦੋਂ ਪੈਰੇਡ ਸ਼ੁਰੂ ਹੁੰਦੀ ਹੈ ਉਦੋਂ ਵੀ ਸ਼ਮੂਲੀਅਤ ਕਰਦੇ ਨੇ, ਪਹੁੰਚਦੇ ਨੇ ਉੱਥੇ, ਵਾਕ ਕਰਦੇ ਨੇ ਨਾਲ ਔਰ ਸਟੇਜ ਦੇ ਉੱਤੇ ਹਾਲਾਂ ਈਵਨ ਆਰਗੇਨਾਈਜ਼ਰਸ ਨੂੰ ਵੀ ਲੱਗਦਾ ਸੀ ਕਿ ਵੀ ਸਿਰਫ ਜਿਹੜਾ ਉਹ ਆ ਗਏ ਉਹਨਾਂ ਨੂੰ ਆਨਰ ਕਰਕੇ ਉਹਨਾਂ ਦੀ ਸ਼ੀਲਡ ਬਣਾਈ ਸੀ। ਦੇਖ ਉੱਥੇ ਵੀ ਆਇਆ ਔਰ ਉੱਥੇ ਜਿਹੜਾ ਉਹਨੇ ਚੱਕ ਸ਼ੂਮਰ ਨੇ ਐਡਰੈਸ ਕੀਤਾ 4-5 ਮਿੰਟ, ਮੈਂ ਸਮਝਦਾ ਵੀ ਉਹ ਹਰ ਇੱਕ ਦੇ ਦਿਲਾਂ ਨੂੰ ਖੁਸ਼ ਕਰਨ ਵਾਲਾ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਇਹ ਕਾਊਂਟ ਕਰੋ ਵੀ ਸਿੱਖਾਂ ਦਾ ਦੋਸਤ ਸੈਨੇਟ ਦੇ ਵਿੱਚ ਬੈਠਾ ਹੈ। ਉਹਨਾਂ ਕਿਹਾ ਵੀ ਮੈਂ ਸਿੱਖਾਂ ਨੂੰ ਬਹੁਤ ਪਸੰਦ ਕਰਦਾ ਹਾਂ। ਉਹਨਾਂ ਨੇ ਨਿਊਯਾਰਕ ਨੂੰ ਬਹੁਤ ਅਮੀਰ ਬਣਾਇਆ ਹੈ, ਜਿਹੜੇ ਨੇ ਉਹ ਕੰਮਕਾਰ ਲੋਕਾਂ ਨੂੰ ਦਿੱਤੇ ਨੇ, ਰੱਬ ਤੋਂ ਡਰਨ ਵਾਲੀ ਇਹ ਕੌਮ ਹੈ, ਗੋਡ ਫੀਅਰਿੰਗ। ਔਰ ਫਿਰ ਉਹਨੇ ਐਂਡ 'ਚ ਹੀਟ ਕ੍ਰਾਈਮ ਦੀ ਗੱਲ ਵੀ ਕੀਤੀ ਵੀ ਸਫਰ ਕੀਤਾ ਅਸੀਂ ਟੁਗੈਦਰ ਲੜਾਂਗੇ ਜਾਂ ਦੂਜੇ। ਸੋ ਜਦੋਂ ਔਰ ਜਿਵੇਂ ਹੁਣ ਉਹ ਬਜ਼ੁਰਗ ਹੈ ਜਿਵੇਂ ਉਹ ਪ੍ਰੈਜ਼ੈਂਟ ਕਰ ਰਿਹਾ ਸੀ, ਇਹ ਸੀ ਕਿ ਬਈ ਵੋਟਾਂ ਤਾਂ ਇਸ ਲੈਵਲ ਦੇ ਲੋਕਾਂ ਨੂੰ ਕੋਈ ਨਹੀਂ ਹੁੰਦਾ ਵੀ ਉਹਨਾਂ ਨੇ ਇੱਕ ਕੁਝ ਵੋਟਾਂ ਲੈਣ ਲਈ ਆਣਾ ਹੈ। ਹਾਲਾਂ ਪੋਲੀਟੀਕਲ ਪ੍ਰੈਜ਼ੈਂਸ ਤੁਹਾਡੀ ਆਪਣੀ ਥਾਂ ਹੈ, ਲੇਕਿਨ ਇਹ ਸ਼ੋਅ ਤੁਹਾਡੀ ਸਟਰੈਂਥ ਵੀ ਜਦੋਂ ਮਾਈਟ ਪੈਰੇਡ ਦਾ ਜਿਵੇਂ ਮੈਂ ਅਕਸਰ ਜ਼ਿਕਰ ਕੀਤਾ ਹੈ ਕਿ ਇਹ ਕਨਸੈਪਟ ਹੀ ਤੁਹਾਡੀ ਸਟਰੈਂਥ ਚੋਂ ਨਿਕਲਿਆ ਸੀ ਕਿ ਵੀ ਸ਼ੋਅ ਆਫ ਸਟਰੈਂਥ। ਸੋ ਇਸੇ ਤਰ੍ਹਾਂ ਗਵਰਨਰ ਨਿਊਯਾਰਕ ਦੀ ਬੀਬੀ ਜਿਹੜੀ ਇੱਕ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਵੀ ਆ ਕੇ ਗਈ ਕਿਉਂਕਿ ਇੱਕ ਅਨਫੋਰਚੂਨੇਟ ਹੀਟ ਕ੍ਰਾਈਮ ਘਟਨਾ ਉੱਪਰੋਂ ਥਲੀ ਹੋਈਆਂ ਸੀ ਜਿਹਦੇ 'ਚ ਕਿ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੇ ਨੇੜੇ ਅਟੈਕ ਹੋਇਆ ਸੀ। ਸੋ ਉਹਦੇ ਲਈ ਵੀ ਔਰ ਇਸੇ ਤਰ੍ਹਾਂ ਉੱਥੇ ਅਸੈਂਬਲੀਮੈਨ ਜਾਂ ਸੈਨੇਟਰ ਜਾਂ ਦੂਜੇ ਉਹ ਤਾਂ ਉਹਨਾਂ ਦੀ ਇੱਕ ਆਪਣੀ ਲਾਈਨ ਸੀ, ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਆਪਣੀ ਸੀ, ਜਿਹੜੇ ਸਿੱਖ ਬੱਚੇ ਬੱਚੀਆਂ ਐਸਪਾਇਰ ਕਰ ਰਹੇ ਨੇ ਪੋਲੀਟੀਕਲ ਲਾਈਨ ਦੇ ਲਈ ਉਹਨਾਂ ਦੀ ਇੱਕ ਆਪਣੀ ਪ੍ਰੈਜ਼ੈਂਸ ਸੀ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਸਾਰੇ ਦੇ ਵਿੱਚ ਜਿਹੜੀ ਇੱਕ ਤੁਹਾਡੀ ਸਟਰੈਂਥ ਉਹ ਸ਼ੋਅ ਹੋਈ, ਪੋਲੀਟੀਕਲ ਪਾਰਟਿਸਿਪੇਸ਼ਨ ਸੀ। ਔਰ ਯੂਕਰੇਨ ਦਾ ਇਸ਼ੂ ਚੱਲਦੇ ਆ ਯੂਨਾਈਟਿਡ ਸਿੱਖਸ ਵੱਲੋਂ ਜਿਵੇਂ ਉਸ ਬਾਰਡਰ ਦੇ ਉੱਤੇ ਪੋਲੈਂਡ ਦੇ ਇੱਕ ਵੱਡਾ ਹਿਊਮੈਨਿਟੇਰੀਅਨ ਮਿਸ਼ਨ ਜਿਹੜਾ ਹਿਊਮੈਨਿਟੇਰੀਅਨ ਏਡ ਮਿਸ਼ਨ ਕਾਇਮ ਕੀਤਾ ਹੋਇਆ। ਸੋ ਉਹਨਾਂ ਦੇ ਐਫਰਟ ਦੇ ਨਾਲ ਇੱਕ 100 ਸਾਲ ਪੁਰਾਣੀ ਯੂਕਰੇਨੀਅਨ ਆਰਗੇਨਾਈਜੇਸ਼ਨ ਹੈ ਵਿਮਨ ਦੀ
ਵਿਦ ਇਨ ਨਿਊਯਾਰਕ, ਉਹਨਾਂ ਦੀ ਰਿਪਰੈਜ਼ੈਂਟੇਟਿਵ ਬੀਬੀ ਆਪਣੀ ਛੋਟੀ ਬੱਚੀ ਦੇ ਨਾਲ ਆਈ। ਉਹਨੇ ਸਟੇਜ ਤੋਂ ਐਡਰੈਸ ਵੀ ਕੀਤਾ, ਸਿੱਖਾਂ ਦਾ ਸ਼ੁਕਰੀਆ ਵੀ ਅਦਾ ਕੀਤਾ। ਔਰ ਮੈਂ ਵੀ ਆਪਣੀ ਪ੍ਰੈਜੈਂਟੇਸ਼ਨ 'ਚ ਔਰ ਹੋਰ ਵੀ ਜਿਹੜੇ ਆਰਗੇਨਾਈਜ਼ਰ ਸਨ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਇਹ ਕਹਿਣ ਦੇ ਲਈ ਕਿ ਭਾਈ ਅਸੀਂ ਸਿੱਖ ਕੌਮ ਹਮੇਸ਼ਾ ਹੀ ਜਿਹੜੀ ਡਾਊਨ ਟਰੋਡਨ ਨੇ, ਜਿਨ੍ਹਾਂ ਦੇ ਉੱਤੇ ਓਪਰੈਸਡ ਰਿਪਰੈਸਡ ਲੋਕ ਨੇ, ਉਹਨਾਂ ਦੇ ਨਾਲ ਖਲੋਂਦੇ ਨੇ। ਔਰ ਇਹ ਸਾਰੇ ਦੇ ਚੱਲਦੇ ਆ ਈਵਨ ਜਿਵੇਂ ਸਾਡੀ ਟੈਕਨੀਕਲ ਟੀਮ ਦੱਸ ਰਹੀ ਸੀ ਕਿ ਮੈਨਹਟਨ ਪੈਰੇਡ ਦਾ ਜਿੱਥੇ ਇੱਕ ਆਪਣੀ ਔ ਜਾਂ ਜਿਹਨੂੰ ਤਾਮ-ਝਾਮ ਕਹਿੰਦੇ ਨੇ, ਔਰ ਟਿਕਟੌਕ ਤੇ ਦੀਪ ਸਿੱਧੂ ਦੀ ਉਹ ਬਰੀਫ ਜਿਹੀ ਕੋਟ ਜਿਹੜੀ ਹੈ ਉਹ ਟ੍ਰੈਂਡ ਕਰ ਰਹੀ ਸੀ, ਜਿਹਦੇ 'ਚ ਉਹਨੇ ਹਵਾਲਾ ਹੀ ਮੈਨਹਟਨ ਦੀ ਸਿੱਖ ਡੇ ਪੈਰੇਡ ਦਾ ਦਿੱਤਾ ਸੀ ਕਿ ਭਾਈ ਉੱਥੇ ਦੇਖੋ ਕਿਵੇਂ ਅਮਰੀਕਨ ਝੰਡੇ ਦੇ ਨਾਲ ਖਾਲਸੇ ਦਾ ਕੇਸਰੀ ਨਿਸ਼ਾਨ ਵੀ ਝੂਲਦਾ। ਔਰ ਹੋਰ ਵੀ ਕਿਉਂਕਿ ਇਸ ਪੈਰੇਡ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਸਮਰਪਿਤ ਸੀ, ਉੱਥੇ ਦੀਪ ਸਿੱਧੂ ਵਿਸ਼ੇਸ਼ ਤੌਰ ਤੇ ਨੌਜਵਾਨਾਂ ਦੇ ਜਿਹੜੇ ਇੱਕ ਨਾਇਕ ਦੇ ਤੌਰ ਤੇ ਅਮਰਜ ਹੋਏ ਨੇ, ਉਹਨਾਂ ਦੀਆਂ ਤਸਵੀਰਾਂ, ਖਾਲਿਸਤਾਨ ਦੇ ਝੰਡੇ, ਸੰਤ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ, ਖਾਲਿਸਤਾਨ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਦੇ ਨਾਲ ਸਜੇ ਹੋਏ ਫਲੋਟ ਔਰ ਦੀਪ ਸਿੱਧੂ ਦਾ ਮੈਸੇਜ। ਔਰ ਸਿੱਖ ਨੌਜਵਾਨਾਂ ਬੱਚਿਆਂ ਦਾ ਆਪਣਾ ਬੈਂਡ ਵੀ ਜਿਹੜਾ ਵਾਸ਼ਿੰਗਟਨ ਡੀਸੀ ਦੀ ਪੈਰੇਡ 'ਚ ਵੀ ਉਹ ਸ਼ਾਮਲ ਸੀ। ਔਰ ਇਹ ਗੱਲ ਮੁਕੰਮਲ ਨਹੀਂ ਹੋਏਗੀ ਜੇ ਗੱਤਕਾ ਸਾਡੇ ਨੌਜਵਾਨ ਜਿਹੜੀ ਸਭ ਤੋਂ ਜ਼ਿਆਦਾ ਅਟਰੈਕਸ਼ਨ ਖਾਸ ਤੌਰ ਤੇ ਅਮਰੀਕਨਸ ਲਈ ਹੁੰਦੀ ਹੈ, ਇੱਕ ਤਾਂ ਪਹਿਰਾਵਾ ਨੀਲਾ, ਬਸੰਤੀ, ਕੇਸਰੀ ਆਪਣੇ ਆਪ 'ਚ ਹੀ ਕਲਰਫੁੱਲ ਹੈ, ਖਾਲਸਾਈ ਬਾਣੇ ਦੇ ਵਿੱਚ ਸਜੇ ਸਿੰਘ ਸਿੰਘਣੀ ਹੈ, ਵਾਕਿਆ ਹੀ ਉਹਨਾਂ ਦੇ ਚਿਹਰਿਆਂ ਤੇ ਵੀ ਇੱਕ ਨੂਰ ਹੁੰਦਾ ਹੈ ਔਰ ਉਹ ਆਪਣੇ ਜ਼ੋਰ ਦਿਖਾਉਂਦੇ ਨੇ। ਔਰ ਅਸੀਂ ਸਮਝਦੇ ਹਾਂ ਵੀ ਜਿਨ੍ਹਾਂ ਨੇ ਇਹਨਾਂ ਬੱਚੇ ਬੱਚਿਆਂ ਨੂੰ ਤਿਆਰ ਕਰਨ ਦੇ ਲਈ ਕਿੰਨਾ ਵਕਤ ਲਾਇਆ ਜਾਂ ਲਾਉਂਦੇ ਨੇ। ਸੋ ਇਹ ਸਾਰੇ ਦੇ ਨਾਲ ਨਾਲ ਸਮੁੱਚੀ ਤੌਰ ਤੇ ਸਮੁੱਚੀ ਤੁਹਾਨੂੰ ਜਦੋਂ ਕਮੇਟੀ ਥਾਂ ਇਕੱਠੀ ਨਜ਼ਰ ਆਉਂਦੀ ਹੈ, ਭਾਵੇਂ ਮਤਭੇਦ ਆਪਣੀ ਥਾਂ ਹੁੰਦੇ ਨੇ, ਉਹ ਤੁਹਾਨੂੰ ਸਟੇਜ ਤੇ ਨਜ਼ਰ ਆ ਜਾਂਦਾ, ਕੌਣ ਕਿਹਨੂੰ ਮੋਢਾ ਮਾਰ ਕੇ ਅੱਗੇ ਲੰਘ ਰਿਹਾ, ਕੌਣ ਪਿੱਛੇ ਲੰਘ ਰਿਹਾ, ਕਿਹਨੂੰ ਬੋਲਣ ਦਾ ਟਾਈਮ ਪਹਿਲਾਂ ਦਿੱਤਾ ਜਾ ਰਿਹਾ। ਉਹ ਤਾਂ ਇੱਕ ਹਿਊਮਨ ਨੇਚਰ ਵੀ ਹੈ, ਤਾਂ ਉਹ ਸਾਡੀ ਪੰਜਾਬੀ ਤਹਿਜ਼ੀਬ ਦੀ ਇੱਕ ਉਹ ਪਾਣੀਆਂ ਦੀ ਸ਼ਰਾਰਤ ਵੀ ਹੈ। ਲੇਕਿਨ ਫਿਰ ਵੀ ਜਦੋਂ ਤੁਸੀਂ ਔਰ ਆਮ ਲੋਕ ਜਿਹੜੇ ਨੇ ਉਹਨੂੰ ਲੱਗਦਾ ਵੀ ਸੋ ਮੈਨੀ ਸਿੱਖਸ, ਔਰ ਫਿਰ ਇਹ ਲੱਗਦਾ ਵੀ ਸਾਰੇ ਹੀ ਇਕੱਠੇ ਤਾਂ ਅਸੀਂ ਹਾਂ ਨਾ, ਵੀ ਸਾਡੇ ਗੁਰੂ ਗ੍ਰੰਥ ਸਾਹਿਬ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ, ਔਰ ਮਨਾ ਵੀ ਅਸੀਂ ਆਪਣਾ ਸਿਰਜਣਾ ਦਿਵਸ ਰਹੇ, ਆਪਣਾ ਜਨਮ ਦਿਨ ਮਨਾ ਰਹੇ ਕੌਮ ਦੇ ਤੌਰ ਤੇ। ਸੋ ਇਸ ਸਾਰੇ ਦੇ ਨਾਲ ਨਾਲ ਬਾਕੀ ਜਦੋਂ ਤੁਸੀਂ ਆਪਣੇ ਨਗਰ ਕੀਰਤਨ ਆਪਣੇ ਪ੍ਰੋਪਰ ਥਾਂ ਤੇ ਪਹੁੰਚਦਾ ਮੰਜ਼ਿਲ ਤੇ, ਫਿਰ ਸੇਵਾ ਦਾ ਪੱਖ ਜੇ ਤੁਸੀਂ ਦੇਖੋ ਉਹ ਜਿਹੜੇ ਲੰਗਰ ਚੱਲ ਰਹੇ ਨੇ ਜਾਂ ਦੂਜੇ ਐਂਡ ਤੱਕ, ਜਦੋਂ ਹੁਣ ਅਸੀਂ ਸਟੇਜ ਤੋਂ ਉਤਰ ਕੇ ਪਹੁੰਚਣ ਵਾਲੇ ਅਖੀਰਲੇ ਹੁੰਦੇ ਆ, ਪੂਰੇ ਦੇਗਾ ਮੁੱਦੇ ਮਾਰਨ ਤੇ ਹੁੰਦੇ ਨੇ, ਪਰ ਉਹਨਾਂ ਨੂੰ ਵੀ ਪਤਾ, ਉਹਨਾਂ ਨੇ ਵੀ ਰੱਖਿਆ ਹੁੰਦਾ, ਕਹਿੰਦੇ ਅੱਛਾ ਆ ਗਏ, ਉਹਨਾਂ ਨੇ ਉਹ ਕੱਢਿਆ ਹੁੰਦਾ ਹੈ ਔਰ ਸੇਵਾ ਕਰ ਰਹੇ ਹੁੰਦੇ ਨੇ, ਔਰ ਉਹਨਾਂ ਦਾ ਇੱਕ ਆਪਣਾ ਰੰਗ ਹੁੰਦਾ। ਹਾਲਾਂ ਕਿਉਂਕਿ ਸਟਾਕਟਨ ਜਾਂ ਯੂਬਾ ਸਿਟੀ ਦੀ ਤਰਜ਼ ਤੇ ਇੱਥੇ ਰਾਹ ਦੇ ਵਿੱਚ ਨਹੀਂ ਹੁੰਦਾ ਕੁਝ ਵੀ, ਤਾਂ ਪਲੇਸ ਵੀ ਥੋੜਾ ਹੈ, ਰੈਸਟ੍ਰਿਕਸ਼ਨਸ ਵੀ ਨੇ, ਲੇਕਿਨ ਜਿਵੇਂ ਭਰ ਕੇ ਪੂਰੇ ਉਹ ਪ੍ਰਸ਼ਾਦ ਦੇ ਨਾਂ ਥੱਲੇ ਜੋ ਕਾਜੂ ਬਦਾਮ ਔਰ ਡਰਾਈ ਫਰੂਟ ਚਾਰ ਚਫੇਰੇ ਵਾਲਿਆਂ ਨੂੰ ਵੰਡਿਆ ਜਾ ਰਿਹਾ ਹੁੰਦਾ ਤੇ ਪਹੁੰਚ ਕੇ ਫਿਰ ਇੱਕ ਲੰਗਰ ਦੀ ਆਪਣੀ ਸ਼ਾਨ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਬਈ ਇਹ ਸਾਰੇ 'ਚ ਜਿੱਥੇ ਸਾਰੀਆਂ ਹੀ ਆਰਗੇਨਾਈਜੇਸ਼ਨਸ ਦੀ ਪਾਰਟਿਸਿਪੇਸ਼ਨ ਸੀ, ਸਿੱਖਸ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ TV 84 ਦੀ ਟੀਮ ਦਾ ਜੇ ਮੈਂ ਸ਼ੁਕਰੀਆ ਨਾ ਅਦਾ ਕਰਾਂ ਤੇ ਇਹ ਬਣੇਗਾ ਨਹੀਂ ਗੱਲ। ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ, ਪ੍ਰੀਵੀਅਸ ਈਵਨਿੰਗ ਤੱਕ ਪਤਾ ਨਹੀਂ ਸੀ ਕਿਉਂਕਿ ਐਤਕੀ ਕਿਸੇ ਨੂੰ ਕੋਈ ਥਾਂ ਅਲਾਟ ਨਹੀਂ ਸੀ ਕੀਤੀ ਹੋਈ, ਲੇਕਿਨ ਸਵੇਰੇ 6 ਵਜੇ ਜਾ ਕੇ ਪਿੱਕਾ ਲੈ ਕੇ ਸੈੱਟ ਕੀਤਾ। ਔਰ ਸਾਡਾ ਬੇਸ਼ੱਕ ਕੌਣ ਕਿਹਦੇ ਗੁਣ ਗਾਉਂਦਾ ਹੈ, ਪਰ ਅਸੀਂ ਤਾਂ ਸਿੱਖ ਸੰਗਤ ਦੀ ਕਚਹਿਰੀ 'ਚ ਹੀ ਹੁੰਦੇ ਆ। TV 84 ਕੱਲਾ ਇੱਕੋ ਇੱਕ ਚੈਨਲ ਸੀ ਜਿਨ੍ਹਾਂ ਨੇ ਪਿੱਕੇ ਦੇ ਉੱਤੇ ਆਪਣਾ ਜਿਹੜਾ ਕੈਮਰੇ ਲਾ ਕੇ ਉਸ ਨੂੰ ਪ੍ਰੋਪਰ ਇੱਕ ਸਪੇਸ ਤੋਂ ਕਵਰ ਕੀਤਾ, ਬਿਗਨਿੰਗ ਤੋਂ ਐਂਡ ਤੱਕ ਉਸ ਨੂੰ ਕਵਰ ਕੀਤਾ, ਔਰ ਸਟੂਡੀਓ 'ਚੋਂ ਵੀ ਉੱਥੇ ਬੈਠਿਆਂ ਵੀ। ਸੋ ਮੈਂ ਆਪਣੇ ਸਾਰੀ ਟੀਮ ਦਾ, ਸਮੁੱਚੀ ਟੀਮ ਦਾ ਖਾਸ ਤੌਰ ਤੇ ਧੰਨਵਾਦ ਵੀ ਕਰਦਾ। ਤੁਸੀਂ ਵੀ ਬੜੀ ਅੱਛੀ ਓਪਨਿੰਗ ਵੀ ਕੀਤੀ, ਉਹਨੂੰ ਸਾਰੇ ਨੂੰ ਕਵਰ ਵੀ ਕੀਤਾ, ਔਰ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਵੀ ਵਕਤ ਦੇ ਨਾਲ ਥੋੜਾ ਕੁਝ ਸਿੱਖ ਰਹੇ ਹਾਂ, ਔਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ
ਜਿਹੜਾ ਵੱਧ ਤੋਂ ਵੱਧ ਜਿਹੜੀ ਉਹ ਕਵਰੇਜ ਵੀ ਹੋਏ। ਹੁਣ ਆਉਣ ਵਾਲਾ 29 ਅਪ੍ਰੈਲ ਜਿਹੜਾ ਕਿ ਖਾਲਿਸਤਾਨ ਡੈਕਲੇਰੇਸ਼ਨ ਡੇ ਹੈ, ਇਸ ਬਾਤ ਦਾ ਖਾਸ ਸਮਾਗਮ ਵੀਰ ਸਵਰਨਜੀਤ ਸਿੰਘ ਹੋਰਾਂ ਦੇ ਉਦਮ ਨਾਲ ਕਨੈਟੀਕਟ ਸਟੇਟ ਦੇ ਨਾਰਵਿਚ ਸਿਟੀ ਹਾਲ ਦੇ ਵਿੱਚ ਹੋ ਰਿਹਾ। ਉਹਨੂੰ ਵੀ TV 84 ਦੀ ਟੀਮ ਕਵਰ ਕਰੇਗੀ ਔਰ ਅਸੀਂ ਸਮੂਹ ਵੀਰਾਂ ਭੈਣਾਂ ਦਾ ਜਿਹੜੇ ਸਾਨੂੰ ਮਿਲੇ ਆ ਕੇ, ਜਿਨ੍ਹਾਂ ਦੀ TV 84 ਨਾਲ ਮੁਹੱਬਤ ਹੈ, ਪਿਆਰ ਕਰਦੇ ਨੇ ਔਰ ਉਹਨਾਂ ਦੇ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹਨਾਂ ਤੇ ਅਸੀਂ ਪੂਰਾ ਉਤਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ। ਪਰ ਜਿਵੇਂ ਅਸੀਂ ਇਹ ਕਿਹਾ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਇੱਕ ਜਿਹੜਾ ਕਪਲੇਟ ਪਤਾ ਨਹੀਂ ਕਿਹਨਾਂ ਦਾ ਹੈ, ਪਰ ਇਹ ਮੈਂ ਅਕਸਰ ਦੁਹਰਾਉਂਦਾ कि ए ज़र तू खुदा तो नहीं वा लेकिन वाह खुदा खुदा से कम भी नहीं। कि ए पैसे तू रब तो नहीं है पर रब दी सौ रब तो घट भी नहीं है। सो असी ये तवक्को करते हैं कि भाई ये जिन्ना क TV 84 दे कोल साडे कोल साधन ने, सानू तुहाडी हमायत है, असी इस काम नू जारी रख रहे हैं और सानू खुशी है कि भी इस पैरेड नू इस सालम TV चैनल ने ही थ्रू आउट कवर किया है और साडे दर्शकों वालों इसनूं बहुत सराहया भी। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਿੱਖ ਡੇ ਪਰੇਡ ਦੇ ਹਵਾਲੇ ਨਾਲ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਰੋਤੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ वन टाइम डोनेट कर सकते हो, मंथली डोनेट भी कर सकते हो। तो TV 84 के नाम से चैक बना के सानू मेल भी कर सकते हो साढ़े इस पते ते 36-01 37th Avenue लॉन्ग आइलैंड सिटी न्यूयॉर्क 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮਾ ਦਿਹਾੜੇ ਨੂੰ ਮੁੱਖ ਰੱਖਦਿਆਂ ਨਾਰਵਿਚ ਸਿਟੀ ਹਾਲ ਕਨੈਟੀਕਟ ਵਿਖੇ ਆਉਂਦੇ ਸ਼ੁੱਕਰਵਾਰ 29 ਅਪ੍ਰੈਲ 2022 ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ। ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਦੀ 36ਵੀਂ ਵਰ੍ਹੇਗੰਢ ਤੇ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚ ਰਹੇ ਹਨ। ਸਵਰਨਜੀਤ ਸਿੰਘ ਖਾਲਸਾ ਤੇ ਸਮੁੱਚੀ ਟੀਮ ਵੱਲੋਂ ਆਪ ਸਭ ਨੂੰ ਇਸ ਇਕੱਤਰਤਾ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। UK ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ। ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327 583 0424। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਅਮਰੀਕਾ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਕਮਿਸ਼ਨ US ਸਰਫ ਵੱਲੋਂ ਆਪਣੀ 2021 ਦੀ ਧਾਰਮਿਕ ਆਜ਼ਾਦੀ ਰਿਪੋਰਟ ਜਾਰੀ ਕੀਤੀ ਗਈ ਹੈ। ਸੋ ਇਸ ਵਿੱਚ ਭਾਰਤ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਲਈ
ਖਤਰਨਾਕ ਜਿਹੜੀ ਲਾਲ ਸੂਚੀ ਵਾਲੇ ਦੇਸ਼ਾਂ ਵਿੱਚ ਰੱਖਿਆ ਗਿਆ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਬੇਸ਼ੱਕ ਜਦੋਂ ਅਸੀਂ ਅਮਰੀਕਾ ਦਾ ਜਾਂ ਯੂਕੇ ਦਾ ਰਵੱਈਆ ਦੇਖਦੇ ਹਾਂ ਭਾਰਤ ਪ੍ਰਤੀ, ਤੇ ਅਫਸੋਸ ਹੁੰਦਾ ਹੈ ਕਿ ਜਿਹੜੇ ਮੁਲਕ ਆਪਣੇ ਆਪ ਨੂੰ ਸਿਵਲਾਈਜੇਸ਼ਨ ਦੁਨੀਆ ਨੂੰ ਦੇਣ ਦੇ ਮੋਢੀ ਮੰਨਦੇ ਨੇ, ਜਾਂ ਅਮਰੀਕਾ ਜਿਹੜਾ ਚੈਂਪੀਅਨ ਆਫ ਹਿਊਮਨ ਰਾਈਟਸ ਦੇ ਥੱਲੇ ਕਈ ਦਹਾਕੇ ਦੂਸਰਿਆਂ ਦੀ ਜਵਾਬ ਤਲਬੀ ਕਰਦਾ ਰਿਹਾ, ਕਿ ਅੱਜ ਇਹਨਾਂ ਨੇ ਕਿਵੇਂ ਅੱਖਾਂ ਬੰਦ ਕੀਤੀਆਂ ਹੋਈਆਂ ਕਿ ਮੋਦੀ ਰਜੀਮ ਜਿਹੜਾ ਬਿਲਕੁਲ ਨਾਜ਼ੀ ਤਰਜ਼ ਦੀ ਹਕੂਮਤ ਜੋ ਉਹਨਾਂ ਨੇ 1930 ਚ ਜਿਹੜਾ ਜਰਮਨੀ ਚ ਕੀਤਾ, ਜਾਂ ਮੁਸੋਲਿਨੀ ਦਾ ਫਾਸ਼ਿਜ਼ਮ ਜੋ ਉਹਨੇ ਇਟਲੀ ਚ ਆਪਣੇ ਲੋਕਾਂ ਨਾਲ ਕੀਤਾ, ਬਿਲਕੁਲ ਉਸੇ ਤਰਜ਼ ਦੇ ਉੱਤੇ ਬੜੇ ਵਿਉਂਤਬੱਧ ਤਰੀਕੇ ਨਾਲ ਸਿਸਟੇਮੈਟਿਕ ਆਰਗੇਨਾਈਜ਼ਡ ਜਿਹੜਾ ਉਹ ਘੱਟ ਗਿਣਤੀਆਂ ਦਾ ਅਕਲੀਅਤਾਂ ਦਾ ਕਾਣ ਕੀਤਾ ਜਾ ਰਿਹਾ। ਉਹਨਾਂ ਦੀਆਂ ਧਾਰਮਿਕ ਆਜ਼ਾਦੀਆਂ, ਉਹਨਾਂ ਦੇ ਮੁੱਢਲੇ ਹੱਕ, ਬੇਸਿਕ ਫਰੀडम्स ਉਹਨਾਂ ਨੂੰ ਕੁਚਲਿਆ ਜਾ ਰਿਹਾ, ਔਰ ਕਿਵੇਂ ਖਾਸ ਤੌਰ ਤੇ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਉਹਨਾਂ ਨੂੰ ਖੁੱਲ੍ਹ ਕੇ ਨਿਸ਼ਾਨਾ ਬਣਾਇਆ ਜਾ ਰਿਹਾ। ਮੀਡੀਆ ਉਸ ਦੇ ਲਈ ਗਰਾਊਂਡ ਤਿਆਰ ਕਰਦਾ ਹੈ। ਅਦਾਲਤਾਂ 'ਚ ਕੋਈ ਇਨਸਾਫ ਨਾਂ ਦੀ ਚੀਜ਼ ਨਹੀਂ। ਐਗਜ਼ੈਕਟਿਵ ਬਿਊਰੋਕ੍ਰੇਸੀ ਖੁੱਲ੍ਹ ਕੇ ਹਿੰਦੂਤਵਾ ਦੇ ਏਜੰਡੇ ਦੀ ਹਮਾਇਤ ਕਰਦੀ ਹੈ, ਔਰ ਲੈਜਿਸਲੇਚਰ ਦੇ ਵਿੱਚ ਉਹਨਾਂ ਦੇ ਕੋਲ ਬਰੂਟ ਮੈਜੋਰਿਟੀ ਹੈ। ਜਿਸ ਕਿਸਮ ਦੇ ਮਰਜ਼ੀ ਲਾਅ, ਐਂਟੀ ਕਨਵਰਸ਼ਨ ਲਾਜ਼, ਕਿਸੇ ਤੇ ਕੋਈ ਪਾਬੰਦੀ ਦੀ ਗੱਲ, ਔਰ ਦੂਸਰਾ ਉਹ ਸਾਰੇ ਦੇ ਉੱਤੇ ਲੱਗੇ ਹੋਏ ਨੇ। ਪਰ ਇਹ ਜਿਹੜੇ ਨੇ ਇਹਨਾਂ ਨੇ ਅੱਖਾਂ ਬੰਦ ਕੀਤੀਆਂ। ਇਹਨਾਂ ਨੂੰ ਇੰਡੀਆ ਆਪਣਾ ਸਟ੍ਰੈਟੇਜਿਕ ਪਾਰਟਨਰ ਨਜ਼ਰ ਆਉਂਦਾ ਹੈ, ਔਰ ਜਿਵੇਂ ਬੋਰਿਸ ਜੌਨਸਨ ਨੇ ਆਪਣੀ ਇਸ 2 ਰੋਜ਼ਾ ਵਿਜ਼ਿਟ ਦੇ ਵੇਲੇ ਮੋਦੀ ਦੀ ਪਿੱਠ ਠੋਕੀ ਹੈ, ਸੋ ਉਸ ਦੇ ਨਾਲ ਮੇਰਾ ਖਿਆਲ ਹੈ ਕਿ ਵੀ ਜਿਹੜੇ ਕਦੇ ਇਹਨਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਨੇ ਹਿਊਮਨ ਰਾਈਟਸ ਦੇ ਇਸ਼ੂ ਨੂੰ ਜਿਹੜਾ ਹਾਈਲਾਈਟ ਕੀਤਾ ਹੋਏਗਾ, ਉਹ ਵੀ ਆਪਣੀਆਂ ਕਬਰਾਂ ਦੇ ਵਿੱਚ ਜਿਹੜਾ ਪਲਸੇਟੇ ਮਾਰਦੇ ਹੋਣਗੇ, ਜਿਨ੍ਹਾਂ ਨੂੰ ਕਹਿੰਦੇ ਨੇ ਕਿ ਮਸਟ ਬੀ ਟਰਨਿੰਗ ਇਨ देयर ਗ੍ਰੇਵਸ। ਪਰ ਕੋਈ ਨਾ ਕੋਈ ਜਿਹਨੂੰ ਤੁਸੀਂ ਇੱਕ ਹੋਪ ਦੀ ਕਿਰਨ ਦੇਖਦੇ ਹੋ, ਉਹ ਤੁਹਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਬੇਸ਼ੱਕ ਸਟੇਟ ਦੀਆਂ ਨੀਤੀਆਂ ਅਲਟੀਮੇਟਲੀ ਆਪਣੇ ਨੈਸ਼ਨਲ ਇੰਟਰਸਟ ਦੇ ਥੱਲੇ ਕੁਛ ਦੀਆਂ ਕੁਛ ਹੁੰਦੀਆਂ ਹੋਣ, ਲੇਕਿਨ ਕੁਛ ਅਦਾਰੇ ਜਿਹੜੇ ਨੇ ਉਹ ਬਿਲਕੁਲ ਆਜ਼ਾਦਾਨਾ ਤੌਰ ਦੇ ਉੱਤੇ ਉਹੀ ਬਿਆਨਦੇ ਨੇ ਜੋ ਹਕੀਕਤ 'ਚ ਨਜ਼ਰ ਆ ਰਿਹਾ। USCIRF, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਇਹ 1996-97 ਦੇ ਪੀਰੀਅਡ ਦੇ ਵਿੱਚ ਬਾਈ ਪਾਰਟੀਸਨ US ਕਾਂਗਰਸ ਵੱਲੋਂ ਜਿਹੜਾ ਇਹ ਅਦਾਰਾ ਥਾਪਿਆ ਗਿਆ। ਇਸ ਦੇ ਵਿੱਚ ਦੋਨੋਂ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਨੇ, ਡੈਮੋਕ੍ਰੈਟ, ਰਿਪਬਲਿਕਸ, ਔਰ ਇੱਕ ਜਿਹੜਾ ਪਾਵਰਫੁਲ, ਇਹਨੂੰ ਸੈਮਾਈ ਗਵਰਨਮੈਂਟਲ ਇਸ ਲਈ ਕਿਹਾ ਜਾਂਦਾ ਹੈ ਕਿ ਫਾਈਨੈਂਸਿੰਗ ਗਵਰਨਮੈਂਟ ਦੀ ਹੈ, ਪਾਰਟਿਸਿਪੇਸ਼ਨ ਵੀ ਉਹਨਾਂ ਦੀ ਹੈ, ਪਰ ਇਹਨਾਂ ਦੀ ਰਿਪੋਰਟ ਬਾਈਂਡਿੰਗ ਨਹੀਂ ਹੈ ਸਟੇਟ ਡਿਪਾਰਟਮੈਂਟ ਦੇ ਉੱਤੇ। ਸਟੇਟ ਡਿਪਾਰਟਮੈਂਟ ਫੋਰਨ ਅਫੇਅਰਸ ਨੂੰ ਕਹਿੰਦੇ ਨੇ ਇੱਥੇ, ਉਹ ਬਾਈਂਡਿੰਗ ਨਹੀਂ, ਉਹ ਮੰਨਣਾ ਜਾਂ ਨਾ ਮੰਨਣਾ ਇਹ ਉਹਨਾਂ ਨੇ ਆਪਣੇ ਕੋਲ ਰੱਖਿਆ ਹੁੰਦਾ ਹੈ। ਤੇ ਜਿਹੜਾ ਉਹ ਉਸ ਚੋਂ ਉਹਨਾਂ ਨੂੰ ਜਿਹੜਾ ਪੋਲੀਟੀਕਲੀ ਜੋ ਸੂਟ ਕਰਦਾ ਹੁੰਦਾ, ਜੇ ਉਹ ਰਿਪੋਰਟ ਦਾ ਹਿੱਸਾ ਪੋਲੀਟੀਕਲੀ ਵੀ ਸੂਟ ਕਰਦਾ ਹੈ, ਸਟ੍ਰੈਟੇਜਿਕਲੀ ਫਿਰ ਉਹ ਇੰਪਲੀਮੈਂਟ ਹੋ ਜਾਂਦਾ। ਜਿਹਨਾਂ ਦੇਸ਼ਾਂ ਨੂੰ ਖੜਕਾਣਾ ਉਹਨਾਂ ਨੂੰ ਤੁਸੀਂ USCIRF ਦੀ ਰਿਪੋਰਟ ਦਿਖਾ ਦਿੰਦੇ ਹੋ ਕਿ ਭਾਈ ਤੁਹਾਡਾ ਇਹ ਹੈ, ਤੇ ਜਿੱਥੇ ਨਹੀਂ ਹੈ ਉੱਥੇ ਤੁਸੀਂ USCIRF ਤਾਂ ਇੰਡੀਪੈਂਡੈਂਟਲੀ ਆਪਣੀ ਰਿਪੋਰਟ ਤਿਆਰ ਕਰਦਾ ਹੈ, ਪਰ ਤੁਸੀਂ ਉਹਨੂੰ ਜਿਹੜਾ ਲਾਗੂ ਨਹੀਂ ਕਰਦੇ। ਇਸ ਲਈ ਮੁਲਕ ਨੂੰ ਵੀ ਤੁਸੀਂ ਜਿਹਦੇ ਖਿਲਾਫ ਇਹ ਹੁੰਦਾ ਹੈ ਦੱਸ ਦਿੰਦੇ ਹੋ ਜੀ ਅਸੀਂ ਤੁਹਾਨੂੰ ਫੇਵਰ ਕਰ ਰਹੇ ਹਾਂ। ਅੱਛਾ, ਇਸ ਦੇ ਵਿੱਚ ਕਿਉਂਕਿ ਜ਼ਾਹਰ ਹੈ ਕਿ ਵੀ ਇਸ ਰਿਪੋਰਟ, ਇਸ ਕਮਿਸ਼ਨ ਦਾ ਨਾਂ ਹੀ ਦੱਸਦਾ ਹੈ ਕਿ ਭਾਈ ਜਿਹੜੀ ਹੈ USCIRF ਜਿਹੜਾ ਹੈ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦਾ ਕਮਿਸ਼ਨ ਹੈ, ਤੇ ਰਿਲੀਜੀਅਸ ਫਰੀडम्स ਜਿੰਨੀਆਂ ਭਾਰਤ ਦੇ ਵਿੱਚ ਅੱਜ ਵਾਇਓਲੇਟ ਹੋ ਰਹੀਆਂ, ਹਰ ਸਾਲ ਹੋ ਰਹੀਆਂ। 2021 ਦਾ ਵਰ੍ਹਾ, ਕਿਉਂਕਿ ਜਦੋਂ ਸਾਲ ਪੂਰਾ ਹੋ ਜਾਂਦਾ ਉਸ ਤੋਂ ਅਗਲੇ ਸਾਲ ਉਹ ਪਿਛਲੇ ਸਾਲ ਦੀ ਰਿਪੋਰਟ ਕੱਢਦੇ ਨੇ। ਅਜੇ 2022 ਤਾਂ ਅਸੀਂ ਅਪ੍ਰੈਲ 'ਚ ਪਹੁੰਚੇ ਹਾਂ। ਸੋ ਇਹ ਜਿਹੜੀ USCIRF ਦੀ ਰਿਲੀਜੀਅਸ ਫਰੀडम ਰਿਪੋਰਟ ਹੈ 2021 ਦੀ ਹੈ। ਸੋ ਜਿਹੜੀਆਂ ਘਟਨਾਵਾਂ 31 ਦਸੰਬਰ 2021 ਤੱਕ ਭਾਰਤ 'ਚ ਵਾਪਰੀਆਂ ਉਹਨਾਂ ਨੂੰ ਆਧਾਰ ਬਣਾ ਕੇ USCIRF ਨੇ ਆਪਣੀ ਰਿਪੋਰਟ ਅੱਜ ਹੀ ਜਾਰੀ ਕੀਤੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਤੋਂ ਪਹਿਲਾਂ 2 ਸਾਲ ਪਹਿਲਾਂ 2020 USCIRF ਦੀ 2020 ਦੀ ਇੰਡੀਆ ਰਿਪੋਰਟ ਔਰ USCIRF ਦੀ 2019 ਦੀ ਜਿਹੜੀ ਇੰਡੀਆ ਰਿਪੋਰਟ ਹੈ, ਉਹਨਾਂ ਦੇ ਵਿੱਚ ਵੀ ਹੁਣ ਇਹਨਾਂ 'ਚ ਕੈਟਾਗਰੀਜ਼ ਨੇ ਕਿ ਭਾਈ ਕਿੱਥੇ ਕਿੰਨੀ ਵਾਇਓਲੇਸ਼ਨ ਹੋ ਰਹੀ ਹੈ, ਉਹਦੇ ਤੇ ਰਿਕਮੈਂਡੇਸ਼ਨਸ ਵੀ ਹੁੰਦੀਆਂ। ਪਰ ਇੱਕ ਜਿਹੜੇ ਮੁਲਕ ਨੂੰ ਸਭ ਤੋਂ ਖਤਰਨਾਕ
ਵਾਇਓਲੇਟਰ ਆਫ ਹਿਊਮਨ ਰਾਈਟਸ ਐਲਾਨਣਾ ਹੁੰਦਾ ਹੈ, ਉਹਦੇ ਲਈ ਜਿਹੜਾ ਟਾਈਟਲ ਹੈ ਕੰਟਰੀ ਆਫ ਪਾਰਟਿਕੂਲਰ ਕੰਸਰਨ COPC। ਇਹਦਾ ਮਤਲਬ ਹੁੰਦਾ ਕਿ ਰੈੱਡ ਲਾਈਨ, ਕਿ ਵੀ ਇਹ ਇਸ ਤੋਂ ਵੱਧ ਕੇ ਹੋਰ ਜਿਹੜੀ ਹੈ ਕੋਈ ਕੈਟਾਗਰੀ ਨਹੀਂ ਹੈ। ਸੋ ਆਪਣੀ 1919 ਦੀ ਰਿਪੋਰਟਸ ਤੇ ਬੇਸਡ ਵੀ 20 ਤੇ ਵੀ ਪਿਛਲੇ 2 ਸਾਲਾਂ ਤੋਂ US ਸਰਫ ਰਿਕਮੈਂਡ ਕਰ ਰਿਹਾ ਕਿ ਇੰਡੀਆ 'ਚ ਹਿੰਦੂਤਵੀ ਮੋਦੀ ਸਰਕਾਰ ਵੱਲੋਂ ਜਿਵੇਂ ਵਾਇਓਲੇਟ ਕੀਤੀਆਂ ਜਾ ਰਹੀਆਂ ਨੇ ਮਜ਼ਹਬੀ ਆਜ਼ਾਦੀਆਂ ਅਕਲੀਤਾਂ ਦੀਆਂ, ਇਹਨੂੰ ਜਿਹੜਾ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ। ਫਿਰ ਇਹ ਇਕੱਲਾ ਐਲਾਨਣਾ ਨਹੀਂ ਹੁੰਦਾ ਕਿ ਜੀ ਕੋਈ ਸਰਟੀਫਿਕੇਟ ਕਿਸੇ ਨੂੰ ਨੰਬਰ ਦੇ ਦਿੱਤੇ ਨੇ, ਫਿਰ ਇਹਦੇ ਤੇ ਬੇਸਡ ਜਿਹੜਾ ਦੂਸਰਾ ਸਟੈਪ ਹੁੰਦਾ ਹੈ ਕਿ ਸਟੇਟ ਡਿਪਾਰਟਮੈਂਟ ਜਾਂ ਵਾਈਟ ਹਾਊਸ ਦੇ ਉੱਤੇ ਜਿਹੜੇ ਇਹ ਪ੍ਰੈਸ਼ਰ ਬਿਲਡ ਕੀਤਾ ਜਾਂਦਾ ਹੈ ਕਿ ਇਹਨਾਂ ਮੁਲਕਾਂ ਦੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਜਾਣ। ਹੁਣ 2 ਸਾਲ ਤੋਂ ਬੇਸ਼ੱਕ US ਸਰਫ ਨੇ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ, ਲੇਕਿਨ ਸਟੇਟ ਡਿਪਾਰਟਮੈਂਟ ਨੇ ਉਹਨੂੰ ਐਗਜ਼ੈਂਪਸ਼ਨ ਦੇ ਦਿੱਤੀ ਕਿਉਂਕਿ ਉਹ ਤਾਂ ਇੰਡੀਆ ਦੇ ਨਾਲ ਉਹਨੂੰ ਚਾਈਨਾ ਦੇ ਅਗੇਂਸਟ ਐਜ਼ ਏ ਬੁਲਵਾਕ ਖੜਾ ਕਰ ਰਹੇ ਨੇ, ਜਿਹਦੇ ਕਰਕੇ ਕੁਆਡ ਔਰ ਦੂਜੇ 'ਚ ਵਾੜਿਆ। ਔਰ ਲਾਸਟ ਈਅਰ ਤਾਂ ਇਵੇਂ ਹੋਇਆ ਜਦੋਂ ਇਹ ਰਿਪੋਰਟ ਜਾਰੀ ਹੋਈ ਔਰ ਇੰਡੀਆ ਨੂੰ ਕਿਹਾ ਗਿਆ ਤੇ ਇਹਨੂੰ ਕਿਵੇਂ ਰਿਡੀਕਿਊਲ ਕੀਤਾ ਸੀ S ਜੈਸ਼ੰਕਰ ਫੋਰਨ ਮਿਨਿਸਟਰ ਨੇ। ਉਹਨੇ ਕਿਹਾ ਜੀ ਵਟ US ਸਰਫ, ਕਿ ਵੀ ਹੁਣ ਟਰਮ ਹੈ ਕਿ ਵੀ ਕੰਟਰੀ ਆਫ ਪਾਰਟਿਕੂਲਰ ਕੰਸਰਨ, ਤਾਂ ਉਹਨੇ ਰਿਡੀਕਿਊਲ ਕਰਦਿਆਂ ਕਿਹਾ ਸੀ ਕਿ ਇਹ ਆਰਗੇਨਾਈਜੇਸ਼ਨ ਆਫ ਪਾਰਟਿਕੂਲਰ ਕੰਸਰਨ ਹੈ। ਔਰ ਇਸ ਤੋਂ ਪਹਿਲਾਂ ਮਤਲਬ ਹੁਣ ਇਹ ਇੱਕ ਬੜਾ ਜਿਹੜਾ ਹੈ ਉਹ ਘਟੀਆ ਰਿਡੀਕਿਊਲ ਹੈ ਕਿ ਇਹ ਆਰਗੇਨਾਈਜੇਸ਼ਨ ਦਾ ਹੀ ਕੋਈ ਵਜੂਦ ਨਹੀਂ ਹੈ, ਇਹ ਤਾਂ ਐਵੇਂ ਇੱਕ ਪ੍ਰੋਪੇਗੈਂਡਾ ਲਈ ਖੜੀ ਕੀਤੀ ਹੋਈ ਹੈ। ਸੋ ਅਸੀਂ ਸਮਝਦੇ ਹਾਂ ਵੀ ਫਿਰ ਵੀ ਇਸ ਦਾ ਫਾਇਦਾ ਇਹ ਹੁੰਦਾ ਹੈ ਇਹਨਾਂ ਰਿਪੋਰਟਾਂ ਦਾ, ਇੱਕ ਤਾਂ ਜਿਹੜੇ ਲੋਕ ਇੰਡੀਪੈਂਡੈਂਟਲੀ ਸਿਚੁਏਸ਼ਨ ਨੂੰ ਸਮਝਣਾ ਚਾਹੁੰਦੇ ਨੇ ਉਹਨਾਂ ਨੂੰ ਸਮਝ ਆਉਂਦੀ ਹੈ ਵੀ ਕੀ ਹੋ ਰਿਹਾ। ਦੂਸਰਾ ਜਿਹੜੇ ਅਸੀਂ ਸਮਝਦੇ ਹਾਂ ਵੀ ਹਜ਼ਾਰਾਂ ਦੀ ਗਿਣਤੀ 'ਚ ਪੋਲੀਟੀਕਲ ਅਸਾਈਲਮ ਦੇ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਉਹਨਾਂ ਦੀ ਮਦਦ ਹੁੰਦੀ ਹੈ, ਕਿਉਂਕਿ ਜਦੋਂ ਤੁਸੀਂ ਕਨਫਰੰਟ ਕਰਦੇ ਹੋ ਜੱਜ ਨੂੰ, ਜੱਜ ਦੇ ਸਾਹਮਣੇ ਜਾ ਕੇ ਅਮਰੀਕਨ ਗਵਰਨਮੈਂਟ ਦੇ ਵਰਸ਼ਨ, ਕਿਉਂਕਿ ਇਹਨਾਂ ਦੇ ਜਿਹੜਾ ਸਰਕਾਰੀ ਵਕੀਲ ਆ ਉਹਨੇ ਤਾਂ ਇਹੀ ਕਹਿਣਾ ਜੀ ਇੰਡੀਆ ਡੈਮੋਕ੍ਰੇਸੀ ਹੈ, ਦੇਖੋ ਜੀ ਪ੍ਰਾਈਮ ਮਿਨਿਸਟਰ 2 ਵਾਰ ਸਿੱਖ ਰਿਹਾ, ਫਲਾਣਾ ਸਿੱਖ ਮਿਨਿਸਟਰ ਹੈ, ਦੇਖੋ ਜੀ ਆਹ ਕਰਤਾ ਉਹਨਾਂ ਨੇ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਤਾ, ਦੂਜਾ ਇੰਨੇ ਜੱਜ ਨੇ, ਇੰਨੇ ਫਲਾਣੇ ਨੇ, ਕੋਈ ਵਾਇਓਲੇਸ਼ਨ ਨਹੀਂ ਹੋ ਰਹੀ। ਉਦੋਂ ਜਿਹੜਾ ਤੁਹਾਡਾ ਵਕੀਲ ਹੁੰਦਾ ਹੈ ਅਸਾਈਲਮ ਦੇ ਲਈ ਜਿਹਨੂੰ ਤੁਸੀਂ ਕੀਤਾ ਹੁੰਦਾ ਉਹ ਫਿਰ ਕਨਫਰੰਟ ਕਰਦਾ ਇਹਨਾਂ ਰਿਪੋਰਟਾਂ ਨੂੰ। ਹੁਣ US ਸਰਫ ਕ੍ਰੈਡੀਬਲ ਹੈ, ਉਹਨੇ ਕਹਿੰਦੇ ਆਹ ਦੇਖ ਲਓ ਜਿਹੜੀ ਅਮਰੀਕਾ ਦਾ US ਸਰਫ ਹੈ ਉਹਨੇ ਕਿਹਾ ਵੀ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੋ। ਸੋ ਜ਼ਾਹਰ ਹੈ ਉਹ ਮਦਦ ਹੁੰਦੀ ਹੈ। ਪਲੱਸ ਜਿਹੜੀਆਂ ਦੂਸਰੀਆਂ ਦੁਨੀਆ ਦੇ ਵਿੱਚ ਕੰਮ ਕਰਨ ਵਾਲੀਆਂ ਧਿਰਾਂ ਨੇ ਉਹਨਾਂ ਨੂੰ ਜਿਹੜਾ ਇੰਡੀਆ ਦਾ ਇੱਕ ਇਹਨਾਂ ਨੇ ਗੁੱਡਾ ਬੰਨਿਆ ਹੋਇਆ ਸੀ, ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਐਂਡ ਉਹ ਸਾਰੇ ਜਿਹੜੇ ਇਹਨਾਂ ਦਾ ਇੱਕ ਡੈਮੋਕ੍ਰੇਸੀ, ਕੰਟਰੀ ਆਫ ਯੋਗਾ, ਕੰਟਰੀ ਆਫ ਗਾਂਧੀ, ਇਹ ਸਟੀਰੀਓਟਾਈਪ ਜਿਹੜੇ ਇਹਨਾਂ ਨੂੰ ਬਣਾ ਕੇ ਇਹਨਾਂ ਨੇ ਆਪ ਹੀ ਬਿਲਡ ਕੀਤੇ, ਉਹ ਟੁੱਟਦੇ ਨੇ ਕਿ ਭਾਈ ਇੰਡੀਆ ਤਾਂ ਇੱਕ ਨਾਜ਼ੀ ਲਾਈਕ ਕੰਟਰੀ ਹੈ, ਫਾਸ਼ਿਸਟ ਹੈ। ਔਰ ਇਹਨੂੰ ਤਾਂ ਬ੍ਰੈਕਟ ਉਹਨਾਂ ਮੁਲਕਾਂ ਨਾਲ ਕੀਤਾ ਗਿਆ ਜਿਨ੍ਹਾਂ ਬਾਰੇ ਪਹਿਲਾਂ ਹੀ ਵੈਸਟ ਦੇ ਵਿੱਚ ਪਰਸੈਪਸ਼ਨ ਹੈ ਕਿ ਇਹ ਤਾਂ ਜੀ ਐਂਟਾਈ ਡੈਮੋਕ੍ਰੇਸੀ ਨੇ। ਸੋ ਹੁਣ ਇਸ ਸਾਰੇ ਦੇ ਵਿੱਚ ਇਹ ਰਿਪੋਰਟ 2021 ਚ ਉਹਨਾਂ ਨੇ ਜਿਹੜਾ ਰਿਕਮੈਂਡ ਕੀਤਾ ਕਿ ਵੀ ਇਹਨੂੰ ਜਿਹੜਾ ਬਣਾਓ ਕੰਟਰੀ ਆਫ ਪਾਰਟਿਕੂਲਰ ਕੰਸਰਨ। ਔਰ ਇਸ ਰਿਪੋਰਟ 'ਚ ਉਹਨਾਂ ਨੇ ਕਿਹਾ ਕਿ 2021 ਦੇ ਹਵਾਲੇ ਨਾਲ ਡਿਊਰਿੰਗ ਦਾ ਈਅਰ Indian government escalated its promotion and enforcement of policies, including those promoting Hindu nationalist agenda that negatively affect Muslims, Christians, Sikhs, Dalits and other religious minorities, the report said. So ਇਹ ਬੜਾ important ਹੈ ਕਿ ਸਿੱਖਾਂ ਨੂੰ as a community along with ਬਾਕੀਆਂ ਦੇ ਜੋ ਉੱਥੇ ਚੱਲ ਰਿਹਾ, ਉਹਨਾਂ ਨੇ ਕਿਹਾ ਕਿ 2021 ਦੇ ਵਿੱਚ ਇੰਡੀਆ ਨੇ ਆਪਣਾ ਹਿੰਦੂਤਵੀ ਏਜੰਡੇ ਦੀ ਜਿਹੜੀ ਹੈ ਉਹਦੀ ਪ੍ਰਮੋਸ਼ਨ ਔਰ ਉਹਨੂੰ ਲਾਗੂ ਕਰਨਾ, ਹਿੰਦੂ ਨੈਸ਼ਨਲਿਸਟ ਏਜੰਡਾ ਉਹਨੂੰ ਬੜੀ ਉਹਦੇ 'ਚ ਤੇਜ਼ੀ ਲਿਆਂਦੀ। ਔਰ ਇਸ ਦਾ ਅਸਰ ਇਹ ਹੈ ਕਿ ਮੁਸਲਮਾਨ, ਈਸਾਈ, ਸਿੱਖ ਤੇ ਦਲਿਤ ਤੇ ਬਾਕੀ ਰਿਲੀਜੀਅਸ ਮਾਈਨੋਰਟੀਜ਼ ਜਿਹੜੀਆਂ ਨੇ ਉਹ ਸਫਰ ਕਰ ਰਹੀਆਂ ਨੇ। The government continued to systemize its ideological vision of a Hindu state at both the national and state levels, though the use of both existing and new laws and structural changes hostile to the country's religious minorities. ਇੱਥੇ ਫਿਰ ਹੁਣ ਜਦੋਂ ਉੱਪਰ ਉਹਨਾਂ ਨੇ
ਸਿੱਖ ਕ੍ਰਿਸਚੀਅਨ ਮੁਸਲਿਮ ਦਲਿਤ ਮੈਂਸ਼ਨ ਕਰਤਾ। ਹੁਣ ਅਗਲੇ ਰਿਪੋਰਟ ਜਿੱਥੇ ਵੀ ਆਏਗਾ ਉਹ ਟੁਗੈਦਰ ਰਿਲੀਜੀਅਸ ਮਾਈਨੋਰਟੀਜ਼ ਦਾ ਜ਼ਿਕਰ ਕਰਦੇ ਨੇ ਕਿ ਵੀ ਇਹ ਜਿਹੜੀ ਗਵਰਨਮੈਂਟ ਹੈ ਇਹ ਬੜੀ ਸਿਸਟਮੈਟਿਕ ਤਰੀਕੇ ਨਾਲ ਜਿਹੜਾ ਉਹਨਾਂ ਦਾ ਹਿੰਦੂਤਵਾ ਦਾ ਹਿੰਦੂ ਸਟੇਟ ਦਾ ਏਜੰਡਾ ਹੈ ਉਹ ਨੈਸ਼ਨਲ ਲੈਵਲ ਤੇ ਕੇਂਦਰ ਔਰ ਸਟੇਟ ਲੈਵਲ ਦੇ ਉੱਤੇ ਉਹ ਉਹਨੂੰ ਜਿਹੜੇ ਲਾਅ ਐਗਜ਼ਿਸਟ ਕਰਦੇ ਨੇ ਉਹਨਾਂ ਰਾਹੀਂ ਵੀ ਔਰ ਨਵੇਂ ਲਾਅ ਬਣਾ ਕੇ ਵੀ ਔਰ ਇਹ ਉਹ ਚੇਂਜਸ ਕਰ ਰਹੇ ਨੇ ਉਹਨਾਂ ਦੇ ਸਟਰਕਚਰਲ ਚੇਂਜਸ ਜਿਹੜੀਆਂ ਕਿ ਦੁਸ਼ਮਣੀ ਭਰੀਆਂ ਨੇ ਭਾਰਤ ਦੀਆਂ ਘੱਟ ਗਿਣਤੀਆਂ ਦੇ ਲਈ। ਔਰ ਫਿਰ ਉਹਨਾਂ ਨੇ ਇਹ ਬੜਾ ਪਾਰਟਿਕੂਲਰਲੀ ਕਿਹਾ ਵੀ ਜਿਹੜੀ ਵੀ ਆਵਾਜ਼ ਇਸ ਹਿੰਦੂਤਵਾ ਦੇ ਨੈਸ਼ਨਲ ਹਿੰਦੂ ਏਜੰਡੇ ਦੇ ਅਗੇਂਸਟ ਉੱਠਦੀ ਹੈ ਉਹਨੂੰ ਰਿਪਰੈਸ ਕਰਤਾ ਜਾਂਦਾ ਹੈ, ਦਬਾ ਦਿੱਤਾ ਜਾਂਦਾ ਹੈ। ਔਰ ਉਸ ਦੇ ਲਈ ਉਹਨਾਂ ਨੇ ਫਿਰ ਈਵਨ ਕੇਸ ਵੀ ਮੈਂਸ਼ਨ ਕੀਤੇ ਨੇ, ਜਿਵੇਂ ਕਸ਼ਮੀਰ ਦੇ ਵਿੱਚ ਖੁਰਾਨ ਪਰਵੇਜ਼ ਹਿਊਮਨ ਰਾਈਟ ਐਕਟਿਵਿਸਟ ਜਿਹਨੂੰ ਜਿਹੜਾ ਉਹ ਰੱਖਿਆ ਹੋਇਆ ਹੈ ਅੰਡਰ ਡਿਟੈਂਸ਼ਨ ਯੂਆਪਾ ਕਿ ਦੂਜੇ ਕਾਨੂੰਨ ਲਾਏ ਹੋਏ ਨੇ। ਫਿਰ 2021 ਜੁਲਾਈ ਦੇ ਵਿੱਚ ਬਜ਼ੁਰਗ 80 ਸਾਲਾ ਫਾਦਰ ਕ੍ਰਿਸਚਨ ਸਤਾਨ ਸਵਾਮੀ ਉਹਦੀ ਜੇਲ੍ਹ ਦੇ ਵਿੱਚ ਹੀ ਡੈਥ ਹੋਈ, ਜਿਹਨੂੰ ਅਕਤੂਬਰ 2020 ਚ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਥੱਲੇ ਜਿਹਨੂੰ ਯੂਆਪਾ ਕਿਹਾ ਜਾਂਦਾ ਫੜਿਆ ਗਿਆ ਸੀ। ਇਸੇ ਤਰ੍ਹਾਂ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਵੀ ਕਿਵੇਂ ਗਵਰਨਮੈਂਟ ਨੇ NGOs ਜਿਹੜੀਆਂ ਲੋਕਾਂ ਦੀ ਮਦਦ ਕਰਦੀਆਂ ਨੇ ਬਾਹਰਲੇ ਓਰੀਜਨ ਵਾਲੀਆਂ ਉਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਔਰ ਉਸ ਦੇ ਲਈ ਉਹਨਾਂ ਨੇ FCR ਹੈ ਜਿਹੜਾ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ ਹੈ ਉਸ ਦਾ ਯੂਜ਼ ਕਰਕੇ 600 ਦੇ ਕਰੀਬ ਜਿਹੜੀਆਂ NGOs ਨੇ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਨੇ। ਔਰ ਇਹ ਸਾਰੇ ਦੇ ਨਾਲ ਉਹਨਾਂ ਨੇ ਇਹ ਵੀ ਕਿਵੇਂ ਅਕਤੂਬਰ 2021 ਦੇ ਵਿੱਚ ਕਰਨਾਟਕਾ ਸਰਕਾਰ ਨੇ ਚਰਚਿਸ ਦਾ ਸਰਵੇ ਕਰਵਾਇਆ, ਪ੍ਰੀਸਟ ਦਾ ਸਰਵੇ ਕਰਵਾਇਆ ਔਰ ਉਹਨਾਂ ਨੇ ਈਵਨ ਡੋਰ ਟੂ ਡੋਰ ਜਾ ਕੇ ਜਿਹੜੇ ਕ੍ਰਿਸਚੀਅਨ ਕਨਵਰਟ ਹੋਏ ਨੇ ਉਹਨਾਂ ਨੂੰ ਹਰਾਸ ਕਰਨ ਦੀ ਲਾਈਨ ਔਰ ਉਹਨਾਂ ਦਾ ਡਾਟਾ ਕਲੈਕਟ ਕਰਨ ਦੀ ਲਾਈਨ ਵੀ ਰੱਖੀ। ਔਰ ਇਸ ਦੇ ਨਾਲ ਉਹਨਾਂ ਨੇ ਜਿਹੜਾ ਜਿਵੇਂ ਮੈਂ ਐਸ ਜੈ ਸ਼ੰਕਰ ਦੀ ਗੱਲ ਕੀਤੀ ਵੀ ਉਹਨੇ ਤਾਂ ਰਿਡੀਕਿਊਲ ਕੀਤਾ ਸੀ ਔਰ ਇਹ ਜਿਹੜੀ ਰਿਪੋਰਟ ਤਾਂ ਹੁਣ ਆਈ ਹੈ ਪਰ ਇਸ ਦਾ ਹਵਾਲਾ ਤਾਂ ਜਦੋਂ ਇਹ ਦੋਨੋਂ ਹੀ 2+2 ਡਾਇਲੌਗ ਲਈ ਐਸ ਜੈ ਸ਼ੰਕਰ ਔਰ ਰਾਜਨਾਥ ਸਿੰਘ ਆਏ ਤੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਭਾਈ ਅਸੀਂ US ਰਿਮੇਨਸ ਕੰਸਰਨਡ ਅਬਾਊਟ ਹਿਊਮਨ ਰਾਈਟਸ ਵਾਇਓਲੇਸ਼ਨਸ ਇਨ ਇੰਡੀਆ। तो इस लिहाज दे नाल ये रिपोर्ट एक पॉजिटिव रिपोर्ट है। अजे इसकी बाकी डिटेल ये तो क्योंकि जिन्नी मीडिया कवरेज है उस ते ही बेस्ड असी गल कर रहे हैं पर जिहड़ा इसका लबे लबाब यही है कि तीसरे साल लगातारता नाल US सर्फ ने रिकमेंड किया स्टेट डिपार्टमेंट नूं कि इंडिया नूं रेड जोन दे विच लिआंदा जाए और इनू कंट्री ऑफ पर्टिकुलर कंसर्न ऐलानिया। जी डॉक्टर साहब थोड़ा बहुत बहुत धन्यवाद। स्वागत है ब्रेक व्यूअर्स तो इसी तरह बने रहना, मिलते हैं छोटे जी वक्फे तो बाद। UK ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ब्रिक्सिया फोरम विच 8 मई दिन ऐतवार नूं पैणगीਆਂ। होर जानकारी लई संपर्क करो +39 345 500 9516 ਜਾਂ +39 327 583 0424। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮਾ ਦਿਹਾੜੇ ਨੂੰ ਮੁੱਖ ਰੱਖਦਿਆਂ ਨਾਰਵਿਚ ਸਿਟੀ ਹਾਲ ਕਨੈਟਿਕਟ ਵਿਖੇ ਆਉਂਦੇ ਸ਼ੁੱਕਰਵਾਰ 29 ਅਪ੍ਰੈਲ 2022 ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ। ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਦੀ 36ਵੀਂ ਵਰ੍ਹੇਗੰਢ ਤੇ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚ ਰਹੇ ਹਨ। ਸਵਰਨਜੀਤ ਸਿੰਘ ਖਾਲਸਾ ਅਤੇ ਸਮੁੱਚੀ ਟੀਮ ਵੱਲੋਂ ਆਪ ਸਭ ਨੂੰ ਇਸ ਇਕੱਤਰਤਾ ਵਿੱਚ ਪਹੁੰਚਣ ਦੀ अपील की जाती है। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। दर्शकों ब्रेक बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ UK ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ UK ਦਾ ਪ੍ਰੈਸਟ ਜਿਹੜਾ ਹੈ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਪਣੇ ਭਾਰਤ ਦੇ 2 ਰੋਜ਼ਾ ਦੌਰੇ ਤੋਂ
ਵਾਪਸ ਜਿਹੜਾ ਪਰਤ ਆਇਆ। ਸੋ ਭਾਰਤ ਵਿੱਚ ਹਿੰਦੂ ਤਮੀਆਂ ਨੂੰ ਖੁਸ਼ ਕਰਦਿਆਂ ਉਸਨੇ ਐਲਾਨ ਕੀਤਾ ਹੈ ਕਿ ਉਹ ਇੰਗਲੈਂਡ ਵਿੱਚ ਅੱਤਵਾਦੀਆਂ ਤੇ ਨਜ਼ਰ ਰੱਖਣ ਲਈ ਇੱਕ ਟਾਸਕ ਫੋਰਸ ਜਿਹੜੀ ਉਹ ਬਣਾਏਗਾ, ਜਿਹੜੀ ਕਿ ਯੂਕੇ ਦੇ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਕਿਵੇਂ US ਸਰਫ ਨੇ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਆਪਣੀ ਭਾਰਤ ਬਾਰੇ 2021 ਦੀ ਮਜ਼ਹਬੀ ਆਜ਼ਾਦੀ ਦੀ ਰਿਪੋਰਟ 'ਚ ਇਹ ਰਿਕਮੈਂਡ ਕੀਤਾ ਹੈ ਰੈੱਡ ਜ਼ੋਨ 'ਚ ਰੱਖ ਕੇ ਕਿ ਭਾਰਤ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ। ਇਹ ਰਿਪੋਰਟ ਜਦੋਂ ਰਿਲੀਜ਼ ਹੁੰਦੀ ਹੈ, ਇਸ ਤੋਂ ਠੀਕ ਪਹਿਲਾਂ ਅਸੀਂ ਦੇਖਦੇ ਹਾਂ ਕਿ ਯੂਨਾਈਟਿਡ ਕਿੰਗਡਮ ਦਾ ਕਰਪਟ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, ਜਦੋਂ ਅਸੀਂ ਕਰਪਟ ਕਹਿੰਦੇ ਹਾਂ ਸੋ ਇਹ ਇੱਕ ਕਲਾਸ ਹੁੰਦੀ ਹੈ ਜਦੋਂ, ਔਰ ਇਹ ਕਲਾਸ ਲਫ਼ਜ਼ ਜਿਹੜਾ ਹੈ ਉਹਨਾਂ ਦੇ ਹੀ ਜਿਹੜਾ ਵੋਕੈਬਲਰੀ 'ਚੋਂ ਜਾਂ ਉਹਨਾਂ ਦੇ ਲੈਂਗੁਏਜ 'ਚੋਂ ਹੀ ਨਿਕਲਿਆ ਕਿ ਇਹ ਨਹੀਂ ਹੁੰਦਾ ਵੀ ਹਰ ਵਾਰ ਤੁਸੀਂ ਕਾਨੂੰਨ ਦੇ ਵਿੱਚ ਫੜੇ ਜਾਓ ਫਿਰ ਹੀ ਤੁਸੀਂ ਗਿਲਟੀ ਹੁੰਦੇ ਹੋ। ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਬ੍ਰਿਟਿਸ਼ ਅਰਿਸਟੋਕ੍ਰੇਸੀ 'ਚ ਵੀ ਕਿਹਾ ਜਾਂਦਾ ਸੀ ਕਿ ਇਟਸ ਨਾਟ ਡਨ, ਇੱਕ ਐਕਸਪੈਕਟ ਕੀਤਾ ਜਾਂਦਾ ਹੈ ਕਿ ਵੀ ਇਟਸ ਨਾਟ ਡਨ। ਲੇਕਿਨ ਇਹ ਬੋਰਿਸ ਜੌਨਸਨ ਨੇ ਇੰਨਾ ਚਿੱਪੜ ਔਰ ਘਟੀਆ ਜਿਹਾ ਰੋਲ ਅਦਾ ਕੀਤਾ। ਹਾਲਾਂਕਿ ਫਿਰ ਅੱਗੋਂ ਜਦੋਂ ਅਸੀਂ ਦੋਵੇਂ ਉਹਨਾਂ ਦੀਆਂ ਪਾਰਟੀਆਂ ਦੇਖਦੇ ਹਾਂ, ਲੇਬਰ ਔਰ ਕੰਜ਼ਰਵੇਟਿਵ ਪਾਰਟੀ, ਲੇਬਰ ਤਾਂ ਕਾਮਨ ਬੰਦਿਆਂ ਦੀ ਪਾਰਟੀ ਹੁੰਦੀ ਹੈ, ਉਹਦੇ 'ਚ ਜਿਹੜੇ ਨੇ ਕਾਮਨ ਬੰਦੇ ਜਿਹੜੇ ਵਰਕਰਾਂ ਤੋਂ ਉੱਠੇ ਉਹ ਨਿਕਲਦੇ ਨੇ, ਉਹਨਾਂ ਨੂੰ ਤਾਂ ਇਹ ਵੈਸੇ ਹੀ ਬਲੂ ਕਾਲਰਡ ਕਹਿੰਦੇ ਨੇ ਕੰਜ਼ਰਵੇਟਿਵ, ਕਿਉਂਕਿ ਕੰਜ਼ਰਵੇਟਿਵ ਜਾਂ ਟੋਰੀ ਜਿਹਨਾਂ ਨੂੰ ਕਹਿੰਦੇ ਨੇ ਇਹਨਾਂ ਦੀ ਇੱਕ ਆਪਣੀ ਕਲਾਸ, ਬੇਸ਼ੱਕ ਉਹਦੇ 'ਚੋਂ ਕਿਤੇ ਨਾ ਕਿਤੇ ਸੁਪਰੀਓਰਿਟੀ ਕੰਪਲੈਕਸ ਹੁੰਦਾ ਹੈ, ਲੇਕਿਨ ਫੈਮਿਲੀ ਵੈਲਿਊਜ਼ ਦੇ ਵੀ ਐਡਵੋਕੇਟ ਹੁੰਦੇ ਨੇ। ਅਮਰੀਕਾ 'ਚ ਜੋ ਕੁਝ ਰਿਪਬਲਿਕਨ ਨੇ ਉਹੀ ਕੁਝ ਉੱਥੇ ਟੋਰੀ ਜਾਂ ਕੰਜ਼ਰਵੇਟਿਵ ਨੇ, ਤੇ ਇੱਥੇ ਜਿਵੇਂ ਡੈਮੋਕ੍ਰੈਟਸ ਆਮ ਔਰ ਐਂਡ ਸੈਂਟਰੀ ਦੀ ਆਵਾਜ਼ ਹੁੰਦੇ ਨੇ, ਉੱਥੇ ਉਹ ਲੇਬਰ ਹੁੰਦੀ ਹੈ। ਹੁਣ ਮਤਲਬ ਇੱਕ ਕੰਜ਼ਰਵੇਟਿਵ ਟੋਰੀ ਪਾਰਟੀ ਦਾ ਬਣਿਆ ਹੋਇਆ ਪ੍ਰਾਈਮ ਮਿਨਿਸਟਰ, ਬੇਸ਼ੱਕ ਉਸ ਤੋਂ ਪਹਿਲਾਂ ਅਸੀਂ ਮਾਰਗਰੇਟ ਥੈਚਰ ਜਾਂ ਡੇਵਿਡ ਕੈਮਰੋਨ ਜਾਂ ਦੂਜਿਆਂ ਦੀ ਗੱਲ ਕਰਦੇ ਹਾਂ, ਉਹਨਾਂ ਦੇ ਇੱਕ ਆਪਣੇ ਕਿਸਮ ਦਾ ਜਿਹੜਾ ਉਹ ਨਸਲਵਾਦ ਰਿਹਾ ਉਹਨਾਂ ਦੀ ਸੋਚ ਦੇ ਵਿੱਚ, ਲੇਕਿਨ ਤੁਹਾਨੂੰ ਘਟੀਆਪਨ ਨਜ਼ਰ ਨਹੀਂ ਆਉਂਦਾ। ਇੱਕ ਕਲਾਸ ਤੁਹਾਨੂੰ ਲੱਗਦਾ ਹੈ ਕਿ ਵੀ ਕੁਝ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਵਿੱਚ ਕੋਈ ਡਿਗਨਿਟੀ ਹੈ। ਪਰ ਇਸ ਬੰਦੇ ਦਾ ਸਾਰਾ ਹੀ ਕਰੀਅਰ ਜਦੋਂ ਦਾ ਪ੍ਰਾਈਮ ਮਿਨਿਸਟਰ ਬਣਿਆ, ਇੱਕ ਤੋਂ ਬਾਅਦ ਇੱਕ ਸਕੈਂਡਲ, ਝੂਠ, ਕੋਵਿਡ-19 ਦੇ ਚੱਲਦੇ ਆ, ਦੂਜਿਆਂ ਨੂੰ ਕੀ ਹਦਾਇਤਾਂ ਨੇ, ਆਪ ਉਹ ਤੇ ਉਹਦੇ ਵਜ਼ੀਰ ਕੀ ਕਰ ਰਹੇ ਨੇ। ਹੁਣ ਵੀ ਜਦੋਂ ਇਹ 2 ਰੋਜ਼ਾ ਇਹ ਸਾਰੇ ਤੋਂ ਵਾਪਸ ਮੁੜਿਆ ਤੇ ਇਸ ਦਾ ਬੋਰਿਸ ਰਿਟਰਨਸ ਟੂ ਯੂਕੇ ਐਮਡ ਪਾਰਟੀ ਗੇਟ ਫਾਈਨਸ, ਆਲਰੇਡੀ ਇਹਨੂੰ ਫਾਈਨ ਹੋਇਆ ਕਮੇਟੀ ਵੱਲੋਂ ਕਿ ਵੀ ਇਹਨੇ ਆਪਣਾ ਕੋਈ ਬਰਥਡੇ ਮਨਾ ਪੂਰਾ ਕੋਵਿਡ ਰੈਸਟ੍ਰਿਕਸ਼ਨਸ ਨੂੰ ਵਾਇਓਲੇਟ ਮਨਾਇਆ ਵੀ ਆਪਣੇ ਸਰਕਾਰੀ ਉਸ ਥਾਂ ਦੇ ਉੱਤੇ ਫਾਈਨ ਹੋਇਆ। ਉਸ ਤੋਂ ਪਹਿਲਾਂ ਇਹਦੇ ਵਿਆਹ ਨੂੰ ਲੈ ਕੇ ਪਤਾ ਨਹੀਂ ਚੌਥਾ ਕਿ ਪੰਜਵਾਂ ਉਹਦਾ, ਉਹ ਵੀ ਉਹ ਕੈਥੋਲਿਕ, ਫਿਰ ਕਹਿੰਦੇ ਪਹਿਲੇ ਵਿਆਹ ਤਾਂ ਮੇਰੇ ਵਿਆਹ ਹੀ ਨਹੀਂ ਹੈਗੇ ਕਿਉਂਕਿ ਮੈਂ ਤਾਂ ਕੈਥੋਲਿਕ ਹਾਂ, ਔਰ ਕੈਥੋਲਿਕਸ ਜੇ ਕਿਸੇ ਨਾਨ ਕੈਥੋਲਿਕ ਨਾਲ ਕਰੋ ਤਾਂ ਵਿਆਹ ਨਹੀਂ ਮੰਨੇ। ਸੋ ਉਸ ਦੀ ਜੇ ਤੁਸੀਂ ਸ਼ਕਲ ਵੀ ਦੇਖਦੇ ਹੋ, ਜਿਵੇਂ ਮੋਦੀ ਦੀ ਤੁਸੀਂ ਸ਼ਕਲ ਦੇਖੋ ਤੇ ਤੁਹਾਨੂੰ ਉਹ ਇੱਕ ਡਰੈਕੁਲਾ ਨਜ਼ਰ ਆਉਂਦਾ ਹੈ, ਉਹਦੇ ਹੱਥਾਂ ਔਰ ਮੂੰਹ ਚੋਂ ਜਿਵੇਂ ਖੂਨ ਚੋ ਰਿਹਾ ਹੋਏ, ਤੇ ਇਹਦੇ ਤੋਂ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਵੀ ਐਵੇਂ ਫਰਾਡੀਆ ਜਿਹਾ ਬੰਦਾ। ਲੇਕਿਨ ਕਿਵੇਂ ਈਵਨ ਜਿਹੜੀਆਂ ਯੂਕੇ ਦੀਆਂ ਕੁਝ ਉਹਨਾਂ ਦੇ ਕਨਸਟੀਟਿਊਸ਼ਨ ਦੀਆਂ ਫਾਈਨ ਪਰੰਪਰਾਵਾਂ ਨੇ ਜਾਂ ਜਿਹੜੀ ਵੀ ਕਿਸੇ ਡੈਮੋਕ੍ਰੇਸੀ ਦਾ, ਹਾਲਾਂ ਅਮਰੀਕਾ ਦੀ ਹਿਸਟਰੀ ਤਾਂ 1776 ਤੋਂ ਬਾਅਦ ਸ਼ੁਰੂ ਹੁੰਦੀ ਹੈ ਜਦੋਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੁੰਦੀ ਹੈ, ਜਾਂ ਉਸ ਤੋਂ 11 ਸਾਲ ਬਾਅਦ ਕਨਸਟੀਟਿਊਸ਼ਨ ਬਣਦਾ ਹੈ ਜਿਹਦੇ 'ਚ ਫਸਟ ਅਮੈਂਡਮੈਂਟ ਆਉਂਦੀ ਹੈ। ਯੂਕੇ ਵਾਲੇ ਤਾਂ ਆਪਣੇ ਆਪ ਨੂੰ ਮੈਗਨਾ ਕਾਰਟਾ 12ਵੀਂ 13ਵੀਂ ਸਦੀ 'ਚ ਉਸ ਤੋਂ ਆਪਣਾ ਆਪ ਨੂੰ ਪਿਓ ਸਾਬਤ ਕਰਦੇ ਨੇ ਫਰੀडम ਆਫ ਐਕਸਪ੍ਰੈਸ਼ਨ 'ਚ। ਲੇਕਿਨ ਇਸ ਬੋਰਿਸ ਜੌਨਸਨ ਦੇ ਥੱਲੇ ਇਹਨੇ ਇਕੱਲਾ ਇਹ ਨਹੀਂ ਕਿ ਵੀ ਇਸ ਦਾ ਆਪਣਾ ਜਿਹੜਾ ਜਿਸ ਕਿਸਮ ਦਾ ਇਹਦਾ ਪ੍ਰਭਾਵ ਹੈ ਉਹ ਅਨਡਿਗਨੀਫਾਈਡ ਹੈ, ਔਰ ਇਹਨੇ ਡਿਸਗ੍ਰੇਸ ਕੀਤਾ ਪ੍ਰਾਈਮ ਮਿਨਿਸਟਰ ਦੇ ਅਹੁਦੇ ਨੂੰ ਪ੍ਰੀਤੀ ਪਟੇਲ ਜਿਹਨੂੰ ਹੋਮ ਮਿਨਿਸਟਰ ਲਾਇਆ, ਔਰ ਫਿਰ ਦੂਸਰਾ ਜਿਹਨੂੰ ਫਾਈਨੈਂਸ ਮਿਨਿਸਟਰ ਲਾਇਆ। ਇਹਦਾ ਕੀ ਸੰਬੰਧ ਹੈ ਹਿੰਦੂ ਤਵੀਆਂ ਨਾਲ, ਇਹ ਤਾਂ ਬਾਅਦ 'ਚ ਕੋਈ ਇਨਕੁਆਇਰੀ ਹੋਏ ਤਾਂ ਪਤਾ ਲੱਗੇਗਾ। ਸੁਣਕ ਰਿਸ਼ੀ ਜਿਹੜਾ ਫਾਈਨੈਂਸ ਮਿਨਿਸਟਰ ਜਿਹਨੂੰ ਜਿਹੜਾ ਆਲਮੋਸਟ ਪ੍ਰਾਈਮ ਮਿਨਿਸਟਰ ਬਣਨ ਦੇ ਸੁਪਨੇ ਦੇਖਣ ਲੱਗ ਗਿਆ ਸੀ ਜਦੋਂ ਕਿ ਉਹਦੀ ਘਰਵਾਲੀ ਦਾ ਸਕੈਂਡਲ ਬਾਹਰ ਆਇਆ ਕਿ ਵੀ ਕਮਾਓ ਅਰਬਾਂ ਰੁਪਈਆ ਰਹੀ ਹੈ ਔਰ ਟੈਕਸ ਨਹੀਂ ਦੇ ਰਹੀ ਕਿਉਂਕਿ ਉਹਨੇ ਆਪਣਾ ਇੰਡੀਅਨ ਸਿਟੀਜ਼ਨਸ਼ਿਪ, ਉਹਦੇ ਇਨਫੋਸਿਸ ਵਾਲੀ ਦੀ ਧੀ ਹੈ ਤੇ ਆਪਣੀ ਉਸ ਇੰਡੀਅਨ ਸਿਟੀਜ਼ਨਸ਼ਿਪ ਦੇ ਥੱਲੇ ਲੁਕੀ ਹੋਈ ਹੈ। ਉਹ ਵੀ ਲਾਅ ਦੇ ਨਾਲ, ਜਦੋਂ ਤੁਸੀਂ ਖੱਬੇ ਲਾਅ ਦੇ ਖੱਬੇ ਸੱਜਿਓਂ ਜਾਂਦੇ ਹੋ, ਇਹ ਠੀਕ ਹੈ ਵੀ ਜਦੋਂ ਤੱਕ ਤੁਸੀਂ ਫੜੇ ਨਾ ਜਾਓ ਹੁੰਦਾ ਨਹੀਂ ਵੀ ਇਲੀਗਲ ਨਹੀਂ ਹੈ,
ਹੁਣ ਜਿਵੇਂ ਈਵਨ ਟਰੰਪ ਦੇ ਹਵਾਲੇ ਨਾਲ ਵੀ ਸੀ ਕਿ ਵੀ ਜਦੋਂ ਉਹਦਾ ਪਹਿਲੀ ਟਰਮ ਲਈ ਰਨ ਹੋਣ ਦਾ ਹੋਇਆ, ਉਹਨੇ ਦੇਖਿਆ ਕਿ ਵੀ 18 ਸਾਲ ਇੰਨੀ ਬਿਜ਼ਨਸ ਇਹ ਰਨ ਕੀਤੀ ਹੈ ਤੇ ਟੈਕਸ ਹੀ ਕੋਈ ਨਹੀਂ ਪੇ ਕੀਤਾ। ਉਹਨੂੰ ਪੁੱਛਿਆ ਇੱਕ ਜਰਨਲਿਸਟ ਨੇ, ਉਹ ਕਹਿੰਦਾ ਵੀ ਸਮਾਰਟ ਪੀਪਲ ਡੋਂਟ ਪੇ ਐਨੀ ਟੈਕਸਿਸ। ਹੁਣ ਠੀਕ ਹੈ, ਕਾਨੂੰਨੀ ਤੌਰ ਤੇ ਹੋ ਸਕਦਾ ਉਹ ਠੀਕ ਕਹਿ ਰਿਹਾ ਹੋਏ ਕਿ ਭਾਈ ਉਹਨਾਂ ਨੇ ਕਾਨੂੰਨੀ ਇੱਧਰ ਉੱਧਰ ਕੀ, ਪਰ ਇਹ ਤੁਹਾਡੀ ਇੰਟੈਂਟ ਸ਼ੋ ਕਰਦਾ ਹੈ ਕਿ ਵੀ ਤੁਸੀਂ ਲਾਅ ਦੇ ਇਕੱਲੇ ਲੈਟਰ ਨਹੀਂ ਹੁੰਦੇ, ਲਾਅ ਦੀ ਸਪਿਰਿਟ ਹੁੰਦੀ। ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਲੈਟਰ ਐਂਡ ਸਪਿਰਿਟ ਆਫ ਦਾ ਕਨਸਟੀਟਿਊਸ਼ਨ, ਸੋ ਸਪਿਰਿਟ ਇਹ ਹੁੰਦੀ ਹੈ ਵੀ ਜਿਹੜਾ ਲਾਅ ਹੈ ਉਹ ਵੱਡੇ ਲਈ ਵੀ ਛੋਟੇ ਲਈ ਵੀ ਇੱਕੋ ਹੈ ਔਰ ਤੁਸੀਂ ਲਾਅ ਨੂੰ ਵਾਇਲੇਟ ਨਹੀਂ ਕਰਦੇ। ਬਿਲਕੁਲ। ਤੇ ਜੇ ਉੱਚ ਅਹੁਦਿਆਂ ਤੇ ਬੈਠੇ ਲੋਕ ਖੱਬਾ ਸੱਜਾ ਲੱਭਣ ਕਿ ਵੀ ਲਾਅ ਤੋਂ ਕਿੱਥੇ ਜਾਣਾ ਹੈ ਤੇ ਤੁਸੀਂ ਕਿਸੇ ਹੋਰ ਦੇ ਹਿੱਤਾਂ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਉਹ ਇਸ ਕਿਸਮ ਦੇ ਜਿਹੜਾ ਐਕਸ਼ਨ ਕਰੋ ਜਾਂ ਕਾਨੂੰਨ ਦਾ ਸਹਾਰਾ ਲਓ ਜਾਂ ਬਣਾਉਣ ਦੀ ਗੱਲ ਕਰੋ। ਔਰ ਜਿਵੇਂ ਬੋਰਿਸ ਜੌਨਸਨ ਦਾ 2 ਰੋਜ਼ਾ ਭਾਰਤ ਦੌਰਾ, ਸਾਬਰਮਤੀ ਦੇ ਵਿੱਚ ਉਹ ਚਰਖਾ ਕੱਤ ਰਿਹਾ। ਫਿਰ ਅਸੀਂ ਦੇਖਿਆ ਵੀ ਦਿੱਲੀ ਦੀ ਜਹਾਨਪੁਰੀ ਦੇ ਵਿੱਚ ਜਿਹੜੇ ਬੁਲਡੋਜ਼ਰ ਯੂਕੇ ਦੀ ਕੰਪਨੀ ਦੇ ਉਹਨਾਂ ਦੇ ਘਰਾਂ ਨੂੰ ਮਲੀਆਮੇਟ ਕਰ ਰਹੇ ਨੇ, ਉਹ ਉੱਥੇ ਗੁਜਰਾਤ 'ਚ ਬੈਠਾ ਉਹਨਾਂ ਦੇ ਟਰੈਕਟਰ ਦੇ ਉੱਤੇ ਜਿਹੜਾ ਉਹ ਫੋਟੋ ਲਵਾ ਰਿਹਾ ਔਰ ਉਹਦਾ ਉਦਘਾਟਨ ਕਰ ਰਿਹਾ। ਪਰ ਇਸ ਸਾਰੇ ਤੋਂ ਜਿਹੜਾ ਪਾਰਟ ਉਹ ਤਾਂ ਪਹਿਲਾਂ ਹੀ ਔਰ ਕੋਈ ਇੱਕ ਲਫ਼ਜ਼ ਵੀ ਕਿ ਇੰਡੀਆ 'ਚ ਕੀ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ ਕਿ ਉਹਦੇ ਬਾਰੇ ਤਾਂ ਕੀ ਕਹਿਣਾ ਸੀ। ਰਾਦਰ ਇਸ ਤੇ ਉਲਟ ਇੱਕ ਸਵਾਲ ਦੇ ਜਵਾਬ 'ਚ, ਕਿਉਂਕਿ ਮੋਦੀ ਸਰਕਾਰ ਦਾ ਸਭ ਤੋਂ ਵੱਡਾ ਕੰਸਰਨ ਤਾਂ ਇਸ ਵੇਲੇ ਖਾਲਿਸਤਾਨ ਦੀ ਲਹਿਰ ਹੈ, ਇਹਨਾਂ ਨੂੰ ਕਿਵੇਂ ਚੁੱਪ ਕਰਾਣਾ। ਔਰ ਉਹ ਬਾਰ-ਬਾਰ ਉਹਨਾਂ ਦੀ ਫੋਰਨ ਮਿਨਿਸਟਰੀ ਦੂਜਿਆਂ ਨੇ ਖਾਲਿਸਤਾਨੀ ਐਕਟਿਵਿਜ਼ਮ ਇਹ ਉਹ, ਔਰ ਉਹਦੇ 'ਚ ਉਹ ਇਹ ਫਾਈਨਲੀ ਇਹ ਕਹਿੰਦਾ ਹੈ ਕਿ ਜੀ ਮੈਂ ਜਿਹੜੀ ਹੈ ਐਂਟੀ ਐਕਸਟ੍ਰੀਮਿਜ਼ਮ ਟਾਸਕ ਫੋਰਸ ਇਹ ਜਿਹੜਾ ਉਹ ਬਣਾਵਾਂਗਾ। ਹੁਣ ਇਸ ਦਾ ਕੀ ਮਤਲਬ ਹੈ? ਜ਼ਾਹਰ ਹੈ ਕਿ ਵੀ ਇਹ ਹਰਾਸਮੈਂਟ ਦੀ ਲਾਈਨ ਹੈ। ਜੇ ਤਾਂ ਕੋਈ ਦਹਿਸ਼ਤਗਰਦੀ ਕਰਦਾ ਹੈ ਉਹ ਯੂਕੇ ਦੀ ਸਰਜ਼ਮੀਨ ਤੇ ਕਰੇ ਜਾਂ ਅਮਰੀਕਾ ਦੀ ਕਰੇ, ਉਹ ਤਾਂ ਵਾਇਲੇਸ਼ਨ ਆਫ ਦਾ ਲਾਅ ਹੈ। ਉਹਦੇ 'ਚ ਇਨਫ ਲਾਅ ਨੇ ਇਹਨਾਂ ਮੁਲਕਾਂ ਦੇ ਵਿੱਚ, ਦੋਜ਼ ਹੂ ਟੇਕ ਕੇਅਰ, ਜਿਹੜੇ ਕਰਦੇ ਵੀ ਨੇ ਜੇ ਕੋਈ ਵੀ ਵਾਇਲੈਂਸ ਕਰਦਾ। ਪਰ ਅਮਰੀਕਾ ਹੋਏ, ਯੂਕੇ ਹੋਏ, ਤੁਹਾਡਾ ਇੱਕ ਇੰਡੀਪੈਂਡੈਂਟ ਵਿਊ ਹੋਣਾ ਕਿਸੇ ਥਾਂ ਬਾਰੇ ਕਿ ਭਾਈ ਤੁਹਾਡੀ ਕੌਮ ਨੂੰ ਆਪਣਾ ਘਰ ਚਾਹੀਦਾ ਹੈ, ਤੁਹਾਡੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਕਰਨਾ UN ਚਾਰਟਰ ਦੇ ਥੱਲੇ। ਜਿਵੇਂ ਰੈਫਰੈਂਡਮ 2020 ਦੀਆਂ ਵੋਟਾਂ ਇੰਗਲੈਂਡ ਤੋਂ ਹੀ ਸ਼ੁਰੂ ਹੋਈਆਂ ਔਰ ਹੱਕ ਦੇ ਥੱਲੇ ਉਦੋਂ ਵੀ ਭਾਰਤ ਦਾ ਭਾਰੀ ਦਬਾਅ ਸੀ। ਪਰ ਹੁਣ ਇੰਨਾ ਕਿ ਹਿੰਦੂ ਤਵੀਆਂ ਦੀ ਜਕੜ 'ਚ ਆਇਆ ਹੋਇਆ। ਔਰ ਕਿਉਂਕਿ ਜਿਹੜੇ ਲੋਕ ਬਦ ਅਖਲਾਕ ਹੁੰਦੇ ਨੇ, ਮੈਂ ਉਹ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਇੱਥੇ, ਵੀ ਕਿਹੜੇ ਹਥਿਆਰ ਯੂਜ਼ ਕਰਦੇ ਨੇ ਉਹਨਾਂ ਨੂੰ ਫਾਹਣ ਦੇ ਲਈ। ਔਰ ਜਿਹੜਾ ਬੰਦੇ ਦਾ ਆਪਣਾ ਹੀ ਇਸ ਕਿਸਮ ਦਾ ਹਾਲ ਹੈ, ਔਰ ਜਿਹੜੇ ਹਿੰਦੂ ਤਵੀਆਂ ਦਾ ਜੇ ਤੁਸੀਂ ਪਿਛੋਕੜ ਦੇਖੋ ਮੁਗਲਾਂ ਦੇ ਜ਼ਮਾਨੇ ਤੋਂ ਲੈ ਕੇ ਫਿਰ ਇਹ ਕਿਹੜੇ ਹਥਿਆਰ ਵਰਤਦੇ ਰਹੇ ਨੇ ਜਿਹੜਾ ਉਹ ਆਪਣਾ ਕੰਮ ਕਢਾਉਣ ਦੇ ਲਈ। ਲੇਕਿਨ ਇਸ ਵੇਲੇ ਇਵੇਂ ਲੱਗਦਾ ਹੈ ਕਿ ਬੋਰਿਸ ਜੌਨਸਨ ਭਾਰਤ ਦਾ ਪ੍ਰਧਾਨ ਮੰਤਰੀ ਹੋਏ ਔਰ ਉਹਦੀ ਬਿਆਨਬਾਜ਼ੀ ਉਵੇਂ ਹੀ ਹੈ ਜਿਵੇਂ ਕਿ ਮੋਦੀ ਦੀ ਬਿਆਨਬਾਜ਼ੀ ਉਸ ਸੈਟਅਪ ਦੇ ਥੱਲੇ। ਔਰ ਇਹੀ ਨਹੀਂ, ਇਹਦੇ ਬਾਰੇ ਅਸੀਂ ਦੇਖਦੇ ਹਾਂ ਵੀ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਜ਼ਲੀਲ ਕੀਤਾ ਗਿਆ ਉਹਦੇ ਭਾਰਤ ਦੌਰੇ ਵੇਲੇ, ਜਦੋਂ ਪਰਿਵਾਰ ਸਮੇਤ ਗਿਆ, ਔਰ ਇਹ ਦਬਾਅ ਵੀ ਬਣਾਇਆ ਗਿਆ ਕਿਉਂਕਿ ਕੈਨੇਡਾ 'ਚ ਵੀ ਮੋਦੀ ਹਕੂਮਤ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਸੀ। ਔਰ ਇਹ ਲਫ਼ਜ਼ ਜਿਹੜਾ ਇੰਡੀਅਨ ਸਿਸਟਮ ਔਰ ਉਹਨਾਂ ਦੀ ਗਵਰਨਮੈਂਟ ਸਿੱਖ ਐਕਸਟ੍ਰੀਮਿਸਟ, ਸਿੱਖ ਟੈਰਰਿਸਟ, ਹੁਣ ਇਹ ਜਿਵੇਂ ਇਹ ਹੋਇਆ ਕਿ ਵੀ ਇਹਨਾਂ ਦੀ ਇਹੀ ਕੈਨੇਡਾ 'ਚ ਤੋਂ ਫੇਲ ਹੋਏ ਕਿਉਂਕਿ 2019 ਦੇ ਵਿੱਚ ਪਹਿਲੀ ਕੰਟਰੀ ਕੈਨੇਡਾ ਦੁਨੀਆ ਦੀ ਬਣੀ ਜਿਨ੍ਹਾਂ ਨੇ ਇਹ ਫਾਈਨਲ ਡਿਸੀਜਨ ਲਿਆ ਕਿ ਟੂ ਨੈਵਰ ਐਸੋਸੀਏਟ the term Sikh with derogatory terms like terrorism or extremism anymore, ਕਿ ਕਦੇ ਵੀ ਇਹ ਲਫ਼ਜ਼ ਨਹੀਂ ਇਸਤੇਮਾਲ ਹੋਏਗਾ। ਉਹਨਾਂ ਨੇ ਪਹਿਲਾਂ ਇੱਕ ਸਟੇਜ ਤੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਸਿੱਖ ਐਕਸਟ੍ਰੀਮਿਸਟ ਜਾਂ ਸਿੱਖ ਟੈਰਰਿਜ਼ਮ, ਹੁਣ ਉੱਥੇ ਮੋਦੀ ਲਫ਼ਜ਼ ਇਸਤੇਮਾਲ ਕਰ ਰਹੀ ਹੈ ਉਹਨਾਂ ਦੀ ਹਕੂਮਤ। ਔਰ ਇੱਥੇ ਜੇ ਬੋਰਿਸ ਜੌਨਸਨ ਐਂਟੀ ਐਕਸਟ੍ਰੀਮਿਜ਼ਮ ਟਾਸਕ ਫੋਰਸ ਦੇ ਨਾਂ ਥੱਲੇ ਜ਼ਾਹਰ ਹੈ ਟਾਰਗੇਟ ਕਿਹਨੂੰ ਕੀਤਾ ਜਾਏਗਾ? ਸਿੱਖਾਂ ਨੂੰ ਜਿਹੜੇ ਖਾਲਿਸਤਾਨ ਮੰਗਦੇ ਨੇ। ਯੂਕੇ ਦੇ ਵਿੱਚ ਵੱਡੀ ਆਬਾਦੀ ਕਸ਼ਮੀਰੀਆਂ ਦੀ, ਮੀਰਪੁਰ ਔਰ ਦੂਸਰੇ ਵੈਲੀ ਨਾਲ ਸੰਬੰਧਿਤ ਨੇ ਜਿਹੜੇ ਆਜ਼ਾਦ ਕਸ਼ਮੀਰ ਦੀ ਗੱਲ ਕਰਦੇ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ। ਔਰ ਕੱਲਾ ਇਹੀ ਨਹੀਂ, ਜਿਸ ਕਿਸਮ ਦਾ ਇੱਕ ਲਾਅ ਇਸ ਵੇਲੇ ਜਿਹੜਾ ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਹੈ, ਪ੍ਰੀਤੀ ਪਟੇਲ ਵੱਲੋਂ ਇੰਟਰੋਡਿਊਸ ਕੀਤਾ ਹੋਇਆ, ਜਿਹਦੇ ਥੱਲੇ ਜੇ ਈਵਨ ਹਕੂਮਤ ਕੋਲ ਇਸ ਕਦਰ ਪਾਵਰਸ ਚਲੀਆਂ ਜਾਂਦੀਆਂ ਨੇ
कि ਜਿਹੜੇ ਸਿਟੀਜ਼ਨ ਨੇ ਯੂਕੇ ਦੇ ਸਿੱਖ ਹੋਣ ਪਾਕਿਸਤਾਨੀ ਜਾਂ ਕਸ਼ਮੀਰੀ ਜਾਂ ਦੂਜੇ ਉਹਨਾਂ ਦੀ ਉਹ ਸਿਟੀਜ਼ਨਸ਼ਿਪ ਸਟ੍ਰਿਪ ਕਰਕੇ ਉਹਨਾਂ ਨੂੰ ਵਾਪਸ ਭੇਜ ਸਕਦੇ ਨੇ ਔਰ ਇਸ ਕਿਸਮ ਦਾ ਹੀ ਜਿਹੜਾ ਸਿੱਖ ਐਕਸਟ੍ਰੀਮਿਜ਼ਮ ਔਰ ਇਸ ਕਿਸਮ ਦੀ ਟਰਮੀਨੋਲੋਜੀ ਪ੍ਰੀਤੀ ਪਟੇਲ ਨੇ ਇਸਤੇਮਾਲ ਕੀਤੀ ਜਦੋਂ ਉਸ ਨੇ ਨਵੰਬਰ 2021 ਪਿਛਲੇ ਸਾਲ ਹੈਰੀਟੇਜ ਫਾਊਂਡੇਸ਼ਨ US ਨੂੰ ਐਡਰੈਸ ਕੀਤਾ ਔਰ ਇਹ ਗੱਲ ਕੱਲੀ ਇਹ ਨਹੀਂ ਹੈ ਕਿ ਇਸ ਦੇ ਉੱਤੇ ਅਸੀਂ ਇਮੀਡੀਏਟਲੀ ਜਿਹੜਾ ਉਹ ਡਿਸਕਸ ਕੀਤਾ ਸੀ ਉਹਨੂੰ ਪਰ ਮੇਰੀਆਂ ਨਜ਼ਰਾਂ 'ਚ 25 ਅਪ੍ਰੈਲ ਦਾ ਇੱਕ ਲੈਟਰ ਜਿਹੜਾ ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ ਪ੍ਰੀਤੀ ਪਟੇਲ ਦੀ ਜਿਹੜੀ ਇਹ ਲਾਈਨ ਹੈ ਇਸ ਨੂੰ ਚੈਲੰਜ ਕਰਦੇ ਆ ਸਾਡੀ ਬੀਬੀ ਪ੍ਰੀਤ ਕੌਰ ਗਿੱਲ ਜਿਹੜੀ ਮੈਂਬਰ ਪਾਰਲੀਮੈਂਟ ਹੈ UK 'ਚ ਉਹਨੇ ਚੈਲੰਜ ਕੀਤਾ ਪ੍ਰੀਤੀ ਪਟੇਲ ਨੂੰ ਔਰ ਆਲਰੇਡੀ ਉਹਨਾਂ ਨੇ ਇਹ ਲੈਟਰ ਜਿਹੜਾ ਉਹਨੂੰ ਲਿਖਿਆ ਔਰ ਮੈਂ ਉਸ ਨੂੰ ਡਿਸਕਸ ਕਰਨਾ ਚਾਹਾਂਗਾ ਤਾਂ ਕਿ ਅੰਦਾਜ਼ਾ ਹੋਏ ਕਿ ਕੱਲਾ ਬੋਰਿਸ ਜੌਨਸਨ ਦਾ ਉੱਥੇ ਐਂਟਾਈ ਐਕਸਟ੍ਰੀਮਿਜ਼ਮ ਟਾਸਕ ਫੋਰਸ ਬਣਾਉਣ ਦਾ ਫੈਸਲਾ ਹੀ ਨਹੀਂ ਹੈ ਇੱਥੇ ਲਾਅ ਵਿਦਿਨ ਦਾ ਪਾਰਲੀਮੈਂਟ ਪਲੱਸ ਜਿਹੜੀ ਪ੍ਰੀਤੀ ਪਟੇਲ ਨੇ ਹੈਰੀਟੇਜ ਫਾਊਂਡੇਸ਼ਨ ਨੂੰ ਐਡਰੈਸ ਕਰਦਿਆਂ ਕਿਹਾ ਉਹਦੇ 'ਚ ਹੁਣ ਬੀਬੀ ਪ੍ਰੀਤ ਕੌਰ ਗਿੱਲ ਨੇ ਲਿਖਿਆ ਇਹਨੂੰ ਡੀਅਰ ਪ੍ਰੀਤੀ I am writing to you on behalf of my constituents who have raised concerns about a speech given by you to US conservative think tank the Heritage Foundation in November 2021 which has recently surfaced online. In particular, I am concerned about some of the claims you have made regarding Sikhs in the UK. कि तू उथे स्पीच कीती है नवंबर 2021 जो तू सिखां बारे किया है उस बारे मैं तैनू चैलेंज करदी हां in the same breath as discussing anti-Semitic right-wing terrorist groups you draw equivalence with what you describe as Sikh separatist extremism कि जिथे तू anti ਸੈਮਿਟਿਕ ਰਾਈਟ ਵਿੰਗ ਟੈਰਰਿਸਟ ਦੀ ਗੱਲ ਕਰ ਉਹਨਾਂ ਨਾਲ ਤੂੰ ਸਿੱਖਾਂ ਨੂੰ ਇਕੁਏਟ ਕੀਤਾ ਕਿਉਂਕਿ ਤੂੰ ਸਿੱਖ ਸੈਪਰੇਟਿਸਟ ਐਕਸਟ੍ਰੀਮਿਜ਼ਮ ਦਾ ਜੁਮਲਾ ਜਿਹੜਾ ਉਹ ਮੈਂਸ਼ਨ ਕੀਤਾ ਸਿੰਸ ਆਈ ਬਿਕੇਮ ਹੋਮਸ ਔਰ ਇਹ ਹੁਣ ਪ੍ਰੀਤੀ ਪਟੇਲ ਦੀ ਸਟੇਟਮੈਂਟ ਹੈ ਅੱਛਾ ਕੋਟ ਹੈ ਉਹਦੀ ਕਿ ਸਿੰਸ ਆਈ ਬਿਕੇਮ ਹੋਮ ਸੈਕਟਰੀ ਇਨ 2019 I have proscribed 4 extreme right-wing terrorist groups all of which spread vile anti-Semitic propaganda. Sikh separatist extremism has also caused considerable tensions in recent years. ਹੁਣ ਇਹ ਤੁਸੀਂ ਤੋਂ ਵੱਧ ਧਿਆਨ ਤੇ ਦੇਖੋ ਔਰ ਪ੍ਰੀਤੀ ਪਟੇਲ ਡਾਟਰ ਹੈ RSS ਦੀ ਮੋਦੀ ਦਾ ਕੀ ਸਬੰਧ ਹੈ RSS ਦਾ ਉਹ ਬੜਾ ਕਲੀਅਰ ਹੈ ਇਸ ਦੇ ਉੱਤੇ ਹੁਣ ਉਹ ਇਹ ਕਹਿੰਦੀ ਹੈ ਕਿ ਵੀ ਮੈਂ ਜਦੋਂ ਦੀ ਸੈਕਟਰੀ ਬਣੀ ਆ ਹੋਮ ਸੈਕਟਰੀ ਹੋਮ ਮਿਨਿਸਟਰ ਨੂੰ ਹੀ ਕਹਿੰਦੇ ਨੇ 2019 ਚ ਮੈਂ 4 ਜਿਹੜੇ ਐਕਸਟ੍ਰੀਮ ਰਾਈਟ ਵਿੰਗ ਟੈਰਰਿਸਟ ਗਰੁੱਪ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਈ ਹੈ ਜਿਹੜੇ ਕਿ ਐਂਟਾਈ ਸੈਮਿਟਿਕ ਪ੍ਰੋਪੇਗੈਂਡਾ ਫੈਲਾਉਂਦੇ ਨੇ ਔਰ ਉਸੇ ਸਾਹ ਦੇ ਵਿੱਚ ਉਹ ਕਹਿੰਦੇ ਹੈ ਕਿ ਸਿੱਖ ਸੈਪਰੇਟਿਸਟ ਐਕਸਟ੍ਰੀਮਿਜ਼ਮ ਹੁਣ ਇਹ ਬਿਲਕੁਲ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਹੈਜ਼ ਆਲਸੋ ਕਾਜ਼ਡ ਕੰਸੀਡਰੇਬਲ ਟੈਂਸ਼ਨਸ ਇਨ ਰੀਸੈਂਟ ਈਅਰਸ ਹੁਣ ਹੈਰੀਟੇਜ ਫਾਊਂਡੇਸ਼ਨ ਅਮਰੀਕਾ 'ਚ ਜਿਹੜਾ ਇਸ ਕਿਸਮ ਦਾ ਉਹਦਾ ਕਹਿਣਾ ਤੁਸੀਂ ਅੰਦਾਜ਼ਾ ਲਾਓ ਕਿ ਸਿੱਖਾਂ ਦੇ ਜਿਹੜੇ ਹੁਣ ਸਾਡੇ ਕਈ ਨੱਚਦੇ ਨੇ ਜੀ ਉਹ ਲਾਲ ਕਿਲ੍ਹੇ 'ਚ ਮਨਾਤਾ ਜੀ 400 ਸਾਲਾ ਮਨਾਤਾ ਜੀ ਪਹਿਲਾਂ ਆਹ ਤੁਸੀਂ ਇਹਨਾਂ ਦੀਆਂ ਕਰਤੂਤਾਂ ਦੇਖੋ ਤਾਂ ਬਾਹਰ ਤੁਹਾਡੀ ਆਵਾਜ਼ ਨੂੰ ਕਰਬ ਕਰ ਰਹੇ ਨੇ ਔਰ ਤੁਹਾਨੂੰ ਬਦਨਾਮ ਕਰ ਰਹੇ ਨੇ ਫਿਰ ਇਸ ਦੇ ਉੱਤੇ ਬੀਬੀ ਪ੍ਰੀਤ ਕੌਰ ਗਿੱਲ ਨੇ ਕਿਹਾ your insinuation that there are Sikh groups that pose a threat tantamount to anti-Semitic terrorist groups is very serious ਜੋ ਤੂੰ ਇਹ ਸਾਨੂੰ ਉਹਨਾਂ ਦੇ ਨਾਲ ਕਲੱਬ ਕੀਤਾ ਹੈ ਬੜਾ ਖਤਰਨਾਕ ਹੈ this has rightly drawn attention from British Sikh community and I am writing to ask you to clarify the basis on which you have made these comments about Sikh extremism since 2019 ਕਿ ਤੂੰ ਕਿਹਦੇ ਆਧਾਰ ਦੇ ਉੱਤੇ ਇਸ ਕਿਸਮ ਦੇ ਇਲਜ਼ਾਮ ਤਰਾਸ਼ੀ ਕੀਤੀ ਹੈ ਇਸ ਦੀ ਤੂੰ ਜਵਾਬ ਦੇ ਹਾਊ ਮੈਨੀ ਸਿੱਖ ਗਰੁੱਪਸ ਹੈਵ ਬੀਨ ਪ੍ਰੋਸਕ੍ਰਾਈਬਡ ਇਨ ਦੈਟ ਕਿੰਨੇ ਸਿੱਖ ਗਰੁੱਪਾਂ ਤੇ ਪਾਬੰਦੀ ਲੱਗੀ ਹੈ ਜਿਹੜੇ ਐਕਸਟ੍ਰੀਮਿਜ਼ਮ ਫੈਲਾ ਰਹੇ ਨੇ ਹਾਊ ਮੈਨੀ ਸਿੱਖਸ ਹੈਵ ਬੀਨ ਦਾ ਸਬਜੈਕਟ ਆਫ ਪ੍ਰੀਵੈਂਟ referrals and how many of those has been adopted as the channel cases ਕਿੰਨੇ ਕੇਸ ਸਿੱਖਾਂ ਦੇ ਖਿਲਾਫ ਰਜਿਸਟਰ ਹੋਏ ਨੇ ਕਿੰਨੇ ਇਸ ਦੇ ਉਲਟ ਜਿਹੜੇ 3 ਸਿੱਖ ਨੌਜਵਾਨ ਜਿਨ੍ਹਾਂ ਨੂੰ ਇੰਡੀਆ ਐਕਸਟ੍ਰਾਡਾਈਟ ਕਰਨ ਦੇ ਲਈ ਟਿਲ ਲੱਗਾ ਹੋਇਆ ਸੀ ਇੰਡੀਅਨ ਗਵਰਨਮੈਂਟ ਦਾ ਵੀ ਬ੍ਰਿਟਿਸ਼ ਗਵਰਨਮੈਂਟ ਦਾ ਵੀ ਉਹ ਜੱਜ ਨੇ ਥਰੋ ਆਊਟ ਕੀਤਾ ਕੇਸ ਕਿ ਵੀ ਸਾਰੇ ਝੂਠੇ ਸਬੂਤ ਲਿਆ ਕੇ ਪੇਸ਼ ਕੀਤੇ ਨੇ ਇੰਡੀਆ ਨੇ ਔਰ ਇਹ ਸਾਰੇ ਦੇ ਬਾਵਜੂਦ ਇਸ ਕਿਸਮ ਦਾ ਜਿਹੜਾ ਉਹ ਨੈਗੇਟਿਵਿਟੀ ਕਰ ਰਹੀ ਹੈ ਫਿਰ ਬੀਬੀ ਪ੍ਰੀਤ ਕੌਰ ਗਿੱਲ ਨੇ ਇਹਨੂੰ ਪੁੱਛਿਆ ਪਟੇਲ ਨੂੰ given you have not mentioned Sikh extremism in Parliament once since becoming Home Secretary in 2019
you will forgive me for expressing some surprise that you would label Sikh groups as a threat equivalent to anti-Semitic fascists in the address to a US think tank. ਉਹਨੇ ਕਿਹਾ ਵੀ 2019 ਤੋਂ ਤੂੰ ਹੋਮ ਮਿਨਿਸਟਰ ਹੈ, ਤੂੰ ਇੱਕ ਵਾਰੀ ਵੀ ਪਾਰਲੀਮੈਂਟ ਦੇ ਵਿੱਚ ਸਿੱਖ ਐਕਸਟ੍ਰੀਮਿਸਟ ਦੀ ਗੱਲ ਨਹੀਂ ਕੀਤੀ। ਜੇ ਤੂੰ ਇੱਥੇ ਨਹੀਂ ਕੀਤੀ, ਐਸੀ ਕੀ ਗੱਲ ਹੈ ਵੀ ਤੂੰ ਅਮਰੀਕਾ 'ਚ ਦੇ ਥਿੰਕ ਟੈਂਕ ਦੇ ਸਾਹਮਣੇ ਜਾ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਇਸ ਕਿਸਮ ਦੀ ਕਰਤੂਤ ਕਰ। ਇੰਡੀਡ references to Sikh activism in the Commission for Countering Extremism's third years on report published in March last year lists as evidence in its annex a 2019 report which pours cold water on the remarks in your speech. ਉਹਨੇ ਰੈਫਰ ਕੀਤਾ ਕਿ ਜਿਹੜੀ ਤੁਹਾਡੀ ਰਿਪੋਰਟ ਹੈ ਉਹ ਆਪਣੇ ਆਪ 'ਚ ਜੋ ਤੂੰ ਕਹਿ ਰਹੀ ਹੈ ਉਹਦੇ ਉੱਤੇ ਪਾਣੀ ਫੇਰ ਦਿੰਦੀ ਹੈ, ਕਿਉਂਕਿ ਜੋ ਤੂੰ ਕਿਹਾ ਬਿਲਕੁਲ ਝੂਠ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ a report, commission report, quotes comments by religious extremism expert Dr. Jasjeet Singh, who says, I found little evidence of radicalization to terrorism among British Sikhs. ਕਿ ਤੁਹਾਡੀ official report ਹੈ ਕਿ ਕੋਈ ਉਹਦੇ ਵਿੱਚ ਜਿਹੜਾ ਹੈ radicalization ਨਹੀਂ ਹੈ। Moreover, the report concludes, it is important Sikhs be allowed to debate the merits of a Sikh homeland without such conversations being reflexively labeled as extremist or terrorism. The UK government should avoid criminalizing such. ਇਹ ਉਹਨਾਂ ਦੀ ਆਪਣੀ ਰਿਪੋਰਟ ਹੈ ਕਿ ਭਾਈ ਸਿੱਖ ਕੋਈ ਜਿਹੜਾ ਐਕਸਟ੍ਰੀਮਿਸਟ ਜਿਹੜਾ ਉਹ ਟੈਰਰਿਸਟ ਨਹੀਂ ਹੈ, ਇਸ ਲਈ ਸਿੱਖਾਂ ਨੂੰ ਸਿੱਖ ਹੋਮਲੈਂਡ ਦੇ ਉੱਤੇ ਡਿਬੇਟ ਕਰਨ ਦਾ ਉਹਨਾਂ ਦਾ ਹੱਕ ਹੈ। ਇਹ ਉਹਨਾਂ ਦੀ ਆਫੀਸ਼ੀਅਲ ਰਿਪੋਰਟ ਹੈ। These are quotations from UK government documents cited by your own department. ਇਹ ਤੇਰੇ ਆਪਣੇ ਡਿਪਾਰਟਮੈਂਟ ਦੀਆਂ ਰਿਪੋਰਟਾਂ ਨੇ। I hope therefore that you will clarify your comments, setting out what you mean by considerable tensions caused by Sikh extremism in recent years and whether you view this as tantamount to the threat possible by the right. ਉਹਨਾਂ ਨੇ ਕਿਹਾ ਵੀ ਹੁਣ ਤੂੰ ਇਹਨੂੰ ਐਕਸਪਲੇਨ ਕਰ, ਜਵਾਬਦੇਹੀ ਹੈ ਤੇਰੀ ਕਿ ਵੀ ਤੂੰ ਇਹ ਕਿਵੇਂ ਗੱਲ ਕਹੀ। ਔਰ ਲਾਸਟ ਪੈਰਾਗ੍ਰਾਫ ਹੈ, ਗਿਵਨ ਓਵਰ ਦਾ ਵੀਕਸ ਹੈਵ ਨਾਊ ਪਾਸ, ਕਿਉਂਕਿ ਚਿੱਠੀ ਪਹਿਲਾਂ ਦੀ ਲਿਖੀ ਹੈ, ਹੁਣ ਅੱਜ ਬੀਬੀ ਨੇ ਦੁਬਾਰਾ ਰਿਮਾਈਂਡ ਕਰਵਾਇਆ ਪ੍ਰੀਤ ਕੌਰ ਗਿੱਲ ਨੇ ਉਹਨੂੰ ਪਟੇਲ ਨੂੰ। ਗਿਵਨ ਓਵਰ 10 ਵੀਕਸ ਹੈਵ ਨਾਊ ਪਾਸ, ਕਿ 10 ਹਫ਼ਤੇ ਗੁਜ਼ਰ ਗਏ ਨੇ since 150 Sikh organizations first wrote to the government about your heritage foundation remark. ਇਹ ਇਕੱਲਾ ਇਹੀ ਨਹੀਂ, 150 UK ਦੀਆਂ ਸਿੱਖ ਜਥੇਬੰਦੀਆਂ ਨੇ ਉਹਨੂੰ ਲਿਖਿਆ ਔਰ ਉਹਨਾਂ ਨੇ ਕਿਹਾ ਕਿ ਵੀ 10 ਹਫ਼ਤੇ ਹੋ ਗਏ ਨੇ। It is disappointing that no statement has been issued by your department or number 10 has addressed the legitimate concern this episode has caused. कि 8 ਹਫ਼ਤੇ ਬੀਤਣ ਬਾਅਦ ਵੀ 10 weeks 10 ਹਫ਼ਤੇ ਬੀਤਣ ਬਾਅਦ ਵੀ ਤੂੰ ਨਾ ਜਵਾਬ ਦਿੱਤਾ ਹੈ, ਨਾ ਹੀ ਤੁਹਾਡੇ ਇਸ ਨੰਬਰ 10 ਹੈੱਡਕੁਆਰਟਰ ਤੋਂ ਆਇਆ। I look forward to your response at the earliest opportunity, ਕਿ ਵੀ ਜਿਹੜਾ ਜਲਦੀ ਤੋਂ ਜਲਦੀ ਇਸ ਦਾ ਜਵਾਬ ਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਦੋਂ ਅਸੀਂ ਕਹਿੰਦੇ ਹਾਂ ਭਾਈ ਡਿਸੀਜਨ ਮੇਕਰ ਸਾਡੇ ਹੋਣੇ ਚਾਹੀਦੇ ਨੇ, ਹਰ ਪਾਰਟੀ 'ਚ ਪੋਲੀਟੀਕਲ ਸਿਸਟਮ ਸਾਡੀ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ, ਇਹ ਹੈ ਉਸ ਦਾ ਪੋਜ਼ਿਟਿਵ ਨਤੀਜਾ। ਜੇ ਸਾਡਾ ਤਨਮਨਜੀਤ ਸਿੰਘ ਢੇਸੀ ਜਾਂ ਬੀਬੀ ਪ੍ਰੀਤ ਕੌਰ ਗਿੱਲ ਪਾਰਲੀਮੈਂਟ 'ਚ ਬੈਠੇ ਨੇ ਤਾਂ ਬੀਬੀ 10 ਹਫ਼ਤੇ ਤੋਂ ਕੁਸਕੀ ਨਹੀਂ ਹੈ ਜੋ ਉਹਨੇ ਇੱਥੇ ਕਰਕੇ ਗਈ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਬੋਰਿਸ ਜੌਨਸਨ ਔਰ ਇਹ ਜਿਹੜੇ ਨੇ ਉਹ ਬਿਲਕੁਲ ਮੈਂ ਕੱਲ ਨੂੰ ਸਾਹਮਣੇ ਆ ਸਕਦਾ ਵੀ ਇਹ ਹਿੰਦੂ ਤਵੀਆਂ ਦੀ ਪੇ ਰੋਲ ਤੇ ਸੀ, ਲੇਕਿਨ ਨਾ ਵੀ ਹੋਣ ਪਰ ਇਹ ਜੋ ਏਜੰਡਾ ਹੈ ਇਹ ਹਿੰਦੂਤਵਾ ਦਾ ਹੀ UK ਦੇ ਵਿੱਚ ਵੀ ਲਾਗੂ ਕਰ। ਬਿਲਕੁਲ ਰਾਸ਼ਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀ ਨੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮਾ ਦਿਹਾੜੇ ਨੂੰ ਮੁੱਖ ਰੱਖਦਿਆਂ ਨਾਰਵਿਚ ਸਿਟੀ ਹਾਲ ਕਨੈਟਿਕਟ ਵਿਖੇ ਆਉਂਦੇ ਸ਼ੁੱਕਰਵਾਰ 29 ਅਪ੍ਰੈਲ 2022 ਨੂੰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ। ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਦੀ 36ਵੀਂ ਵਰ੍ਹੇਗੰਢ ਤੇ ਇੱਕ ਮੁੱਠਤਾ ਦਾ ਇਜ਼ਹਾਰ ਕਰਦਿਆਂ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚ ਰਹੇ ਹਨ। ਸਵਰਨਜੀਤ ਸਿੰਘ ਖਾਲਸਾ ਤੇ ਸਮੁੱਚੀ ਟੀਮ ਵੱਲੋਂ ਆਪ ਸਭ ਨੂੰ ਇਸ ਇਕੱਤਰਤਾ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਨੂੰ ਲੈ ਕੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਜੰਮੂ ਕਸ਼ਮੀਰ ਦੌਰੇ ਨੂੰ ਲੈ ਕੇ ਪਾਕਿਸਤਾਨ ਨੇ ਇਤਰਾਜ਼ ਜਿਹੜਾ ਉਹ ਜਤਾਇਆ ਹੈ ਔਰ ਮੋਦੀ ਵੱਲੋਂ ਜਨਾਬ ਦਰਿਆ ਤੇ ਕੁਝ ਯੋਜਨਾਵਾਂ ਸ਼ੁਰੂ ਕਰਨਾ ਭਾਰਤ ਤੇ ਪਾਕਿਸਤਾਨ ਵਿਚਾਲੇ 1960 ਵਿੱਚ ਹੋਈ ਇੰਡਸ ਵਾਟਰ ਟ੍ਰੀਟੀ ਦੀ ਉਲੰਘਣਾ ਹੈ। ਕੀ ਭਾਰਤ ਇੰਡਸ ਵਾਟਰ ਟ੍ਰੀਟੀ ਜਿਹੜੀਆਂ ਹੈਗੀਆਂ ਨੇ ਇੱਕ ਤਰਫਾ ਤੌਰ ਤੇ ਖਤਮ ਕਰਨ ਜਾ ਰਿਹਾ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਪਿਛਲੇ ਹਫਤੇ ਫਰਾਈਡੇ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਮੋਦੀ ਦੀ ਸਾਂਬਾ ਵਿਜ਼ਿਟ ਜੰਮੂ ਦੇ ਨੇੜੇ 16-17 ਕਿਲੋਮੀਟਰ ਉੱਥੋਂ ਉਹਨੂੰ ਲੈ ਕੇ ਕਿਵੇਂ ਉਹਨਾਂ ਨੇ ਤਾਂ ਪਹਿਲਾਂ ਇੱਕ ਦਹਿਸ਼ਤਗਰਦੀ ਘਟਨਾ ਕਰਵਾਈ ਔਰ ਉਸ ਦੀ ਆੜ ਦੇ ਵਿੱਚ ਇਹ ਸੀ ਜੀ, ਦੇਖੋ ਮੋਦੀ ਦੀ ਸਿਕਿਉਰਿਟੀ ਨੂੰ ਖਤਰਾ, ਔਰ ਦੋਨੇ ਜਿਹੜੇ ਦਹਿਸ਼ਤਗਰਦ ਮਾਰੇ ਗਏ ਉਹਨਾਂ ਦੇ ਕਹਿਣ ਮੁਤਾਬਕ ਪਾਕਿਸਤਾਨ ਵੱਲੋਂ ਸੁਸਾਈਡ ਮਿਸ਼ਨ ਸੀ। ਔਰ ਉਹੀ ਦਿਨ ਅਸੀਂ ਬੇਸ਼ੱਕ ਉਦੋਂ ਅਜੇ ਖਬਰਾਂ 'ਚ ਤਾਂ ਨਹੀਂ ਸੀ, ਲੇਕਿਨ ਅਸੀਂ ਇਹ ਕਿਹਾ ਵੀ ਇਹ ਜਿਹੜਾ ਰਾਜਨਾਥ ਸਿੰਘ ਫੌਜ ਨੂੰ ਐਡਰੈਸ ਕਰਦੇ ਆ, ਇਹ ਕਹਿ ਰਿਹਾ ਸਿਕਿਉਰਿਟੀ ਅਲਰਟ, ਲੇਕਿਨ ਉਸ ਤੋਂ ਅਗਲੇ ਦਿਨ ਵੀਕਐਂਡ ਦੇ ਉੱਤੇ ਉਹਦੀ ਬੜੀ ਕਲੀਅਰ ਸਟੇਟਮੈਂਟ ਇੱਕ ਹੋਰ ਥਾਂ ਤੇ ਸੀ ਕਿ ਜੇ ਕੋਈ ਵੀ ਦਹਿਸ਼ਤਗਰਦ ਕਾਰਵਾਈ ਗੁਆਂਢੀ ਮੁਲਕ ਵੱਲੋਂ ਹੋਈ ਤੇ ਅਸੀਂ ਉਸ ਮੁਲਕ ਦੇ ਅੰਦਰ ਜਾ ਕੇ ਕਾਰਵਾਈ ਕਰਾਂਗੇ। ਹੁਣ ਇਹ ਐਵੇਂ ਨਹੀਂ ਹੈ ਜਦੋਂ ਅਸੀਂ ਸਾਡੇ ਕੁਝ ਪਾਕਿਸਤਾਨੀ ਵੀਰ ਜਿਹੜੇ ਨੇ ਉਹ ਆਬਜੈਕਟ ਕਰਦੇ ਨੇ ਜੀ ਤੁਸੀਂ ਯੂਕਰੇਨ ਦੀ ਹਮਾਇਤ ਦੀ ਕਿਉਂ ਗੱਲ, ਅਸੀਂ ਕੋਈ ਯੂਕਰੇਨੀਅਨ ਪੋਲਿਟਿਕਸ ਜਾਂ ਰਸ਼ੀਅਨ ਕੀ ਆ ਉਹਦੇ ਨਹੀਂ, ਅਸੀਂ ਇਹ ਸਮਝਦੇ ਹਾਂ ਕਿ ਭਾਈ ਜਿਹੜਾ ਅੱਖਾਂ ਬੰਦ ਕਰਕੇ ਤੁਸੀਂ ਉਸੇ ਪੇਜ ਤੇ ਖਲੋਤੇ ਹੋ। ਜੇ ਰਸ਼ੀਆ ਨੇ ਯੂਕਰੇਨ ਦੀ ਸੋਵਰਨਿਟੀ ਵਾਇਲੇਟ ਕਰਦਿਆਂ ਅਟੈਕ ਕੀਤਾ ਹੈ, ਇੰਡੀਆ ਆਲਰੇਡੀ ਜਿਹੜਾ ਉਸ ਦਾ ਬਾਲਾਕੋਟ ਦੇ ਹਵਾਲੇ ਨਾਲ ਕਰ ਚੁੱਕਾ ਹੈ ਤੇ ਕੱਲ ਨੂੰ ਇੰਡੀਆ ਉਹਦੇ ਲਈ ਗਰਾਊਂਡ ਤਿਆਰ, ਐਵੇਂ ਨਹੀਂ ਉਹ ਐਗਰੈਸਰ ਰਸ਼ੀਆ ਦੇ ਨਾਲ ਖਲੋਤਾ। ਇਹੀ ਗੱਲ ਰਾਜਨਾਥ ਸਿੰਘ 3 ਦਿਨ ਪਹਿਲਾਂ ਕਹਿ ਰਿਹਾ ਕਿ ਕੋਈ ਦਹਿਸ਼ਤਗਰਦ ਕਾਰਵਾਈ ਹੋਈ ਅਸੀਂ ਜਿਹੜਾ ਅੰਦਰ ਜਾ ਕੇ ਅਟੈਕ ਕਰਾਂਗੇ। ਹੁਣ ਇਸ ਦੇ ਪਿਛੋਕੜ ਦੇ ਵਿੱਚ ਜਿਹੜਾ, ਔਰ ਅਸੀਂ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਵੀ ਇਹ ਕੋਈ ਨਾ ਕੋਈ ਫਾਲਸ ਫਲੈਗ ਆਪਰੇਸ਼ਨ ਕਰਕੇ, ਕਿਉਂਕਿ ਪਾਕਿਸਤਾਨ 'ਚ ਇਸ ਵੇਲੇ ਅੰਦਰੂਨੀ ਜਿਹੜਾ ਆਪਸੀ ਖਿੱਚਤੂ ਹੈ ਉਹ ਕਾਫੀ ਜ਼ਿਆਦਾ ਹੈ ਔਰ ਅਫਸੋਸਨਾਕ ਵੀ ਹੈ, ਦੁਖਦਾਇਕ ਵੀ। ਇੱਕ ਪਾਕਿਸਤਾਨ ਦੇ ਵੈਲ ਵਿਸ਼ਰ ਹੋਣ ਦੇ ਨਾਤੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਭਾਈ ਇਹ ਉਸੇ ਹੋਰ ਪਾਸੇ ਫਸੇ ਹੋਏ ਨੇ ਔਰ ਇਹ ਨਾ ਹੋਏ ਕਿ ਇੰਡੀਆ ਜਿਹੜਾ ਜਿਹਦੀਆਂ ਇੰਟੈਂਸ਼ਨਸ ਨਜ਼ਰ ਆ ਰਹੀਆਂ ਨੇ ਕਿ ਭਾਈ ਕਿਵੇਂ ਕੈਰੀ ਅੱਖ ਰੱਖ ਰਹੇ ਨੇ, ਕਿਵੇਂ ਇਹਨਾਂ ਨੇ ਉਹਦੀ ਬੀਬੀ ਇਲਹਾਨ ਜਿਹੜੀ ਮਿਨੇਸੋਟਾ ਤੋਂ ਕਾਂਗਰਸ ਵੂਮਨ, ਉਹਦੀ ਆਜ਼ਾਦ ਕਸ਼ਮੀਰ ਵਿਜ਼ਿਟ ਨੂੰ ਲੈ ਕੇ ਕਾਮਾ ਰੌਲੀ ਪਾਈ। ਬੋਰਿਸ ਜੌਨਸਨ ਦੀ ਵਿਜ਼ਿਟ ਹੁੰਦੀ ਹੈ, ਕਸ਼ਮੀਰ ਜਾਂ ਦੂਜੇ ਦੀ ਮੈਂਸ਼ਨ ਤੱਕ ਨਹੀਂ ਹੁੰਦਾ, ਰਾਦਰ ਮੁਸਲਮਾਨਾਂ ਨੂੰ ਸਿੱਧਾ ਟਾਰਗੇਟ ਕੀਤਾ ਜਾਂਦਾ ਔਰ ਉਹ ਐਂਟਾਈ ਐਕਸਟ੍ਰੀਮਿਜ਼ਮ ਟਾਸਕ ਫੋਰਸ ਬਣਾਉਣ ਦੀ ਗੱਲ ਕਰਕੇ ਉੱਥੇ ਆਉਂਦਾ ਹੈ, ਕਿਉਂਕਿ ਉਹਦੇ ਥੱਲੇ ਇਕੱਲੇ ਖਾਲਿਸਤਾਨੀ ਨਹੀਂ, ਯੂਕੇ ਜੀਵਨ ਕਸ਼ਮੀਰੀ ਆਜ਼ਾਦੀ ਪਸੰਦ ਜਿਹੜੇ ਨੇ ਉਹ ਵੀ ਉਸ ਦਾ ਹਿੱਸਾ ਬਣ ਜਾਂਦੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਇਹ ਸਾਹਮਣੇ ਨਹੀਂ ਸੀ ਕਿ ਵੀ ਇਹ ਤਾਂ ਠੀਕ ਹੈ ਕਿ ਮੋਦੀ ਕਸ਼ਮੀਰ ਵਾਦੀ 'ਚ ਨਹੀਂ ਗਿਆ ਔਰ 5 ਅਗਸਤ 2019 ਤੋਂ ਬਾਅਦ ਪਹਿਲੀ ਵਿਜ਼ਿਟ ਜਿਹੜਾ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਬਣਾਈ ਹੋਈ ਹੈ ਉਹਦੇ 'ਚ ਹੈ, ਪਰ ਸਾਂਬੇ ਦੇ ਵੇੜੇ ਉਹ ਕੀ ਕਰੇਗਾ? ਕੋਈ ਐਸਾ ਵੀ ਨਹੀਂ ਆਇਆ ਕਿ ਉਹਨੇ ਕੋਈ ਵੱਡੇ ਪਬਲਿਕ ਜਲਸੇ ਨੂੰ ਐਡਰੈਸ ਕਰਨਾ। ਇੱਕ ਤਾਂ ਇਹ ਪ੍ਰਭਾਵ ਦੇਣਾ ਚਾਹੁੰਦੇ ਸੀ ਕਿ ਜੀ ਉੱਥੇ ਨਾਰਮਲਸੀ ਹੋ ਗਈ ਹੈ, ਉਹ ਵੀ ਅਜੇ ਵਾਦੀ 'ਚ ਨਹੀਂ। ਦੂਸਰੇ ਲੇਕਿਨ ਇਸ ਤੋਂ ਵੀ ਖਤਰਨਾਕ ਜੋ ਕਿ ਜਦੋਂ ਤੁਸੀਂ ਪ੍ਰੋਜੈਕਟਸ ਦੇ ਹਵਾਲੇ ਨਾਲ ਦੇਖਦੇ ਹੋ ਜੀ ਉਹਨੇ ਕਿਹਦਾ ਫਾਊਂਡੇਸ਼ਨ ਸਟੋਨ ਰੱਖਿਆ ਤੇ ਕੀ ਕੀਤਾ, ਸੋ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਵੀ ਉਹਨੇ ਚਨਾਬ ਦਰਿਆ ਦੇ ਉੱਤੇ ਜਿਹੜਾ ਫਾਊਂਡੇਸ਼ਨ ਸਟੋਨ ਰੈਟਲ ਐਂਡ ਕਵਾਰ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ
ਜਿਹੜਾ 850 ਮੈਗਾਵਾਟ ਫੈਸਿਲਿਟੀ ਜਿਹੜੀ ਹੈ ਉਹ ਜਨਰੇਟ ਕਰੇਗਾ ਚਨਾਬ ਰਿਵਰ ਦੇ ਉੱਤੇ ਕਿਸ਼ਤਵਾੜ ਦੇ ਨੇੜੇ ਔਰ 5300 ਕਰੋੜ ਰੁਪਏ ਦੇ ਖਰਚ ਨਾਲ। ਇਸੇ ਤਰ੍ਹਾਂ ਜਿਹੜਾ ਇੱਕ ਹੋਰ ਪ੍ਰੋਜੈਕਟ ਹੈ ਇੱਕ ਸੇਮ ਰਿਵਰ ਦੇ ਉੱਤੇ ਉਹ 4500 ਕਰੋੜ ਦੇ ਖਰਚ ਨਾਲ। ਹੁਣ ਇਹ ਸਾਰਾ ਇੱਕ ਤਾਂ ਉਹ ਇਹ ਪ੍ਰਭਾਵ ਦੇਣਾ ਚਾਹੁੰਦਾ ਔਰ ਇਹ ਕਿ ਜੀ ਦੇਖੋ ਕਸ਼ਮੀਰ ਦੇ ਵਿੱਚ ਬੜੀ ਇਨਵੈਸਟਮੈਂਟ ਜੰਮੂ ਕਸ਼ਮੀਰ 'ਚ ਆ ਰਹੀ ਹੈ, ਇਹਦੀ ਪ੍ਰੋਸਪੈਰਿਟੀ ਔਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਔਰ ਇਹ ਸਾਰੇ ਨੂੰ। ਲੇਕਿਨ ਮੇਰਾ ਇਹ ਸ਼ੁਰੂ ਤੋਂ ਹੀ ਮੰਨਣਾ ਹੈ ਕਿ ਪਾਕਿਸਤਾਨ ਜੇ ਬੇਸ਼ੱਕ ਜਦੋਂ ਅਸੀਂ ਕਸ਼ਮੀਰ ਦੀ ਗੱਲ ਕਰਦੇ ਹਾਂ ਕੱਲੀ ਗੱਲ ਹਿਊਮਨ ਰਾਈਟਸ ਵਾਇਲੇਸ਼ਨ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਨਹੀਂ ਹੈ। ਪਾਕਿਸਤਾਨ ਦੀ ਜੇ ਸ਼ਾਹ ਰਗ ਕਹਿਣਾ ਹੋਏ ਤੇ ਉਹ ਭਾਰਤ ਦੇ ਕੋਲ ਹੈ ਇੰਡਸ ਵਾਟਰ ਟ੍ਰੀਟੀ ਦੇ ਰੂਪ ਦੇ ਵਿੱਚ, ਕਿਉਂਕਿ ਇਹ ਦੋਵੇਂ ਵੱਡੇ ਦਰਿਆ ਚਨਾਬ ਤੇ ਜੇਹਲਮ ਜਿਹੜੇ ਕਸ਼ਮੀਰ ਵਾਦੀ ਚੋਂ ਗੁਜ਼ਰਦੇ ਨੇ ਔਰ ਇੰਡਸ ਵਾਟਰ ਟ੍ਰੀਟੀ 1960 ਦੇ ਥੱਲੇ ਜਿਹਨੂੰ ਉਸ ਵੇਲੇ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਅਯੂਬ ਖਾਨ ਔਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਹਿਰੂ ਨੇ ਕਰਾਚੀ ਦੇ ਵਿੱਚ ਦਸਤਖਤ ਕੀਤੇ ਸੀ, ਉਹਦੇ ਥੱਲੇ 3 ਦਰਿਆ ਸਤਲੁਜ ਬਿਆਸ ਰਾਵੀ ਇਹ ਅੱਪਰ ਪੰਜਾਬ ਦੇ ਨੇ, ਇਹਨਾਂ ਦੇ ਲੋਅਰ ਔਰ ਅੱਪਰ ਰਾਈਪੇਰੀਅਨ ਰਾਈਟ ਦੋਨੋਂ ਚਨਾਬ ਜੇਹਲਮ ਔਰ ਇੰਡਸ ਇਹ ਪਾਕਿਸਤਾਨ ਨੂੰ ਦਿੱਤੇ ਗਏ। ਹੁਣ ਇਹ ਜਿਹੜੀ ਚਨਾਬ ਦੇ ਉੱਤੇ ਜਿਹਨੂੰ ਚਨਾਬ ਕਿਹਾ ਜਾਂਦਾ ਹੈ ਪੰਜਾਬੀ ਸ਼ੁੱਧ ਪੰਜਾਬੀ 'ਚ ਅਸੀਂ ਚਨਾਬ ਦਰਿਆ ਕਹਿੰਦੇ ਹਾਂ, ਉਸ ਦੇ ਉੱਤੇ ਇਹ ਪ੍ਰੋਜੈਕਟ ਜਿਹੜੇ ਲਾਣੇ ਇਹ ਜ਼ਾਹਰ ਹੈ ਵਾਇਲੇਸ਼ਨ ਔਰ ਪਾਕਿਸਤਾਨ ਨੇ ਬਿਲਕੁਲ ਠੀਕ ਜਿਹੜਾ ਇਸ ਦੇ ਉੱਤੇ ਰਿਐਕਟ ਕੀਤਾ। ਉਹਨਾਂ ਨੇ ਕਿਹਾ ਵੀ ਇਹ ਡਾਇਰੈਕਟ ਕੰਟਰਾਵੈਂਸ਼ਨ ਹੈ ਇੰਡਸ ਵਾਟਰ ਟ੍ਰੀਟੀ ਦੀ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਭਾਰਤ ਦਾ ਪ੍ਰਾਈਮ ਮਿਨਿਸਟਰ ਜਿਹਨੇ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਆਰਟੀਕਲ 370 ਦੇ ਨਾਲ, ਹੁਣ ਉਹ ਇਹ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ ਵੀ ਜਿਵੇਂ ਉੱਥੇ ਹਾਲਾਤ ਨਾਰਮਲ ਵਰਗੇ ਨੇ। ਔਰ ਇਹ ਗੱਲ ਕੱਲੀ ਪਾਕਿਸਤਾਨ ਨੇ ਨਹੀਂ ਕਹੀ, ਈਵਨ ਜਿਹੜੀ ਜੰਮੂ ਕਸ਼ਮੀਰ ਦੀ ਪ੍ਰਮੁੱਖ ਪਾਰਟੀ ਹੈ PDP ਔਰ CPIM ਉਹਨਾਂ ਨੇ ਮੋਦੀ ਨੇ ਜਿਹੜੀ ਉੱਥੇ ਸਪੀਚ ਕੀਤੀ ਉਹਨੇ ਕਿਹਾ ਵੀ ਮੋਦੀ ਕਹਿ ਰਿਹਾ ਅਸੀਂ ਨੌਜਵਾਨਾਂ ਨੂੰ ਜਿਹੜਾ ਉਹ ਰੁਜ਼ਗਾਰ ਔਰ ਬਹੁਤ ਉਹਨਾਂ ਦਾ ਹੈ ਇਹ ਕਿੱਥੇ ਆ। I had no expectation from Prime Minister Modi's visit. I failed to understand what future for the youth the Prime Minister was talking about. The youths are facing charges under Public Safety Act and Unlawful Activities Prevention Act, which their grandparents and parents didn't see, PDP President Mehbooba Mufti said. ਉਹਨੇ ਕਿਹਾ ਵੀ ਇਹ ਕਿਵੇਂ ਝੂਠਾ ਨੈਰੇਟਿਵ ਬਿਲਡ ਕਰ ਰਿਹਾ ਜੀ ਅਸੀਂ ਇੰਨੀ ਇਨਵੈਸਟਮੈਂਟ ਆ ਰਹੀ ਹੈ ਦੂਜੇ। ਉਹਨਾਂ ਨੇ ਕਿਹਾ ਵੀ ਜਿਹੜੇ ਯੂਥ ਹੈ ਉਹਨੂੰ ਤਾਂ UAPA ਔਰ ਪਬਲਿਕ ਸੇਫਟੀ ਐਕਟ ਦੇ ਥੱਲੇ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਔਰ ਇਹ ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਹੀ ਇਸ ਵੇਲੇ ਸੁਪਰੈਸ਼ਨ ਦੀ ਲਾਈਨ ਲੈ ਰਿਹਾ ਔਰ ਮੇਰਾ ਆਪਣਾ ਇਹ ਪਾਰਟ ਹੈ। ਔਰ ਉਹਨੇ ਨਾਲ ਦੀ ਨਾਲ ਈਵਨ ਜਿਹੜੀ ਇਲੈਕਟ੍ਰਿਸਿਟੀ ਜਨਰੇਟਡ ਇਨ ਜੰਮੂ ਐਂਡ ਕਸ਼ਮੀਰ ਇਜ਼ ਸਪਲਾਈਡ ਆਊਟਸਾਈਡ ਟੂ ਇਲੂਮੀਨੇਟ ਥਾਊਜ਼ੈਂਡਸ ਆਫ ਫੈਕਟਰੀਜ਼ ਇੰਡਸਟਰੀਜ਼ ਐਂਡ ਹਾਊਸਿਸ ਕਿ ਵੀ ਇਹ ਜਿਹੜੀ ਇੱਥੇ ਬਿਜਲੀ ਤਿਆਰ ਹੋ ਰਹੀ ਹੈ ਜੇ ਕਿਸ਼ਤਵਾੜ ਜਾਂ ਸਾਂਬਾ ਜਾਂ ਚਨਾਬ ਦੇ ਉਹ ਤਾਂ ਬਾਹਰ ਜਾਏ। ਔਨ ਦਾ ਕੰਟਰੇਰੀ J&K is pushed into the worst kind of darkness. During Sehri, pre-dawn time during Ramadan and Iftar, people are put to the worst power cuts. ਹੁਣ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੀ ਅਸੀਂ ਇਹ ਵੀ ਕਰਨਾ ਉਹ ਵੀ ਔਰ ਇਸ ਵੇਲੇ ਜ਼ਾਹਰ ਹੈ ਰਮਜ਼ਾਨ ਦਾ ਮਹੀਨਾ ਮੁਬਾਰਕ ਮਹੀਨਾ ਚੱਲ ਰਿਹਾ ਔਰ ਸਹਿਰੀ ਖਾ ਕੇ ਫਿਰ ਸਾਰਾ ਦਿਨ ਰੋਜ਼ਾ ਰੱਖਣ ਦਾ ਹੁੰਦਾ ਪਰ ਐਨ ਉੱਥੇ ਪੂਰਾ ਕੱਟ ਲਾਏ ਹੋਏ ਨੇ ਔਰ ਇਹ ਸਾਰੇ ਦੇ ਚੱਲਦੇ ਆ। ਈਵਨ ਗੱਲ ਇਹ ਨਹੀਂ ਹੈ ਕਿ ਉੱਥੇ ਇਹਨਾਂ ਨੇ ਇੰਡੀਕੇਸ਼ਨ ਦਿੱਤੀ ਹੈ ਕਿ ਔਰ ਮੇਰਾ ਆਪਣਾ ਇਹ ਖਿਆਲ ਹੈ ਵੀ ਕੱਲ ਨੂੰ ਜੇ ਪਾਕਿਸਤਾਨ ਯੀਲਡ ਕਰਦਾ ਚਲਾ ਗਿਆ ਕਸ਼ਮੀਰ ਦੇ ਮੁੱਦੇ ਨੂੰ ਵੀ ਉਸ ਲੈਵਲ ਤੇ ਜਿਉਂਦਾ ਨਾ ਰੱਖਿਆ ਤੇ ਜੇ ਇੰਡੀਆ ਇੰਡਸ ਵਾਟਰ ਟ੍ਰੀਟੀ ਨੂੰ ਸਕ੍ਰੈਪ ਕਰ ਦਿੰਦਾ ਯੂਨੀਲੈਟਰਲੀ ਔਰ ਉਦੋਂ ਪਾਕਿਸਤਾਨ ਕੀ ਕਰੇਗਾ। ਸੋ ਅਸੀਂ ਸਮਝਦੇ ਹਾਂ ਵੀ ਗੱਲ ਇਹ ਨਹੀਂ ਹੈ ਕਿ ਜਸਟ ਬਿਆਨ ਕੀ ਦਿੱਤਾ ਕਿਹਨੇ ਕੀ ਕਿਹਾ, ਇਹਨਾਂ ਦੀ ਤੁਸੀਂ ਨੀਅਤ ਦੇਖੋ। ਰਾਜਨਾਥ ਸਿੰਘ ਦੇ ਬਿਆਨ ਟੈਰਰਿਜ਼ਮ ਨਾਲ ਜੋੜ ਕੇ ਜੀ ਅਸੀਂ ਅੰਦਰ ਜਾ ਕੇ ਵੀ ਅਟੈਕ ਕਰਾਂਗੇ ਔਰ ਪਹਿਲੇ ਵੀ ਮੋਦੀ ਦਾ ਕਿ ਜੀ ਹਮਨੇ ਅੰਦਰ ਜਾ ਕੇ ਅੰਦਰ ਘੁਸ ਕੇ ਮਾਰਾ ਤੇ ਫਿਰ ਤੁਹਾਨੂੰ ਇਹਨਾਂ ਦੀ ਨਜ਼ਰ ਆ ਜਾਂਦਾ ਕਿ ਭਾਈ ਇਹਨਾਂ ਦੀਆਂ ਇੰਟੈਂਸ਼ਨਸ ਕੀ ਨੇ। ਸੋ ਸਾਡਾ ਕੰਮ ਤਾਂ ਇੱਕ ਪਹਿਰੇਦਾਰ ਵਾਂਗ ਜਾਗਤੇ ਰਹੋ ਕਰਨਾ। ਪਰ ਅਫਸੋਸ ਇਸ ਵੇਲੇ ਹੈ ਵੀ ਪਾਕਿਸਤਾਨੀ ਕੌਮ ਬੜੀ ਬੁਰੀ ਤਰ੍ਹਾਂ ਵੰਡੀ ਹੋਈ ਹੈ ਔਰ ਉਹਨਾਂ ਦੀਆਂ ਪ੍ਰਾਇਰਟੀਜ਼ ਉਹਨਾਂ ਨੂੰ ਸ਼ਾਇਦ ਨਜ਼ਰ ਹੀ ਨਹੀਂ ਆ ਰਿਹਾ ਕਿ ਭਾਈ ਲਾਈਨ ਆਫ ਕੰਟਰੋਲ ਦੇ ਇਸ ਪਾਸੇ ਕੀ ਕਰ ਰਹੇ ਨੇ, ਕਿੱਧਰ ਨੂੰ ਗੱਲ ਜਾ ਰਹੀ ਹੈ। ਔਰ ਈਵਨ ਪਾਕਿਸਤਾਨ ਦੇ ਵਿੱਚ ਜਿਹੜੀ ਇਸ ਕਿਸਮ ਦੀ ਇੱਕ ਖਾਨਾ ਜੰਗੀ ਦੀ ਜਿਹੜੀ ਹੈ ਨੋਇਤ ਬਣਦੀ ਚਲੀ ਜਾ ਰਹੀ ਹੈ ਜੇ ਇਹਨੂੰ ਉਹਨਾਂ ਦੇ ਸੀਨੀਅਰ ਐਲੀਮੈਂਟਸ ਨੇ ਉਹਨਾਂ ਦੇ ਰੀਅਲ ਜਿਹੜੇ ਲੋਕ
ਜਿਹੜੇ ਨੇ ਉਹ ਵਤਨ ਪ੍ਰਸਤ ਨੇ ਉਹਨਾਂ ਨੇ ਨਾ ਰੋਕਿਆ ਤੇ ਇਹ ਕੋਈ ਵੀ ਸ਼ਕਲ ਅਖਤਿਆਰ ਕਰ ਸਕਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮਸ। ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਭਾਰਤ ਵੱਲੋਂ ਯੂਕਰੇਨ ਮੁੱਦੇ ਤੇ ਰੂਸ ਦੀ ਪਿੱਠ ਜਿਹੜੀ ਉਹ ਠੋਕੀ ਜਾ ਰਹੀ ਹੈ, ਪਰ ਦੂਸਰੇ ਪਾਸੇ ਅਮਰੀਕਾ ਨੂੰ ਖੁਸ਼ ਰੱਖਣ ਦੀ ਵੀ ਕੋਸ਼ਿਸ਼ ਕਰ ਰਿਹਾ। ਸੋ ਭਾਰਤ ਸਰਕਾਰ ਵੱਲੋਂ ਚੀਨ ਦੇ ਨਾਗਰਿਕਾਂ ਦੇ ਜਿਹੜੇ ਵੀਜ਼ੇ ਨੇ ਉਹ ਉਹਨਾਂ ਨੂੰ ਕੈਂਸਲ ਕਰਨਾ ਇਸ ਕਵਾਇਦ ਦਾ ਇੱਕ ਹਿੱਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਦਾ ਅਖਾਣ ਕਿ ਜੇ ਤੁਸੀਂ ਹਾਥੀਆਂ ਨਾਲ ਦੋਸਤੀ ਲਾਈ ਹੈ ਤੇ ਫਿਰ ਤੁਸੀਂ ਜਿਹੜਾ ਆਪਣੇ ਦਰਵਾਜ਼ੇ ਨੀਵੇਂ ਨਹੀਂ ਰੱਖ ਸਕਦੇ। ਤੁਹਾਡਾ ਜਿਹੜੀ 12ਦਰੀ ਹੈ ਜਾਂ ਜਿਹੜਾ ਤੁਹਾਡੇ ਗੇਟ ਹੈ ਉੱਚਾ ਹੀ ਹੋ ਜਾਂਦਾ, ਹਾਥੀ ਵੜੇਗਾ ਕਿਵੇਂ? ਹੁਣ ਭਾਰਤ ਨੇ ਇਹੀ ਨਹੀਂ ਕਿ ਵੀ ਹਾਥੀਆਂ ਨਾਲ ਯਾਰੀ ਲਾਈ, ਪਰ ਇਹ ਹੈ ਵੀ ਇੱਕੋ ਵੇਲੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਭਾਈ ਸੱਪ ਦੇ ਨਾਲ ਵੀ ਯਾਰੀ ਹੈ ਤੇ ਨਿਓਲੇ ਦੇ ਨਾਲ ਵੀ ਯਾਰੀ ਹੈ। ਹੁਣ ਸੱਪ ਤੇ ਨਿਓਲਾ ਜਾਂ ਜਿਹਨੂੰ ਕਹਿੰਦੇ ਨੇ ਕਿ ਵੀ ਈਦਰ ਟੂ ਬੀ ਵਿਦ ਦਾ ਹੇਅਰ ਔਰ ਵਿਦ ਦਾ ਹਾਊਂਡ, ਕਿ ਵੀ ਤੁਸੀਂ ਸਹਿ ਦੇ ਨਾਲ ਵੀ ਇੱਕੋ ਵੇਲੇ ਔਰ ਸ਼ਿਕਾਰੀ ਕੁੱਤੇ ਨਾਲ ਵੀ ਇੱਕੋ ਵੇਲੇ ਨਹੀਂ ਹੋ ਸਕਦੇ। ਤੁਹਾਨੂੰ ਇੱਕ ਦੇ ਨਾਲ ਹੀ ਹੋਣਾ ਪਏਗਾ, ਜਾਂ ਸੱਪ ਨਾਲ ਹੋ ਜਾਂ ਨਿਓਲੇ ਨਾਲ ਹੋ। ਹੁਣ ਭਾਰਤ ਨੇ ਜ਼ਾਹਰ ਹੈ ਸੋਵੀਅਤ ਯੂਨੀਅਨ ਦੇ ਨਾਲ ਜਿਹੜਾ ਇੱਕ ਸਟੇਜ ਤੱਕ ਸੋਵੀਅਤ ਯੂਨੀਅਨ ਅਮਰੀਕਾ ਨਿਊਟਰੈਲਿਟੀ ਰੱਖੀ, ਫਿਰ ਸੋਵੀਅਤ ਯੂਨੀਅਨ ਦੇ ਖਾਤੇ ਚਲੇ ਗਏ। ਰਸ਼ੀਆ ਜਦੋਂ ਸੋਵੀਅਤ ਯੂਨੀਅਨ ਟੁੱਟਿਆ 15 ਫਿਰ ਅਮਰੀਕਾ ਵੱਲ ਇੱਥੋਂ ਤੱਕ ਚਲੇ ਗਏ ਕਿ ਕੁਆਡ ਦਾ ਮੈਂਬਰ ਬਣ ਗਏ ਚਾਈਨਾ ਨੂੰ ਘੇਰਨ ਲਈ। ਆਲ ਆਫ ਏ ਸਡਨ ਜਦੋਂ ਫਿਰ ਇਹ ਰੂਸ ਯੂਕਰੇਨ ਮੁੱਦਾ ਇਹਨਾਂ ਨੂੰ ਯਾਦ ਆਇਆ ਕਿ ਭਾਈ ਸਾਡੀ ਤਾਂ 80% ਦੀ ਇਕਵਿਪਮੈਂਟ ਤਾਂ ਦੂਜੀ ਜਿਹੜੀ ਹੈ ਉਹ ਰੂਸੀ ਹੈ ਔਰ ਸਸਤੇ ਸਬਸਿਡਾਈਜ਼ਡ ਕਰੂਡ ਆਇਲ ਵੀ ਖਰੀਦਣਾ ਸ਼ੁਰੂ ਕੀਤਾ। ਹੁਣ ਅਮਰੀਕਾ ਨੇ ਵੀ ਦਬਾਅ ਤਾਂ ਪੂਰਾ ਬਣਾਇਆ ਹੋਇਆ। ਉਹਨਾਂ ਦਾ ਡਿਪਟੀ ਸਿਕਿਉਰਿਟੀ ਐਡਵਾਈਜ਼ਰ ਦਲੀਪ ਸਿੰਘ ਗਿਆ, ਫਿਰ ਉਹਨਾਂ ਦੀਆਂ ਯੂਰਪੀਅਨ ਵਾਲੇ ਗਏ। ਹੁਣ ਵੀ ਹੈ ਇੰਡੀਆ ਯੂਰਪੀਅਨ ਯੂਨੀਅਨ ਟੂ ਲਾਂਚ ਟ੍ਰੇਡ ਐਂਡ ਟੈਕਨੋਲੋਜੀ ਕਾਉਂਸਲ ਟੂ ਡੀਲ ਵਿਦ ਨਿਊ ਚੈਲੰਜਸ, ਕਿਉਂਕਿ ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਲਿਓਨ ਜਿਹੜੀ ਹੈ ਉਹ ਗਈ ਹੋਈ ਹੈ। ਹੁਣ ਇਹਨਾਂ ਦਾ ਇਹ ਜਿੰਨੇ ਜਾ ਰਹੇ ਨੇ ਅੰਦਰ ਵੜ ਕੇ ਮਾਰਦੇ ਤਾਂ ਇਹਨੂੰ ਯੂਕਰੇਨ ਦੀਆਂ ਹੀ ਚਪੇੜਾਂ ਨੇ, ਪਰ ਬਾਹਰ ਨਿਕਲ ਕੇ ਕਿਉਂਕਿ ਅਜੇ ਉਹਨਾਂ ਨੂੰ ਇਹ ਹੈ ਕਿ ਵੀ ਇਹਨੂੰ ਅਸੀਂ ਮੋਲਡ ਕਰ ਲਾਂਗੇ, ਉਹ ਇਹਨਾਂ ਨੂੰ ਐਮਬੈਰਸ ਨਹੀਂ ਕਰਦੇ। ਤੇ ਇਹ ਵੀ ਆਪਣੀ ਆਡੀਅנס ਦੇ ਲਈ ਕੋਈ ਨਾ ਕੋਈ ਗੱਲ ਕਹਿੰਦੇ ਨੇ, ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਅਮਰੀਕਾ ਦਾ ਤਰਲਾ ਵੀ ਹੁੰਦਾ ਕਿ ਦੇਖੋ ਕਿਤੇ ਸਾਡੇ ਤੇ ਕਹਿਰ ਨਾ ਬਰਸਾ ਦੇਣ। ਔਰ ਇਹਨਾਂ ਦੀ ਫਾਈਨੈਂਸ ਮਿਨਿਸਟਰ ਨੇ ਔਰ ਇਹਨਾਂ ਦੇ ਮੀਡੀਆ ਦੀ ਹੈਡਲਾਈਨ ਹੈ, ਇੰਡੀਆ ਮਸਟ ਨਾਟ ਬੀ ਵੀਕਨਡ ਇਫ US ਵਾਂਟਸ ਫਰੈਂਡਸ਼ਿਪ, ਸੇਜ਼ ਨਿਰਮਲਾ। ਹੁਣ ਇਹ ਨਿਰਮਲਾ ਸੀਤਾਰਮਨ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਦੇਖੋ ਸਾਨੂੰ ਕਿਤੇ ਇਹ ਨਾ ਹੋਏ ਕਿ ਵੀ ਅਸੀਂ ਕਮਜ਼ੋਰ ਸਾਨੂੰ ਨਾ ਕਰ ਦੇਣਾ। ਹੁਣ ਇਹ ਤਰਲਾ ਹੀ ਹੈ ਔਰ ਉਹਦੇ ਲਫ਼ਜ਼ ਨੇ, there is an understanding that India's relationship with the United States has actually moved forward. It's gotten deeper. There is no one questioning, unhe reporters nu kiha, but there is also an understanding, not just the legacy dependence for the defense equipment on Russia, that India has legacy issues as much as relationship over several decades. And if anything, I can say with a bit of confidence, there is positive understanding. It's not a negative understanding. I see more and more windows of opportunities opening, rather than US keeping an arm's distance saying you are calibrated your position on Russia, doesn't seem like you are getting closer to us. No. और उन्हें कहा कि भी देखो अमरीका भी समझदा साडी की पोजीशन है की है, पर ਇਹ ਨਾ ਹੋਏ ਤੁਸੀਂ ਸਾਡੀ ਕੈਲੀਬ੍ਰੇਟਡ ਪੋਜੀਸ਼ਨ। ਹੁਣ ਇਹ ਤਾਂ ਨਹੀਂ ਹੈ ਇੱਕ ਸਟੇਜ ਆਂਦੀ ਹੈ ਵੀ ਤੁਹਾਨੂੰ ਉਹ ਅਮਰੀਕਨਾਂ ਦਾ ਤਾਂ ਇਹ ਪਾਰਟ ਹੁੰਦਾ, ਅਜੇ ਤੱਕ ਤਾਂ ਉਹ ਚੱਲ ਰਹੇ ਨੇ ਕਿਉਂਕਿ
ਉਹਨਾਂ ਨੂੰ ਲੱਗਦਾ ਹੈ ਕਿ ਵੀ ਸ਼ਾਇਦ ਇਹ ਹੋਏ। ਫਿਰ ਇਹੀ ਹੁੰਦਾ ਵੀ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ। ਪਰ ਮੈਨੂੰ ਇਹ ਲੱਗਦਾ ਵੀ ਇੱਕ ਪਾਸੇ ਅਮਰੀਕਾ ਦੇ ਅੱਗੇ ਤਾਂ ਅੰਦਰ ਵੜ ਕੇ ਤਰਲਾ ਹੀ ਕਰ ਰਹੇ ਨੇ ਵੀ ਸਾਨੂੰ ਥੋੜਾ ਜਿਹਾ ਟਾਈਮ ਦਿਓ ਬਿਫੋਰ ਅਸੀਂ ਜਿਹੜੀ ਸਾਡੀ ਡਿਪੈਂਡੈਂਸ ਹੈ ਰਸ਼ੀਆ ਤੇ ਇਕਵਿਪਮੈਂਟ ਜਾਂ ਦੂਜੇ ਦੀ ਘਟੇ। ਪਰ ਇਹ ਵੀ ਲੱਗਦਾ ਹੈ ਵੀ ਉਹਨਾਂ ਨੂੰ ਇਹ ਵੀ ਉਹ ਖੁਸ਼ ਕਰਨਾ ਚਾਹੁੰਦੇ ਨੇ ਕਿ ਦੇਖੋ ਚਾਈਨਾ ਦੇ ਖਿਲਾਫ ਅਸੀਂ ਲੈ ਰਹੇ ਹਾਂ ਐਕਸ਼ਨ। ਔਰ ਇਹ ਖਬਰ ਹੈ ਇੰਡੀਆ ਸਸਪੈਂਡਸ ਟੂਰਿਸਟ ਵੀਜ਼ਾਜ਼ ਆਫ ਚਾਈਨੀਜ਼ ਨੈਸ਼ਨਲ। ਔਰ ਉਹਨਾਂ ਨੇ ਇੰਡੀਆ ਨੇ ਕਿਹਾ ਕਿ ਜੀ ਅਸੀਂ ਜਿਹਨਾਂ ਦੇ ਕੋਲ ਚਾਈਨੀਜ਼ ਨੈਸ਼ਨਲਸ ਕੋਲ ਇੰਡੀਆ ਵੀਜ਼ਾ ਉਹ ਅਸੀਂ ਸਸਪੈਂਡ ਕਰ ਰਹੇ। ਔਰ ਉਹਦਾ ਉਹਨਾਂ ਨੇ ਲੌਜਿਕ ਇਹ ਦਿੱਤਾ ਹੈ ਕਿ ਜੀ ਸਾਡੇ 22,000 ਇੰਡੀਅਨ ਸਟੂਡੈਂਟ ਜਿਹੜੇ ਚਾਈਨੀਜ਼ ਯੂਨੀਵਰਸਿਟੀ 'ਚ ਐਨਰੋਲਡ ਨੇ ਉਹਨਾਂ ਨੂੰ ਅਜੇ ਤੱਕ ਫਿਜ਼ੀਕਲ ਕਲਾਸਿਸ ਦੇ ਵਿੱਚ ਉਹਨਾਂ ਨੇ ਨਹੀਂ ਅਲਾਉ ਕੀਤਾ। ਅਜੇ ਆਨਲਾਈਨ ਹੈ ਕਿਉਂਕਿ ਚਾਈਨਾ 'ਚ ਵੀ ਕੋਵਿਡ-19 ਦੀ ਦੂਸਰੀ ਵੇਵ ਵੀ ਜਿਹੜੀ ਲੈਸ ਡੇਂਜਰਸ ਹੈ ਭਾਵੇਂ, ਪਰ ਉੱਥੇ ਚੱਲ ਰਹੀ ਹੈ, ਲਾਕਡਾਊਨ ਹੈ। ਸੋ ਇਸ ਮਾਮਲੇ 'ਚ ਹੈਲਥ ਰਿਸਕ ਨਹੀਂ ਲੈਂਦੇ। ਪਰ ਇਹ ਜਿਹੜਾ ਹੈ ਉਹ ਤਾਂ ਬਹਾਨਾ ਹੀ ਇਹਨਾਂ ਨੇ ਬਣਾਇਆ। ਇਹ ਅਮਰੀਕਾ ਨੂੰ ਇਹ ਦੱਸ ਰਹੇ ਨੇ ਕਿ ਵੀ ਅਸੀਂ ਹੁਣ ਉਹਨਾਂ ਨੇ ਭੂਟਾਨ, ਮਾਲਦੀਵਜ਼, ਨੇਪਾਲ ਇਹਨਾਂ ਸਾਰਿਆਂ ਨੂੰ ਦੇ ਵੀਜ਼ੇ ਵਾਲਿਆਂ ਨੂੰ ਅਲਾਉ ਕੀਤਾ ਐਂਟਰ ਕਰਨਾ ਇੰਡੀਆ, ਪਰ ਚਾਈਨੀਜ਼ ਵਾਲਿਆਂ ਨੂੰ ਜਿਹੜਾ ਅਲਾਉ ਨਹੀਂ ਕੀਤਾ। ਸੋ ਜ਼ਾਹਰ ਹੈ ਕਿ ਵੀ ਹੁਣ ਭਾਰਤ ਇੱਕੋ ਵੇਲੇ ਸੱਪ ਨੂੰ ਵੀ ਕਹਿੰਦਾ ਕਿ ਯਾਰੀ ਤੇਰੇ ਨਾਲ ਵੀ ਹੈ, ਨਿਓਲੇ ਨੂੰ ਵੀ ਕਹਿੰਦਾ ਫਿਕਰ ਨਾ ਕਰ ਪੈ ਜਾ ਸੱਪ ਨੂੰ, ਅਸੀਂ ਵੀ ਤੇਰੇ ਨਾਲ ਹੈ, ਅਸੀਂ ਬਾਹਰ ਡਮਰੂ ਵਜਾਵਾਂਗੇ। ਸੋ ਕਨਕਲੂਜਨ 'ਚ ਜਿਵੇਂ ਅਸੀਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਹਾਂ ਅੱਜ ਵੀ, ਕਿਉਂਕਿ ਸ੍ਰੀ ਰਾਗ ਦੀ ਵਿਚਾਰ ਚੱਲ ਰਹੀ ਹੈ ਤੀਸਰੇ ਪਾਤਸ਼ਾਹ ਦੀ ਬਾਣੀ ਸ਼ਬਦ। ਤੁਸੀਂ ਇਹ ਦੇਖਦੇ ਹੋ ਕਿ ਤੀਸਰੇ ਪਾਤਸ਼ਾਹ ਦੇ ਸ਼ਬਦ ਲੰਮੇ ਹੁੰਦੇ ਨੇ, ਲੇਕਿਨ ਉਹਨਾਂ ਦੀ ਜਿਹੜੀ ਲੈਂਗੁਏਜ ਹੈ ਉਹ ਇੰਨੀ ਕੁ ਸਰਲ ਹੈ ਕਿ ਮੈਂ ਇੰਟਰਪ੍ਰੇਟ ਤਾਂ ਉਹਨੂੰ ਕਰਦਾ ਪਰ ਲੋੜ ਨਹੀਂ ਹੁੰਦੀ, ਕਿਉਂਕਿ ਲਫ਼ਜ਼ ਆਪਣੇ ਆਪ ਦੇ ਵਿੱਚ ਹੀ ਜਿਹੜਾ ਉਹ ਉਸ ਦਾ ਮਤਲਬ ਸਮਝਾਉਂਦੇ ਨੇ। ਔਰ ਅੱਜ ਦਾ ਸ਼ਬਦ ਵੀ ਹੈ, ਜਿਨੀ ਪੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ, ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅਹੰਕਾਰ, ਸਤਗੁਰ ਕਿਆ ਫਿਟ ਗਿਆ ਮੰਗ ਥੱਕੇ ਸੰਸਾਰ, ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ, ਮਨ ਮੇਰੇ ਸਦਾ ਹਰ ਵੇਖ ਹਦੂਰ, ਜਨਮ ਮਰਨ ਦੁਖ ਪਰ ਹਰੇ ਸ਼ਬਦ ਰਿਹਾ ਭਰਪੂਰ ਰਹਾਓ। ਕਿ ਹੇ ਮੇਰੇ ਮਨ ਹਮੇਸ਼ਾ ਉਸ ਰੱਬ ਨੂੰ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਝ। ਜਦੋਂ ਅਸੀਂ ਕਹਿੰਦੇ ਹਾਂ ਕਿ ਨਾਨਕ ਕਾ ਸਤਗੁਰ ਦਿਸੈ ਜ਼ਾਹਰਾ, ਕਿ ਗੁਰੂ ਨਾਨਕ ਸਾਹਿਬ ਲਈ ਔਰ ਉਹਨਾਂ ਦੇ ਰਸਤੇ ਤੇ ਚੱਲਦੇ ਆ ਸਿੱਖ ਲਈ ਰੱਬ ਜ਼ਾਹਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ। ਜਿੱਥੇ ਦੇਖੋ ਹਾਜ਼ਰ ਹੈ, ਕਿਉਂਕਿ ਉਹ ਤੁਹਾਡੇ ਅੰਦਰ ਹੈ। ਤੁਸੀਂ ਜਦੋਂ ਅੰਦਰ ਵੱਲ ਝਾਕਦੇ ਹੋ ਤੇ ਤੁਹਾਨੂੰ ਅੰਦਰ ਉਸ ਰੱਬ ਦੀ ਜੋਤ ਨਜ਼ਰ ਆਉਂਦੀ ਹੈ ਔਰ ਰੱਬ ਦੇ ਨਾਲ ਤੁਹਾਡੀ ਮੁਹੱਬਤ ਅਲਟੀਮੇਟਲੀ ਤੁਹਾਨੂੰ ਇਹੀ ਲੱਗਦਾ ਹੈ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸਿਰਫ ਸਾਡੇ ਸਿਮਰਨ ਦੀ ਇਬਾਦਤ ਦੀ ਯਾਦ ਦੀ ਲੋੜ ਹੈ, ਉਹ ਹਮੇਸ਼ਾ ਸੰਭਾਲ ਕਰਦਾ। ਉਹਨੇ ਕਿਤੇ ਉੱਠ ਕੇ ਨਹੀਂ ਹੋਣਾ, ਉਹ ਤੁਹਾਡੇ ਨਾਲ ਹੈ। ਸੋ ਮਨ ਮੇਰੇ ਸਦਾ ਹਰ ਵੇਖ ਹਜ਼ੂਰ ਹੈ। ਮੇਰੇ ਮਨ ਹਮੇਸ਼ਾ ਉਸ ਵਾਹਿਗੁਰੂ ਨੂੰ ਹਜ਼ੂਰ ਹਦੂਰ ਹਜ਼ੂਰ ਇੱਕੋ ਹੀ ਸਮਰਥਕ ਨੇ। ਜਨਮ ਮਰਨ ਦੁੱਖ ਪਰ ਹਰੈ, ਜਦੋਂ ਤੂੰ ਹਮੇਸ਼ਾ ਹਜ਼ੂਰ ਦੇਖੇਗਾ ਤੇ ਜਨਮ ਤੇ ਮਰਨ ਦਾ ਦੁੱਖ ਇਹ ਪਰ ਹਰੈ, ਇਹ ਦੂਰ ਹੋ ਜਾਏਗਾ। ਸ਼ਬਦ ਰਿਹਾ ਭਰਪੂਰ, ਤੇਰੇ ਅੰਦਰ ਸ਼ਬਦ ਦਾ ਆਨੰਦ ਹੋਏਗਾ। ਜਿਨੀ ਪੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ, ਕਿ ਹਰ ਯੁੱਗ ਦੇ ਵਿੱਚ ਮੀਨਸ ਹਰ ਟਾਈਮ ਪਾਸਟ ਪ੍ਰੈਜ਼ੈਂਟ ਕੱਲ ਵੀ ਜਿਹੜੇ ਰੱਬ ਦੇ ਨਾਲ ਨਹੀਂ ਜੁੜੇ ਹੋਏ, ਜਿਨ੍ਹਾਂ ਨੇ ਉਸ ਸਤਿਗੁਰੂ ਉਸ ਵਾਹਿਗੁਰੂ ਅਕਾਲ ਪੁਰਖ ਦੀ ਸੇਵਾ ਬੰਦਗੀ ਨੂੰ ਦੇ ਵਿੱਚ ਜ਼ਿੰਦਗੀ ਨਹੀਂ ਗੁਜ਼ਾਰੀ, ਉਹਨਾਂ ਨੂੰ ਦੁੱਖ ਤੋਂ ਬਿਨਾ ਕੁਝ ਨਸੀਬ ਨਹੀਂ ਹੁੰਦਾ। ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅਹੰਕਾਰ। ਇਹ ਇਵੇਂ ਹੀ ਹੈ। ਕਈ ਵਾਰ ਜਿਸ ਪੰਜਾਬੀ ਚ ਕਹਿੰਦੇ ਨੇ ਕਿ ਕੁੱਛੜ ਕੁੜੀ ਸ਼ਹਿਰ ਟੰਡੋਰਾ, ਤੁਸੀਂ ਬਾਹਰ ਲੱਭਦੇ ਫਿਰਦੇ ਹੋ ਕਿ ਤੁਹਾਡੀ ਕੁੱਛੜ ਚ ਚੱਕੀ ਹੋਈ ਹੈ। ਹੁਣ ਇਹ ਗੁਰੂ ਸਾਹਿਬ ਨੇ ਕਿਹਾ ਘਰ ਹੁੰਦਾ ਪੁਰਖ ਨਾ ਪਛਾਣਿਆ, ਕਿ ਜਿਹੜਾ ਰੱਬ ਜਿਹੜਾ ਪੁਰਖ ਅਕਾਲ ਪੁਰਖ ਤੁਹਾਡੇ ਨਾਲ ਹੈ ਉਸ ਦੀ ਤੁਸੀਂ ਪਛਾਣ ਹੀ ਨਹੀਂ ਕੀਤੀ। ਅਭਿਮਾਨ ਮੁੱਠੇ ਅਹੰਕਾਰ, ਮੁੱਠਾ ਹੁੰਦਾ ਠੱਗਿਆ ਜਾਣਾ। ਤੁਸੀਂ ਹੰਕਾਰ ਦੇ ਵਿੱਚ ਅਭਿਮਾਨ ਦੇ ਵਿੱਚ ਹੀ ਮੁੱਠੇ ਜਾਂਦੇ ਹੋ। ਜ਼ਿੰਦਗੀ ਤੁਹਾਡੀ ਹੰਕਾਰ ਅਭਿਮਾਨ ਦੇ ਵਿੱਚ ਗੁਜ਼ਰ ਜਾਂਦੀ ਹੈ। ਸਤਿਗੁਰੂ ਕਿਆ ਫਿਟ ਕਿਆ ਮੰਗ ਥੱਕੇ ਸੰਸਾਰ, ਤੇ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ ਸਤਿਗੁਰੂ ਵੱਲੋਂ ਫਿਟਕਾਰੇ ਹੋਏ ਨੇ ਉਹ ਮੰਗਤੇ ਹੀ ਰਹਿੰਦੇ ਨੇ। ਉਹਨਾਂ ਦੇ ਅੰਦਰ ਕਦੇ ਵੀ
ਜਿਹੜਾ ਹੈ ਉਹ ਤ੍ਰਿਪਤੀ ਨਹੀਂ ਹੁੰਦੀ, ਉਹ ਇੱਕ ਤੋਂ ਬਾਅਦ ਇੱਕ ਉਹਨਾਂ ਦੀ ਜ਼ਿੰਦਗੀ ਡਿਜ਼ਾਇਰਸ ਦੇ ਪਿੱਛੇ ਦੌੜੀ ਹੁੰਦੀ ਹੈ। ਸੱਚਾ ਸ਼ਬਦ ਨਾਲ ਸੇਵਿਓ ਸਭ ਕਾਜ ਸਵਾਰਨਹਾਰ, ਕਿ ਜਿਹੜੇ ਵਾਹਿਗੁਰੂ ਦੀ ਯਾਦ ਜਿਸ ਦੇ ਸ਼ਬਦ ਨਾਲ ਜੁੜ ਕੇ ਸਾਰੇ ਕਾਜ ਸਿਰੇ ਚੜ੍ਹਦੇ ਨੇ, ਉਹਨਾਂ ਨੂੰ ਜਿਹੜਾ ਹੈ ਉਹ ਰੱਬ ਭੁੱਲਿਆ ਹੁੰਦਾ, ਕਿਉਂਕਿ ਉਹ ਸ਼ਬਦ ਦੇ ਨਾਲ ਨਹੀਂ ਜੁੜੇ ਹੁੰਦੇ। ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ, ਸੱਚੀ ਕਾਰ ਕਮਾਵਣੀ, ਸੱਚੇ ਨਾਲ ਪਿਆਰ, ਸੱਚਾ ਸਾਹੋ ਵਰਤਦਾ, ਕੋਈ ਨਾ ਮੇਟਣ ਹਾਰ, ਮਨ ਮੁਖ ਮਹਿਲ ਨਾ ਪਾਏ ਨੀ, ਕੂੜ ਮੁੱਠੇ ਕੁੜਿਆਰ, ਕਿ ਜਿਹੜੇ ਸੱਚ ਦੀ ਵਾਹਿਗੁਰੂ ਅਲਟੀਮੇਟ ਟਰੂਥ ਹੈ ਸਲਾਹਨਾ ਕਰਦੇ ਨੇ, ਜਿਨ੍ਹਾਂ ਦੇ ਜੀਵਨ ਦਾ ਆਧਾਰ ਸੱਚਾ ਨਾਮ ਹੈ, ਉਹਨਾਂ ਦੀ ਜ਼ਿੰਦਗੀ ਦੀ ਕਾਰ, ਉਹਨਾਂ ਦੀ ਕਿਰਤ ਸੱਚੀ ਹੈ, ਕਿਉਂਕਿ ਉਹ ਸੱਚੇ ਨਾਲ ਪਿਆਰ ਕਰਦੇ ਨੇ ਔਰ ਉਹਨਾਂ ਦੇ ਜੀਵਨ ਦੇ ਅੰਦਰ ਸੱਚ ਹੀ ਵਰਤਦਾ। ਉਹੀ ਵਾਹਿਗੁਰੂ ਹਰ ਥਾਂ ਹੈ ਜਿਸ ਨੂੰ ਕੋਈ ਮਿਟਾ ਨਹੀਂ ਸਕਦਾ। ਤੇ ਜਿਹੜੇ ਮਨਮੁਖ ਨੇ ਉਹ ਰੱਬ ਦੀ ਹਜ਼ੂਰੀ ਮਹਿਲ, ਮਨਮੁਖ ਮਹਿਲ ਨਾ ਪਾਏ ਨਹੀਂ, ਉਹ ਕਦੇ ਵੀ ਉਸ ਨੂੰ ਹਾਸਲ ਨਹੀਂ ਕਰ ਸਕਦੇ। ਕੂੜ ਮੁੱਠੇ ਕੂੜਿਆਰ, ਕਿਉਂਕਿ ਉਹ ਝੂਠੇ ਨੇ, ਪਰ ਮੁੱਠੇ ਹੁੰਦਾ ਠੱਗਿਆ ਜਾਣਾ, ਉਹ ਹਮੇਸ਼ਾ ਕੂੜ ਦੇ ਹੱਥ 'ਚ ਹੀ ਠੱਗੇ ਜਾਂਦੇ ਨੇ। ਹਉਮੈ ਕਰਤਾ ਜਗ ਮੁਆ, ਗੁਰਬਿਨ ਘੋਰ ਅੰਧਾਰ, ਮਾਇਆ ਮੋਹ ਵਿਸਾਰਿਆ, ਸੁਖ ਦਾਤਾ ਦਾਤਾਰ, ਸਤਿਗੁਰ ਸੇਵੇ ਤਾਂ ਉਭਰੈ, ਸੱਚ ਰੱਖੇ ਉਰ ਧਾਰ, ਕਿਰਪਾ ਤੇ ਹਰ ਪਾਈਐ, ਸੱਚ ਸ਼ਬਦ ਵਿਚਾਰ। ਹਉਮੈ ਕਰਤਾ ਜਗ ਮੁਆ, ਕਿ ਦੁਨੀਆ ਹਉਮੈ ਦੇ ਵਿੱਚ ਮੈਂ ਦੇ ਵਿੱਚ ਹੀ ਖਤਮ ਹੋ ਰਹੀ ਹੈ। ਗੁਰਬਿਨ ਘੋਰ ਅੰਧਾਰ, ਰੱਬ ਤੋਂ ਬਿਨਾਂ, ਗੁਰੂ ਤੋਂ ਬਿਨਾਂ ਚਾਰ ਚਫੇਰੇ ਹਨੇਰਾ, ਇਹ ਰੂਹ ਦੇ ਹਨੇਰੇ ਦੀ ਗੱਲ ਹੈ। ਔਰ ਉਸ ਮਾਇਆ ਦੇ ਵਿੱਚ, ਮੋਹ ਦੇ ਵਿੱਚ ਫਸ ਕੇ ਜਿਹੜਾ ਅਸੀਂ ਉਸ ਸੁਖ ਦਾਤੇ ਦਾਤਾਰ ਨੂੰ ਵਿਸਾਰਿਆ ਹੋਇਆ। ਜਦੋਂ ਅਸੀਂ ਸਤਿਗੁਰੂ ਦੀ ਸੇਵਾ, ਰੱਬ ਦੀ ਯਾਦ 'ਚ ਜੁੜਦੇ ਹਾਂ, ਸਤਿਗੁਰ ਸੇਵਾ ਤਾਂ ਉਭਰੈ, ਸੱਚ ਰੱਖਿਆ ਉਰ ਧਾਰ। ਉਭਾਰ ਹੀ ਉਦੋਂ ਹੁੰਦਾ ਹੈ ਜ਼ਿੰਦਗੀ ਦਾ, ਜ਼ਿੰਦਗੀ ਦੇ ਮਾਇਨੇ ਹੀ ਉਦੋਂ ਸਮਝ ਆਉਂਦੇ ਨੇ ਜਦੋਂ ਸੱਚ ਰੂਪੀ ਵਾਹਿਗੁਰੂ ਸਾਡੇ ਉਰ ਦਿਲ ਦੇ ਅੰਦਰ ਵਸਦਾ ਹੈ। ਕਿਰਪਾ ਤੇ ਹਰ ਪਾਈ ਹੈ, ਸੱਚ ਸ਼ਬਦ ਵਿਚਾਰ, ਉਹਦੀ ਬਖਸ਼ਿਸ਼ ਦੇ ਨਾਲ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਔਰ ਸੱਚ ਸ਼ਬਦ ਦੇ ਉੱਤੇ ਤੁਹਾਡੀ ਵਿਚਾਰ ਟਿਕਦੀ ਹੈ। ਸਤਿਗੁਰ ਸੇਵ ਮਨ ਨਿਰਮਲਾ, ਹਉਮੈ ਤਜ ਵਿਕਾਰ, ਆਪ ਛੋੜ ਜੀਵਤ ਮਰੈ, ਗੁਰ ਕੈ ਸ਼ਬਦ ਵਿਚਾਰ, ਧੰਦਾ ਧਾਵਤ ਰਹਿ ਗਏ, ਲਾਗਾ ਸਾਚ ਪਿਆਰ, ਸੱਚ ਰਤੇ ਮੁਖ ਉਜਲੇ, ਤਿਤ ਸਾਚੇ ਦਰਬਾਰ। ਸਤਿਗੁਰੂ ਦੀ ਸੇਵਾ ਦੇ ਨਾਲ ਮਨ ਨਿਰਮਲ ਹੁੰਦਾ ਹੈ, ਅੰਦਰੋਂ ਹਉਮੈ ਨਿਕਲਦੀ ਹੈ, ਵਿਕਾਰ ਜਿਹੜੇ ਨੇ ਉਹ ਤਜੇ ਜਾਂਦੇ ਨੇ। ਸੱਚ ਨਾਲ ਜੁੜ ਕੇ ਜਿਹੜਾ ਆਪਣਾ ਆਪਾ ਖਤਮ ਹੋ ਜਾਂਦਾ, ਹਉਮੈ ਆਪ ਛੋੜ ਜੀਵਤ ਮਰੇ। ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਅੰਦਰੋਂ ਹਉਮੈ ਮਰਦੀ ਹੈ ਔਰ ਦੁਨਿਆਵੀ ਧੰਦਿਆਂ ਤੋਂ ਖਹਿੜਾ ਛੁੱਟ ਜਾਂਦਾ, ਜਿਹੜੇ ਉਹਨਾਂ ਵੱਲ ਦੌੜ ਹੈ ਖਤਮ ਹੋ ਜਾਂਦੀ ਹੈ। ਸੱਚਾ ਪਿਆਰ ਸਾਡੇ ਧੁਰ ਅੰਦਰ ਲੱਗਾ ਹੁੰਦਾ, ਉਸ ਸੱਚ ਨਾਲ ਜੁੜਿਆ ਮੁੱਖ ਉਜਲੇ ਹੁੰਦੇ ਨੇ। ਉਸ ਵਾਹਿਗੁਰੂ ਦੇ ਸੱਚੇ ਦਰਬਾਰ ਦੇ ਵਿੱਚ ਮੁੱਖ ਉਜਲ ਹੋਏਗਾ। ਔਰ ਅਖੀਰਲਾ ਜਿਹੜਾ ਪਦ ਹੈ, ਸਤਿਗੁਰ ਪੁਰਖ ਨਾ ਮੰਨਿਓ, ਸ਼ਬਦ ਨਾ ਲੱਗੋ ਪਿਆਰ, ਇਸ਼ਨਾਨ ਦਾਨ ਜੇਤਾ ਕਰਹਿ, ਦੂਜੇ ਪਾਏ ਖੁਆਰ, ਹਰ ਜੀਓ ਆਪਣੀ ਕਿਰਪਾ ਕਰੈ, ਤਾਂ ਲਾਗੈ ਨਾਮ ਪਿਆਰ, ਨਾਨਕ ਨਾਮ ਸੰਭਾਲ ਤੂੰ, ਗੁਰ ਕੈ ਹੇਤ ਅਪਾਰ। ਕਿ ਜਿਹੜੇ ਸਤਿਗੁਰ ਪੁਰਖ ਨਾ ਮੰਨਿਓ, ਸ਼ਬਦ ਨਾ ਲੱਗੋ ਪਿਆਰ, ਕਿ ਜਿਨ੍ਹਾਂ ਨੂੰ ਦਾ ਸਤਿਗੁਰੂ ਪੁਰਖ ਦੇ ਉੱਤੇ, ਅਕਾਲ ਪੁਰਖ ਤੇ ਅਮੰਨਾ ਨਹੀਂ ਹੈ, ਉਹਨਾਂ ਦੇ ਅੰਦਰ ਵਾਹਿਗੁਰੂ ਦੀ ਮੁਹੱਬਤ ਨਹੀਂ ਹੈ, ਪਿਆਰ ਨਹੀਂ ਹੈ, ਉਹ ਜੋ ਮਰਜ਼ੀ ਦਾਨ ਕਰਨ, ਇਸ਼ਨਾਨ ਕਰਨ, ਤੀਰਥਾਂ ਤੇ ਧੱਕੇ ਖਾਂਦੇ ਫਿਰਨ, ਉਹ ਵੀ ਸਾਰ ਖੁਆਰੀ ਹੈ। ਕਿਉਂਕਿ ਅਲਟੀਮੇਟਲੀ ਤਾਂ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ। ਜਦੋਂ ਰੱਬ ਦੀ ਰਹਿਮਤ ਹੁੰਦੀ ਹੈ, ਨਾਮ ਦੇ ਨਾਲ ਪਿਆਰ ਲੱਗਦਾ, ਨਾਨਕ ਨਾਮ ਸੰਭਾਲ ਤੂੰ, ਗੁਰ ਕੈ ਹੇਤ ਅਪਾਰ। ਤੀਸਰੇ ਨਾਨਕ ਯਾਦਾਂ ਹਾਨੀ ਕਰਵਾਉਂਦੇ ਨੇ ਕਿ ਐ ਮੇਰੇ ਵੀਰ ਐ ਮਨੁੱਖ, ਉਸ ਨਾਮ ਨੂੰ ਤੂੰ ਸੰਭਾਲ ਲੈ ਔਰ ਉਸ ਦੇ ਨਾਲ ਹੀ ਤੇਰਾ ਉਸ ਅਨੰਤ ਵਾਹਿਗੁਰੂ ਦੇ ਨਾਲ, ਇਨਫਿਨਿਟ ਵਾਹਿਗੁਰੂ ਦੇ ਨਾਲ ਸਦੀਵੀ ਪਿਆਰ ਹੋਏਗਾ। ਇਹ ਅੱਜ ਦਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।